वाहिगुरू जी का खालसा वाहिगुरू जी की फतेह अस्सलाम वालेकुम आदाब बर्ज महा थोड़ी होस्ट अनिल मुकुट मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच में बहुत शुक्रिया जी डॉक्टर साहब आज 28 जनवरी 2022 16 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ टीवी 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਟਸ ਕੇਬਲ ਬੈਲਫੋਰਡ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਜਿਸ ਤਰ੍ਹਾਂ ਕਿ ਅਸੀਂ ਇਸ ਹਫਤੇ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰਪ੍ਰੀਤ ਸਿੰਘ ਬੈਨੀਪਾਲ ਵੱਲੋਂ ਸੋ ਇਹਨਾਂ ਸੁਨੇਹਾ ਭੇਜਿਆ ਹੈ ਕਿ TV 84 ਦੀ ਜਿਹੜੀ ਹੋਂਦ ਹੈ ਅਤੇ ਅਹਿਮੀਅਤ ਸਾਨੂੰ ਮਹਿਸੂਸ ਹੋ ਰਹੀ ਹੈ ਜਿਸ ਹਿਸਾਬ ਨਾਲ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਸਾਨੂੰ ਆਪਣੇ ਪੰਥਕ ਮੀਡੀਆ ਅਦਾਰਿਆਂ ਦੀ ਲੋੜ ਹੋਰ ਜ਼ਰੂਰੀ ਹੁੰਦੀ ਜਾ ਰਹੀ ਹੈ ਸੋ ਜਿੱਥੇ ਜਿੱਥੇ TV 84 ਦੇ ਦਰਸ਼ਕ ਬੈਠੇ ਹਨ ਬੇਨਤੀ ਹੈ ਕਿ ਆਪਣਾ ਜਿਹੜਾ ਦਸਵੰਧ ਹੈ ਜ਼ਰੂਰ ਕੱਢੋ ਅਤੇ TV 84 ਦੀ ਵੱਧ ਤੋਂ ਵੱਧ ਮਦਦ ਕਰੋ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰਪ੍ਰੀਤ ਸਿੰਘ ਬੈਨੀਪਾਲ ਹੋਰਾਂ ਦਾ ਦਿਲ ਤੋਂ ਆਪਾਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166791984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਯੂਕਰੇਨ ਦਾ ਜਿਹੜਾ ਮਸਲਾ ਹੈ ਸੁਲਝਣ ਦੀ ਥਾਂ ਹੋਰ ਵੀ ਉਲਝਦਾ ਚੱਲਦਾ ਜਾ ਰਿਹਾ ਸੋ ਅਮਰੀਕਾ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਰੂਸ ਯੂਕਰੇਨ ਤੇ ਹਮਲਾ ਕਰਨ ਹੀ ਵਾਲਾ ਹੈ ਹੁਣ ਤਾਂ ਜਿਹੜਾ ਯੂਕਰੇਨ ਵੀ ਅਮਰੀਕਾ ਤੋਂ ਚੜਦਾ ਜਾਪਤਾ ਲੱਗਦਾ ਹੈ ਸੋ ਕਿ ਇਹ ਅਮਰੀਕਾ ਰੂਸ ਵਿਚਾਲੇ ਜਿਹੜਾ ਟਕਰਾਅ ਦੀ ਲਾਈਨ ਮੈਜ਼ ਤਾਕਤ ਦਾ ਵਿਖਾਲਾ ਹੈ ਜਾਂ ਇਸ ਨਾਲ ਡੂੰਘੇ ਆਰਥਿਕ ਹਿੱਤ ਵੀ ਜੁੜੇ ਹੋਏ ਹਨ ਯਾਨੀ ਕਿ ਇਹ ਜੀਓ ਇਕੋਨੋ ਪੋਲੀਟੀਕਲ ਗੇਮ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਇੰਡੀਆਨਾ ਮਿਸ਼ੀਗਨ ਇਸ ਸਾਰੀ ਬੈਲਟ ਦੇ ਵੀਰਾਂ ਭੈਣਾਂ ਤੋਂ ਮਾਫੀ ਚਾਹੁੰਦੇ ਹਾਂ ਅੱਛਾ ਕਿਉਂਕਿ ਅਸੀਂ ਕੱਲ ਫਲਾਈ ਕਰਨਾ ਸੀ ਔਰ ਸਾਊਥ ਬੈਂਡ ਜਿੱਥੇ ਵੀਰ ਭੋਲਾ ਸਿੰਘ ਹੋਰਾਂ ਦਾ ਸਮਾਗਮ ਸੀ ਡਿਟਰੋਇਟ ਵੀ ਮੀਟਿੰਗਸ ਰੱਖੀਆਂ ਹੋਈਆਂ ਸੀ ਔਰ ਕਲਾਮਾਜ਼ੂ ਵੀ ਔਰ ਅਚਾਨਕ ਸਨੋ ਸਟਾਰਮ ਅੱਜ ਜਿਹੜੇ ਰਾਤ ਨੂੰ ਸ਼ੁਰੂ ਹੋਣਾ ਥੋੜੇ ਲੇਟ ਆਵਰਸ ਔਰ ਉਹਦੀ ਵਜ੍ਹਾ ਕਰਕੇ ਸਾਰੀਆਂ ਫਲਾਈਟਸ ਕੈਂਸਲਡ ਨੇ ਔਰ ਇਸ ਲਈ ਜਿਨ੍ਹਾਂ ਨੂੰ ਸਾਡੀ ਇੰਤਜ਼ਾਰ ਸੀ ਔਰ ਸਾਡੇ ਅੰਦਰ ਵੀ ਚਾਹ ਸੀ ਕਿ ਅਸੀਂ ਮਿਲਣਾ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਔਰ ਆਉਣ ਵਾਲੇ ਸਮੇਂ 'ਚ ਜਦੋਂ ਵੀ ਕੋਈ ਹੋਰ ਢੁਕਵਾਂ ਯੋਗ ਟਾਈਮ ਹੋਇਆ ਤੇ ਅਸੀਂ ਇਸ ਬੈਲਟ ਦੇ ਆਪਣੇ ਵੀਰਾਂ ਭੈਣਾਂ ਦੇ ਦੀਦਾਰ ਕਰਾਂਗੇ ਅੱਜ ਦੇ ਪ੍ਰੋਗਰਾਮ ਨੂੰ ਕੈਲੀਫੋਰਨੀਆ ਤੋਂ ਵੀਰ ਪ੍ਰੀਤ ਸਿੰਘ ਬੈਣੀਪਾਲ ਉਹਨਾਂ ਨੇ ਸਪਾਂਸਰ ਕੀਤਾ ਔਰ ਜਿਵੇਂ ਤੁਸੀਂ ਉਹਨਾਂ ਦਾ ਮੈਸੇਜ ਦਿੱਤਾ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡੀ ਯੰਗਰ ਜਨਰੇਸ਼ਨ ਖਾਸ ਤੌਰ ਤੇ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੀ ਹੈ ਕਿਉਂਕਿ ਅਸੀਂ ਜਦੋਂ ਲਗਭਗ 30-32 ਸਾਲ ਪਹਿਲਾਂ ਇਸ ਸਾਰੇ ਫੀਲਡ ਨੂੰ ਅਮਰੀਕਾ ਦੀ ਧਰਤੀ ਤੇ ਸ਼ੁਰੂ ਕੀਤਾ ਤੇ ਮੈਨੂੰ ਯਾਦ ਹੈ ਕਿ ਜਿਹੜਾ ਡਾਇਰੈਕਟ ਕਮਿਊਨੀਕੇਸ਼ਨ ਤਾਂ ਦੀਵਾਨਾਂ ਦੇ ਵਿੱਚ ਹੀ ਹੁੰਦੀ ਸੀ ਤੁਸੀਂ ਐਡਰੈਸ ਕਰਦੇ ਸੀ ਔਰ ਮੈਂ ਇੱਕ ਪੈਟਰਨ ਜਿਹੜਾ 1991 ਚ ਫੋਲੋ ਕੀਤਾ ਉਸ ਪੀਰੀਅਡ ਜਿਹਨੂੰ ਬਹੁਤ ਪਸੰਦ ਕੀਤਾ ਗਿਆ ਥਰੂ ਆਊਟ ਅਮਰੀਕਾ ਕੈਨੇਡਾ ਕਿਉਂਕਿ ਉਹ ਪੀਰੀਅਡ ਸੀ 91 ਬਿਗਨਿੰਗ ਦਾ ਜਦੋਂ ਜੂਨ 1984 ਤੋਂ ਬਾਅਦ ਜਿਹੜਾ ਦੁਨੀਆ ਭਰ ਦੇ ਵਿੱਚ ਸਿੱਖਾਂ 'ਚ ਇੱਕ ਜਜ਼ਬਾਤੀ ਉਭਾਰ ਸੀ
ਉਹ ਠੰਡਾ ਹੋ ਚੁੱਕਾ ਸੀ, ਕਿਉਂਕਿ ਆਲਰੇਡੀ ਇੰਡੀਅਨ ਏਜੰਸੀਆਂ ਨੇ 1985 ਦੇ ਵਿੱਚ ਏਅਰ ਇੰਡੀਆ ਡਿਜ਼ਾਸਟਰ ਕਰਵਾ ਕੇ, ਜਿਹਦਾ ਮਾਸਟਰਮਾਈਂਡ ਰਿਪੁਦਮਨ ਸਿੰਘ ਮਰਕ ਅੱਜ ਕੱਲ੍ਹ ਮੋਦੀ ਦੇ ਗੁਣ ਗਾਇਨ ਕਰ ਰਿਹਾ। ਸੋ ਆਲਰੇਡੀ ਇੰਟਰਨੈਸ਼ਨਲੀ ਜਿਹੜੀ ਥੋੜੀ ਬਹੁਤ ਪਹਿਲਾਂ ਸਿੰਪੈਥੀ ਅਮਰੀਕਨ ਕਾਂਗਰਸਮੈਨ, ਸੈਨੇਟਰ ਜਾਂ ਦੂਸਰੇ ਤਬਕੇ 'ਚ ਸੀ, ਉਹ ਬਿਲਕੁਲ ਟੁੱਟ ਚੁੱਕੀ ਸੀ। ਔਰ ਨਾਲ ਦੀ ਨਾਲ ਕਿਉਂਕਿ ਉੱਥੇ ਵੀ ਭਾਰਤੀ ਹਕੂਮਤ ਨੇ ਇਹ ਇੱਕ ਪਾਸੇ ਆਪਣਾ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਸੀ, ਹਾਲਾਂ ਸਿੱਖਾਂ ਨੇ ਤਾਂ ਪ੍ਰੋਪੇਗੈਂਡਾ ਬਾਏ ਨਹੀਂ ਕੀਤਾ 84 ਤੋਂ ਇੱਕਦਮ ਬਾਅਦ, ਲੇਕਿਨ ਫਿਰ ਜਿਹੜਾ ਦੂਸਰਾ ਉਹਨਾਂ ਨੇ ਜਿਹੜਾ ਏਜੰਸੀਆਂ ਦਾ ਫੁੱਲ ਫਲੈਜਡ ਆਪਰੇਸ਼ਨ ਸੀ, ਆਪਰੇਸ਼ਨ ਬਲੈਕ ਥੰਡਰ 1 ਜਿਹਨੂੰ ਇਹਨਾਂ ਨੇ ਨਾਂ ਦਿੱਤਾ, ਔਰ ਇਹ ਆਪਰੇਸ਼ਨ ਬਲੈਕ ਥੰਡਰ ਇਹਨਾਂ ਦੇ ਆਪਣੇ ਏਜੰਸੀਆਂ ਦੇ ਬੰਦੇ, ਇਹਨਾਂ ਨੇ ਸਿੱਖੀ ਬਾਣੇ ਵਾਲੇ ਜਿਹੜੇ ਨੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਵਾਏ। ਬਹੁਤ ਸਾਰੇ ਉੱਥੇ ਜਿਹੜੇ ਨੇ ਗੈਰ ਇਖਲਾਕੀ ਕੰਮ ਹੋਏ। ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਇਲਾਕਿਆਂ ਦੇ ਵਿੱਚ ਥੋੜੇ ਬਹੁਤ ਖਾਂਦੇ ਪੀਂਦੇ ਟੱਬਰ ਸੀ, ਉੱਥੋਂ ਚਿੱਠੀਆਂ ਲਿਖ ਕੇ ਕਿ ਇੰਨਾ ਪੈਸਾ ਲੈ ਕੇ ਕਮਰਾ ਨੰਬਰ ਫਲਾਣੇ 'ਚ ਆ ਜਾਓ, ਢਿਮਕਾ ਨੰਬਰ 'ਚ ਆ ਜਾਓ। ਸੋ ਕੁੱਲ ਮਿਲਾ ਕੇ ਇਸ ਮਾਹੌਲ ਨੂੰ ਉਹਨਾਂ ਨੇ ਸਿਰਜਿਆ। ਔਰ ਬਾਅਦ ਦੇ ਵਿੱਚ ਏਜੰਸੀਆਂ ਨੇ, ਕਿਉਂਕਿ ਉਦੋਂ ਤੱਕ KP ਗਿੱਲ ਨੂੰ ਹੈਲਮ ਆਫ ਅਫੇਅਰਸ ਦੇ ਲੈ ਆਏ ਹੋਏ ਸੀ, ਔਰ ਬਾਅਦ ਦੇ ਵਿੱਚ ਇਹ ਜਿਹੜਾ ਮੈਂ 88 ਦੀ ਗੱਲ ਕਰ ਰਿਹਾ, ਕਿਉਂਕਿ ਪਹਿਲਾ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਇਹਨਾਂ ਨੇ ਪਹਿਲਾ ਆਪਰੇਸ਼ਨ, ਉਹ ਤਾਂ ਖਾਲਿਸਤਾਨ ਦੀ ਡੈਕਲੇਰੇਸ਼ਨ ਤੋਂ ਬਾਅਦ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਹੈ, ਤੇ 30 ਅਪ੍ਰੈਲ ਨੂੰ ਨੈਸ਼ਨਲ ਗਾਰਡਸ ਜਿਹੜੇ ਨੇ ਪਹਿਲੀ ਵਾਰ ਸੈਂਟਰਲ ਫੋਰਸਿਸ ਇਸਤੇਮਾਲ ਹੋਈਆਂ। ਫੌਜ ਜੂਨ 84 ਦਾ ਫੌਜ ਹੋਈ, ਪਰ ਇਹ ਜਿਹੜੇ ਨੈਸ਼ਨਲ ਗਾਰਡਸ ਇਹਨਾਂ ਨੇ ਬਣਾਏ, ਇਹ 30 ਅਪ੍ਰੈਲ ਨੂੰ ਦਰਬਾਰ ਸਾਹਿਬ ਦੇ ਅੰਦਰ ਵਾੜੇ ਗਏ, ਔਰ ਉੱਥੇ ਕਈ ਅਖੰਡ ਪਾਠ ਸਾਹਿਬ ਖੰਡਿਤ ਹੋਏ, ਕੁਝ ਸ਼ਹੀਦੀਆਂ ਵੀ ਹੋਈਆਂ। ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਐਕਟਿੰਗ ਜਥੇਦਾਰ ਬਣਾਏ ਗਏ ਸੀ ਅਕਾਲ ਤਖਤ ਸਾਹਿਬ ਦੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲੇਕਿਨ ਜਿਹੜਾ ਇਹਨਾਂ ਨੇ ਮਨਸ਼ਾ ਦੱਸੀ ਸੀ ਕਿ ਜੀ ਅਸੀਂ ਜਿਹੜੇ ਪੰਥਕ ਕਮੇਟੀ ਦੇ 5 ਮੈਂਬਰਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਕੀਤਾ, ਉਹਨਾਂ ਨੂੰ ਫੜਨਾ, ਉਸ 'ਚੋਂ ਨਾ ਕਾਮਯਾਬ ਹੋਏ, ਕਿਉਂਕਿ ਉਹ ਐਲਾਨ ਕਰਨ ਦੇ ਨਾਲ ਹੀ ਆਪਣਾ ਪਹਿਰਾਵਾ ਬਦਲ ਕੇ ਦਰਬਾਰ ਸਾਹਿਬ ਕੰਪਲੈਕਸ 'ਚੋਂ ਨਿਕਲ ਗਏ। ਇਹ ਜਿਹੜਾ ਦੂਸਰਾ ਸੋ ਕਾਲਡ ਇਹਨਾਂ ਨੇ, ਕਿਉਂਕਿ ਲਫ਼ਜ਼ ਜਦੋਂ ਅਸੀਂ ਆਪਰੇਸ਼ਨ ਜਾਂ ਉਹਨਾਂ ਦਾ ਕੋਡ ਨੇਮ ਵਰਤਦੇ ਹਾਂ ਤੇ ਇਹ ਦੱਸਣ ਲਈ ਹੈ, ਕਿਉਂਕਿ ਬਹੁਤ ਸਾਰੀ ਡਾਕੂਮੈਂਟੇਸ਼ਨ ਉਸ ਨਾਂ ਥੱਲੇ ਇਹਨਾਂ ਨੇ ਕੀਤੀ ਹੋਈ ਹੈ, ਔਰ ਇਹਨਾਂ ਨੇ ਬੜੇ ਬੜੇ ਫੈਂਸੀ ਨਾਂ ਜਿਹੜੇ ਨੇ ਉਹ ਦਿੱਤੇ ਸਿੱਖਾਂ ਦੀ ਨਸਲਕੁਸ਼ੀ ਲਈ। ਜਿਵੇਂ ਜੂਨ 84 ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ। ਫਿਰ ਉਸ ਤੋਂ ਇੱਕਦਮ ਬਾਅਦ ਜਿਹੜੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨੀ ਫੜ ਕੇ ਗ੍ਰਿਫਤਾਰੀਆਂ ਔਰ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਉਸ ਦਾ ਨਾਂ ਆਪਰੇਸ਼ਨ ਵੁੱਡ ਰੋਜ਼ ਦਿੱਤਾ ਗਿਆ ਕਿ ਜੰਗਲੀ ਗੁਲਾਬ ਦਾ ਫੁੱਲ। ਔਰ ਇਹ ਜਿਹੜਾ ਮੈਂ 30 ਅਪ੍ਰੈਲ 1986 ਨੂੰ ਜਦੋਂ ਕਮਾਂਡੋ ਦਰਬਾਰ ਸਾਹਿਬ ਕੰਪਲੈਕਸ 'ਚ ਅਟੈਕ ਕਰਦੇ ਨੇ, ਅੰਦਰ ਐਂਟਰ ਕਰਦੇ ਨੇ, ਇਹਦਾ ਨਾਮ ਬਲੈਕ ਥੰਡਰ 1 ਦਿੱਤਾ ਗਿਆ ਕਿ ਕਾਲੀ ਗਰਜ, ਇਹਨਾਂ ਦੀਆਂ ਆਪਣੀਆਂ ਕਾਲੀਆਂ ਕਰਤੂਤਾਂ ਦੀ ਲਾਈਨ। ਲੇਕਿਨ ਇਹਨਾਂ ਨੂੰ ਕਿਉਂਕਿ ਜੂਨ 84 ਦੀ ਜਿਹੜੀ ਸਿੱਖਾਂ ਦੀ ਯੋਧਿਆਂ ਦੀ ਰੈਜ਼ਿਸਟੈਂਸ ਸੀ ਉਹ ਬਹੁਤ ਚੁੱਭਦੀ ਸੀ, ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਉਹਨਾਂ ਨੇ ਜਿਹੜਾ ਲਾਸਟ ਬ੍ਰੈਥ ਐਂਡ ਬੁਲੇਟ ਤੱਕ ਲੜ ਕੇ ਇਹਨਾਂ ਦੀ ਫੌਜ 72 ਘੰਟੇ ਰੋਕ ਕੇ ਰੱਖੀ। ਸੋ ਇਹ ਜਿਹੜਾ ਇੱਕ ਸਿੰਘਾਂ ਦੀ ਬਹਾਦਰੀ ਦਾ ਇੱਕ ਛਾਪ ਬਣੀ ਸੀ, ਉਹਨੂੰ ਵੀ ਉਹ ਤੋੜਨਾ ਚਾਹੁੰਦੇ ਸੀ, ਔਰ ਇਹਨੂੰ ਦਰਬਾਰ ਸਾਹਿਬ ਤੇ ਹਮਲੇ ਨੂੰ ਇੱਕ ਆਮ ਜਿਹੀ ਘਟਨਾ ਬਣਾਉਣਾ ਚਾਹੁੰਦੇ ਸੀ। ਇਹੀ ਕਾਰਨ ਹੈ ਕਿ ਜਿਹੜਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ 2 ਦਾ ਜਿਹਨੂੰ ਨਾਂ ਦਿੱਤਾ, ਔਰ ਇਹਨਾਂ ਨੇ ਜਿਸ ਅੰਦਾਜ਼ 88 ਦੇ ਵਿੱਚ ਇਸ ਨੂੰ ਸਰੰਜਾਮ ਦਿੱਤਾ, ਉਹ ਸਾਰੇ ਉਹਨਾਂ ਦੇ ਬੰਦੇ ਸੀ। ਲੇਕਿਨ ਦੁਨੀਆ ਭਰ ਦਾ ਮੀਡੀਆ ਸੱਦਿਆ ਗਿਆ, ਈਵਨ ਅੰਮ੍ਰਿਤਸਰ ਦੇ ਵਿੱਚ ਵੀ ਕਰਫਿਊ ਨਹੀਂ ਸੀ ਲਾਇਆ ਗਿਆ, ਸਿਰਫ ਦਰਬਾਰ ਸਾਹਿਬ ਦੀ ਆਲੇ ਦੁਆਲੇ, ਔਰ ਉਹਨਾਂ ਦੇ ਸਨਾਈਪਰ ਸ਼ੂਟਰ ਜਿਹੜੇ ਨੇ ਉਹ ਉੱਚੀਆਂ ਬਿਲਡਿੰਗਾਂ ਤੇ ਬਹਿ ਗਏ, ਔਰ ਇੰਟਰਨੈਸ਼ਨਲ ਮੀਡੀਆ ਔਰ ਦੂਜਾ ਅਖੀਰ ਦੱਸਿਆ ਕਿ ਜੀ ਕਿਵੇਂ 110 ਦੇ ਕਰੀਬ ਬੰਦੇ ਉਹ ਲੰਬੇ ਚੋਲੇ ਪਾਏ ਹੋਏ ਔਰ ਬਾਹਾਂ ਖੜੀਆਂ ਕਰਕੇ ਅੰਦਰੋਂ ਨਿਕਲੇ, ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਕੀ। ਔਰ ਉਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਉਹਨਾਂ ਤੋਂ ਇਸ ਕਿਸਮ ਦੀਆਂ ਕਾਲੀਆਂ ਕਰਤੂਤਾਂ ਕਰਵਾਈਆਂ ਹੋਈਆਂ ਸੀ ਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰਾਹਤ ਸੀ ਕਿ ਇਹਨਾਂ ਤੋਂ ਜਾਨ ਛੁੱਟੀ ਹੈ, ਪਰ ਮਕਸਦ ਬਦਨਾਮੀ ਵੀ ਸੀ। ਔਰ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਇਸ ਕਿਸਮ ਦੇ ਲੋਕਾਂ ਨੂੰ ਵਾੜ ਕੇ
ਜੂਨ 84 ਦੀ ਗਲੋਰੀ ਨੂੰ ਧੁਮਰਾ ਕਰਨਾ ਵੀ ਸੀ, ਕਿਉਂਕਿ ਜੋ ਪ੍ਰਚਾਰ ਜੂਨ 84 ਬਾਰੇ ਇਹਨਾਂ ਨੇ ਕੀਤਾ ਸੀ ਇੱਕਦਮ ਬਾਅਦ ਕਿ ਜੀ ਉੱਥੋਂ ਔਰਤਾਂ ਮਿਲੀਆਂ, ਪ੍ਰੈਗਨੈਂਟ ਔਰਤਾਂ ਮਿਲੀਆਂ, ਉੱਥੋਂ ਡਰੱਗਸ ਮਿਲੇ, ਉੱਥੋਂ ਇਹ ਮਿਲੇ, ਜਿਹੜਾ ਬਾਅਦ 'ਚ ਉਹਨਾਂ ਨੇ ਹਾਲਾਂਕਿ ਡਿਨਾਈ ਕੀਤਾ, ਲੇਕਿਨ ਇੱਕ ਵਾਰ ਇਸ ਕਿਸਮ ਦਾ ਪ੍ਰੋਪੇਗੈਂਡਾ ਪੂਰੇ ਜ਼ੋਰ ਨਾਲ ਕੀਤਾ ਹੋਇਆ ਸੀ। ਸੋ ਇਹ ਇੱਕਦਮ ਬਾਅਦ ਜਿਹੜਾ ਇਹਨਾਂ ਦੀ ਇਸ ਕਿਸਮ ਦੀ ਕਾਰਵਾਈ ਸੀ, ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਾਂ ਦੂਜੇ ਕੋਈ ਤੁਹਾਡੇ ਕੋਲ ਸਾਧਨ ਹੀ ਨਹੀਂ ਸੀ ਕਿ ਤੁਸੀਂ ਕੋਈ ਗੱਲ ਕਰੋ। ਔਰ ਇਸ ਤੋਂ ਇਲਾਵਾ ਫਿਰ 88 ਤੋਂ ਲੈ ਕੇ 90-91 ਤੱਕ ਹੋਰ ਘਟਨਾਵਾਂ ਜਿਹੜੀਆਂ ਪੰਜਾਬ 'ਚ ਇਹਨਾਂ ਨੇ ਜਿਹੜੇ ਬਲੈਕ ਕੈਟਸ ਜੁਝਾਰੂ ਕਾਡਰ ਦੇ ਵਿੱਚ ਵਾੜੇ, ਉਹਨਾਂ ਰਾਹੀਂ ਇਸ ਕਿਸਮ ਦੀਆਂ ਕਰਤੂਤਾਂ ਕਰਵਾਈਆਂ ਗਈਆਂ ਸੀ ਕਿ ਬਾਹਰ ਜਿਹੜੀ ਜਦੋਂ ਅਸੀਂ 91 ਦੇ ਵਿੱਚ ਨਵੰਬਰ 'ਚ ਇਸ ਸੇਵਾ ਨੂੰ ਸ਼ੁਰੂ ਕੀਤਾ ਤੇ ਇੱਕ ਬਹੁਤ ਲੋ ਸੀ, ਡਿਕਲਾਈਨ ਸੀ, ਕੋਈ ਕਿਸੇ ਦੀ ਹਮਦਰਦੀ ਨਹੀਂ ਸੀ, ਰਾਦਰ ਕੋਈ ਫੇਸ ਨਹੀਂ ਸੀ ਕਰਨਾ ਚਾਹੁੰਦਾ ਦੂਸਰੇ ਨੂੰ। ਔਰ ਅਸੀਂ ਜਦੋਂ ਨਵੰਬਰ 91 ਤੋਂ ਇਸ ਦੀ ਸ਼ੁਰੂਆਤ ਕੀਤੀ, ਔਰ ਮੇਰਾ ਇਹ ਪੈਟਰਨ ਸੀ, ਮੈਂ ਕੋਸਟ ਟੂ ਕੋਸਟ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਗਿਆ ਦੀਵਾਨ ਨੂੰ ਐਡਰੈਸ ਕਰਨਾ, ਔਰ ਉਸ ਤੋਂ ਬਾਅਦ ਆਪਣੇ ਐਡਰੈਸ ਦੇ ਵਿੱਚ ਮੈਂ ਕਹਿੰਦਾ ਸੀ ਕਿ ਜਿਉਂ ਹੀ ਦੀਵਾਨ ਖਤਮ ਹੋਏਗਾ ਔਰ ਉਸ ਤੋਂ ਬਾਅਦ ਜਿਨ੍ਹਾਂ ਨੂੰ ਵੀ ਕੋਈ ਸਵਾਲ ਨੇ, ਜਿਨ੍ਹਾਂ ਦੇ ਕੋਈ ਕਮੈਂਟ ਨੇ, ਜਿਨ੍ਹਾਂ ਦੀਆਂ ਕੋਈ ਗ੍ਰੀਵੈਂਸਿਸ ਨੇ, ਉਹ ਰੁਕਣ ਔਰ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਸੁਣਾਂਗੇ ਔਰ ਗੱਲਬਾਤ ਕਰਾਂਗੇ। ਸੋ ਕਈ ਵਾਰ 100 150 ਜਿਹੜੇ ਨੇ ਉਹਨਾਂ 'ਚ ਕਈ ਵਾਰ ਤਿੱਖੀਆਂ ਝੜਪਾਂ ਵਾਲਾ ਮਾਹੌਲ ਵੀ ਬਣਨ ਵਾਲਾ ਹੁੰਦਾ ਸੀ, ਕੁਝ ਜੈਨੂਇਨਲੀ ਗਰੀਵਡ ਸੀ, ਕੁਝ ਜਿਹੜੇ ਨੇ ਸਰਕਾਰੀ ਪ੍ਰੋਪੇਗੈਂਡੇ ਦਾ ਸ਼ਿਕਾਰ ਸੀ। ਸੋ ਮੈਂ ਇੱਕ ਕਮਿਊਨੀਕੇਸ਼ਨ ਦੀ ਗੱਲ ਕਰ ਰਿਹਾ। ਸੋ ਉਹ ਜਿਹੜਾ ਅਮਰੀਕਾ ਕੈਨੇਡਾ ਭਾਰਤ ਦੇ ਵਿੱਚ 1 to 1, ਔਰ ਮੈਨੂੰ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਭਰੋਸਾ ਸੀ ਔਰ ਹੈ ਕਿ ਸਾਡਾ ਕੇਸ ਇੰਨਾ ਸੱਚ, ਹੱਕ, ਇਨਸਾਫ ਤੇ ਆਧਾਰਿਤ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਕੋਰਟ, ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟੀਨੀ ਨੂੰ ਸਟੈਂਡ ਕਰ ਸਕਦਾ ਹੈ। ਸੋ ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਇਹੋ ਜਿਹਾ ਬਣ ਗਿਆ ਸੀ, ਸਾਡੇ ਵੀ ਜਿਹੜੇ ਬਹੁਤ ਗਰਮ ਸੁਭਾਅ ਦੇ, ਤੱਤੇ ਜਾਂ ਜਜ਼ਬਾਤੀ ਹੋਏ ਵੀਰ ਸੀ, ਜਿਹੜਾ ਵੀ ਕੋਈ ਜੈਨੂਇਨ ਸਵਾਲ ਵੀ ਕਰਦਾ ਸੀ ਉਹਦੇ ਤੇ ਗਦਾਰ ਦਾ ਲੇਬਲ ਲਾ ਦਿੰਦਾ ਸੀ ਜਾਂ ਮਾਰਨ ਕੁੱਟਣ ਵਾਲਾ ਕੰਮ ਤਾਂ ਆਮ ਜਿਹਾ ਸੀ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਔਰ ਅੱਜ ਵੀ ਮੈਂ ਸਮਝਦਾ ਵੀ ਸਾਨੂੰ ਈਵਨ ਆਪਣਾ ਕੇਸ ਪਲੀਡ ਕਰਨ ਲਈ ਉੱਚੀ ਆਵਾਜ਼ ਕਰਨ ਦੀ ਲੋੜ ਵੀ ਨਹੀਂ ਹੈ, ਸ਼ਾਊਟ ਕਰਨ ਦੀ ਲੋੜ ਨਹੀਂ। ਤੁਸੀਂ ਫੈਕਟਸ ਜਦੋਂ ਸਾਹਮਣੇ ਰੱਖਦੇ ਹੋ ਤੇ ਅਲਟੀਮੇਟਲੀ ਜਿਹੜੀ ਬੈਸਟ ਜਜਮੈਂਟ ਹੁੰਦੀ ਹੈ ਉਹ ਤਾਂ ਲੋਕਾਂ ਦੀ ਹੁੰਦੀ ਹੈ। ਜੇ ਤੁਸੀਂ ਆਪਣਾ ਕੇਸ ਖੂਬਸੂਰਤੀ ਦੇ ਨਾਲ, ਤੱਥਾਂ ਦੇ ਨਾਲ, ਬਿਨਾਂ ਕਿਸੇ ਬਾਇਸ ਤੋਂ ਪੇਸ਼ ਕਰਦੇ ਹੋ, ਜਿੱਥੇ ਤੁਸੀਂ ਗਲਤ ਹੋ ਉਸ ਨੂੰ ਤੁਸੀਂ ਮੰਨਦੇ ਹੋ ਤੇ ਹਮਦਰਦੀ ਤੁਹਾਡੇ ਨਾਲ ਹੁੰਦੀ ਹੈ। ਔਰ ਇਹ ਕੇਸ ਸਾਡਾ, ਜਿਵੇਂ ਮੈਂ ਕਿਹਾ ਵੀ ਇਹ ਕਿਸੇ ਵੀ ਦੁਨੀਆ ਦੀ ਅਦਾਲਤ ਦੀ ਜਿਹੜੀ ਹੈ ਉਹ ਸਕਰੂਟਨੀ ਉਹਨੂੰ ਸਟੈਂਡ ਕਰ ਸਕਦਾ। ਸੋ ਇਹ ਇੱਕ ਬੜਾ ਇਫੈਕਟਿਵ ਤਰੀਕਾ ਉਦੋਂ ਸਾਹਮਣੇ ਆਇਆ। ਫਿਰ ਜਿਵੇਂ ਮੈਂ ਅਕਸਰ ਦੱਸਿਆ ਕਿ ਅਸੀਂ 92-93 ਦੇ ਵਿੱਚ ਜਿਹੜੀ ਚੜ੍ਹਦੀ ਕਲਾ ਅਖਬਾਰ ਆਲਰੇਡੀ ਚੱਲਦੀ ਸੀ ਔਰ ਥੋੜਾ ਬਹੁਤ ਕ੍ਰਾਈਸਿਸ ਉਹਦੇ 'ਚ ਆਇਆ, ਉਸ ਦੇ ਮੈਂ ਜਿਹੜਾ ਐਡੀਟੋਰੀਅਲ ਬੋਰਡ ਦਾ ਜਿਹੜਾ ਉਹ ਚੀਫ ਦੇ ਤੌਰ ਤੇ ਐਡੀਟੋਰੀਅਲ ਲਿਖਣੇ ਸ਼ੁਰੂ ਕੀਤੇ, ਜਿਹੜਾ ਕੋਵਿਡ ਦੇ ਚਲਦਿਆਂ ਤੱਕ ਇਹ ਵਰੇ 'ਚ ਰਹੇ। ਇਹ ਵੀ ਇੱਕ ਆਪਣੇ ਢੰਗ ਦੇ ਨਾਲ ਜਿਹੜਾ ਅਸੀਂ ਚੜ੍ਹਦੀ ਕਲਾ ਜਿੱਥੇ ਹੋਰ ਵੀ ਲੇਖ ਔਰ ਦੂਸਰੇ ਛਾਪਦਾ ਸੀ, ਸਰੀ ਤੋਂ ਛਪਦੇ ਆ, ਉੱਥੇ ਐਡੀਟੋਰੀਅਲ ਹਰ ਹਫਤੇ, ਕਿਉਂਕਿ ਹਫਤਾਵਾਰੀ ਸੀ ਚੜ੍ਹਦੀ ਕਲਾ, ਇਹ ਦੁਨੀਆ ਦੇ ਮਸਲਿਆਂ ਨੂੰ ਵੀ ਜਿਹੜਾ ਹੈ ਉਹ ਇੱਕ ਸਿੱਖੀ ਨਜ਼ਰੀਏ ਤੋਂ ਔਰ ਪੰਜਾਬੀ ਜ਼ਬਾਨ ਦੇ ਵਿੱਚ ਉਸ ਨੂੰ ਡਿਸਕਸ ਕਰਦਾ ਸੀ। ਔਰ ਮੈਂ ਜਿਵੇਂ ਕੱਲ ਸ਼ਾਮ ਨੂੰ ਸਾਡੇ ਮਹਿਮਾਨ ਵੀ ਆਏ ਹੋਏ ਸੀ ਕੁਛ ਮਿਲਣ ਵਾਲੇ, ਔਰ ਕੁਦਰਤੀ ਸਾਡੇ ਮਿੱਤਰ ਔਰ ਬੜੇ ਵਿਊਅਰ ਸਾਡੇ ਪਿਆਰੇ ਅੰਸਾਰੀ ਸਾਹਿਬ ਜਿਹੜੇ ਸਾਨੂੰ ਆ ਕੇ ਇੱਥੇ ਮਿਲੇ ਵੀ, ਉਹਨਾਂ ਦਾ ਬੇਟਾ ਇੱਥੇ ਬਰੁਕਲਿਨ ਰਹਿੰਦਾ ਹੈ, ਉਹਨਾਂ ਵੱਲੋਂ ਕੱਲ ਇੱਕ ਮੇਲ 'ਚ ਲੈਟਰ ਆਇਆ, ਇੱਕ ਛੋਟਾ ਸੀ ਐਨਵੈਲਪ, ਔਰ ਉਹਦੇ 'ਚ ਮੈਂ ਦੇਖਿਆ ਵੀ ਇੱਕ ਬੜੀ ਖੂਬਸੂਰਤ ਨੈਕਟਾਈ ਸੀ ਔਰ ਉਹ ਉਹਨਾਂ ਵੱਲੋਂ ਸੀ, ਉਹਨਾਂ ਦੇ ਬੇਟੇ ਨੇ ਲਿਖਿਆ ਕਿ ਮੇਰੇ ਡੈਡੀ ਲਾਹੌਰ ਤੋਂ ਤੁਹਾਡਾ ਪ੍ਰੋਗਰਾਮ ਰੋਜ਼ਾਨਾ ਸ਼ੌਕ ਨਾਲ ਦੇਖਦੇ ਨੇ ਤੇ ਉਹਨਾਂ ਨੇ ਤੁਹਾਨੂੰ ਇਹ ਗਿਫਟ ਭੇਜੀ ਹੈ। ਹੁਣ ਮੈਂ ਔਰ ਅੱਜ ਹੀ ਖਾਲਸਾ ਫਰਨੀਚਰ ਟੋਰਾਂਟੋ ਤੋਂ ਉਹਨਾਂ ਦੇ ਸਰ ਸਾਹਿਬ ਦੀ ਕਾਲ ਵੀ ਆਈ ਤੇ ਉਹ ਵੀ ਜ਼ਿਕਰ ਕਰ ਰਹੇ ਸੀ ਕਿ ਵੀ ਇਹ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਵੀ ਕਹਿਣਾ ਸੀ, ਉਹ ਕਹਿੰਦਾ ਵੀ ਸਾਡੇ ਕੋਲ ਜਦੋਂ ਪਾਕਿਸਤਾਨੀ ਕਸਟਮਰ ਆਉਂਦੇ ਨੇ, ਉਹ ਵੱਡਾ ਉਹਨਾਂ ਦਾ ਫਰਨੀਚਰ ਮੈਨੂਫੈਕਚਰਿੰਗ ਦਾ ਕੰਮ ਹੈ ਗਲੋਬਲ ਲੈਵਲ ਦਾ, ਤੇ ਉਹ ਕਹਿੰਦੇ ਨੇ ਕਿ ਵੀ ਜਦੋਂ ਹੀ ਉਹ ਕਰਦੇ ਨੇ ਉਹ TV 84 ਦਾ ਜ਼ਿਕਰ ਕਰਨਗੇ। ਉਹ ਕਹਿੰਦੇ ਜੀ ਇੰਨੇ ਪਾਕਿਸਤਾਨੀ ਵੀਰ ਭੈਣਾਂ ਨਾਲ ਜੁੜੇ ਹੋਏ ਨੇ ਤੁਹਾਡੇ, ਉਹਨਾਂ ਨੇ ਕਿਹਾ ਵੀ ਤੁਸੀਂ ਇਹ ਜਿਹੜਾ ਡਾਇਲੌਗ ਓਪਨ ਕੀਤਾ ਹੈ ਔਰ ਇਹ ਜਿਹੜੇ ਬਹੁਤ ਸਾਰੇ
ਹਨੇਰਾ ਇਹਨਾਂ ਨੇ ਬਣਾਇਆ ਹੋਇਆ ਸੀ 47 ਦੇ ਦੌਰ ਨੂੰ ਔਰ ਇਤਿਹਾਸ ਨੂੰ। ਸੋ ਮੈਂ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਵੀਰਪ੍ਰੀਤ ਸਿੰਘ ਬੈਣੀਪਾਲ ਹੋਰਾਂ ਵੱਲੋਂ ਮੀਡੀਆ ਦੇ ਇੰਪੋਰਟੈਂਸ ਦੀ, ਸੋ ਅਸੀਂ ਇਸ ਸਫ਼ਰ ਨੂੰ 1 to 1 ਉਸ ਜ਼ਮਾਨੇ 'ਚ अर्ਲੀ 90s ਫਿਰ ਪ੍ਰਿੰਟ ਮੀਡੀਆ ਰਾਹੀਂ, ਫਿਰ ਜ਼ਾਹਰ ਹੈ ਰੇਡੀਓ ਵੇਵਸ, ਔਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ ਅੱਜ ਦੀ ਆਵਾਜ਼ ਪ੍ਰੋਗਰਾਮ ਸਰ ਸੁਖਦੇਵ ਸਿੰਘ ਗਿੱਲ ਜਿਹੜੇ ਲਗਭਗ ਪਿਛਲੇ 25 ਸਾਲ ਤੋਂ ਰਨ ਕਰਦੇ ਨੇ, ਉਸ ਦੇ ਉੱਤੇ ਮੈਂ ਰੈਗੂਲਰਲੀ ਹੁੰਦਾ। ਸੋ ਇਹ ਅਸੀਂ ਇਹ ਸਮਝਦੇ ਹਾਂ ਕਿ ਵੀ ਅੱਜ ਦੇ ਪੀਰੀਅਡ 'ਚ ਇਲੈਕਟ੍ਰੋਨਿਕ ਮੀਡੀਆ ਔਰ ਖਾਸ ਤੌਰ ਤੇ ਜਿਵੇਂ TV 84 ਨੇ ਪਿਛਲੇ 9-10 ਸਾਲ ਦੇ ਵਿੱਚ ਇੱਕ ਆਪਣੀ ਥਾਂ ਬਣਾਈ ਹੈ, ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਸਾਡੀ ਯੰਗਰ ਕਿਉਂਕਿ ਇਹ ਜਨਰੇਸ਼ਨ ਨੇ ਇਹ ਬਿਲਕੁਲ ਵੱਖਰੀ ਜਨਰੇਸ਼ਨ ਹੋ ਗਈ। अर्ਲੀ 90s ਦੀ ਉਹ ਥੋੜੀ ਪ੍ਰਿੰਟ ਮੀਡੀਆ ਨਾਲ ਵੀ ਜੁੜੀ ਸੀ ਜਾਂ ਉਸ ਤੋਂ ਵੀ ਪਹਿਲਾਂ ਜਿਹੜੇ ਨੇ ਉਹ 1 to 1 ਕੰਟੈਕਟ ਉਹਦੇ ਲਈ ਗੁਰਦੁਆਰੇ ਜਾਂ ਵੱਡੇ ਦੀਵਾਨ ਜਾਂ ਮੇਲੇ ਜਿਹੜੇ ਹੁੰਦੇ ਨੇ, ਇਕੱਠ ਹੁੰਦੇ ਨੇ, ਜਾਂ ਜਿਵੇਂ ਯੂਬਾ ਸਿਟੀ ਔਰ ਦੂਸਰਾ ਉਹੀ ਇੱਕ ਸੀ ਤੁਹਾਡਾ ਮੀਟਿੰਗ ਪੁਆਇੰਟ ਜਾਂ ਕਮਿਊਨੀਕੇਟਿੰਗ ਪੁਆਇੰਟ। ਪਰ ਇਹ ਜਿਹੜੀ ਪਿਛਲੀ ਦਹਾਈ ਦੇ ਵਿੱਚ ਖਾਸ ਤੌਰ ਤੇ ਸੋਸ਼ਲ ਮੀਡੀਆ ਦਾ ਇੱਕ ਰੈਵੋਲੂਸ਼ਨ ਆਇਆ, ਇਸ ਨੇ ਜਿਹੜਾ ਉਹ ਡਬਲ ਐਜਡ ਸਵਾਰਡ ਵਾਂਗੂ ਹੈ, ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਨੈਰੇਟਿਵ ਦੇਣ ਦਾ ਮੌਕਾ ਵੀ ਮਿਲਿਆ, ਬਹੁਤ ਸਾਰੇ ਜਿਹੜੇ ਨੇ ਉਹ ਖਬਰਾਂ ਸਾਂਝੀਆਂ ਕਰਦੇ ਨੇ, ਪੰਜਾਬ 'ਚੋਂ ਵੀ ਕੁਝ ਨਿਕਲਦਾ ਹੈ ਤੇ ਉਹ ਇੱਕਦਮ ਸੋਸ਼ਲ ਮੀਡੀਆ ਤੇ ਹੁੰਦਾ ਹੈ। ਫਾਰਮਰ ਮੂਵਮੈਂਟ ਦੇ ਵੇਲੇ ਦੀ ਇੰਟੈਂਸਿਟੀ ਅਸੀਂ ਦੇਖੀ ਕਿ ਡਾਇਸਪੋਰਾ ਸਿੱਖਾਂ ਨੇ ਕਿਵੇਂ ਇਸ ਨੂੰ ਟੂ ਦਾ ਐਡਵਾਂਟੇਜ ਇਸਤੇਮਾਲ ਕੀਤਾ, ਪਰ ਅਸੀਂ ਇਸ ਦੀ ਫਲਿੱਪ ਸਾਈਡ ਵੀ ਦੇਖਦੇ ਹਾਂ ਕਿ ਕਰੈਕਟਰ ਅਸੈਸੀਨੇਸ਼ਨ ਕਿਵੇਂ ਹੁੰਦੀ ਹੈ, ਕਿਵੇਂ ਕੁਝ ਬੀਬੀਆਂ ਜਿਹੜੀਆਂ ਇੱਕ ਸਟੇਜ ਦੇ ਉੱਤੇ ਕਾਫੀ ਐਕਟਿਵ ਸੀ ਇਨੀਸ਼ੀਅਲੀ, ਉਹ ਪਿੱਛੇ ਹਟੀਆਂ ਖਾਲਿਸਤਾਨ ਦੀ ਲਹਿਰ ਨਾਲ ਰਿਲੇਟਡ, ਕਿਉਂਕਿ ਉਹਨਾਂ ਨੂੰ ਜਿਹੜਾ ਉਹਨਾਂ ਬਾਰੇ ਜਿਸ ਕਿਸਮ ਦੀ ਫਿਰ ਨੈਗੇਟਿਵਿਟੀ ਕ੍ਰੀਏਟ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਜੇ ਅਸੀਂ ਵੀ ਦੇਖੀਏ ਤੇ ਇਹ ਜੇ ਤੁਸੀਂ ਟ੍ਰੋਲਰਸ ਜਾਂ ਦੂਸਰੇ ਨੂੰ ਜਿਹੜੇ ਲੋਕ ਇਹ ਸਮਝਦੇ ਨੇ ਕਿ ਕਿਵੇਂ ਡਿਸਕਰੇਜਿੰਗ ਲਾਈਨ ਹੈ, ਤੇ ਫਿਰ ਤਾਂ ਬਹੁਤ ਕੁਝ। ਲੇਕਿਨ TV 84 ਇੱਕ ਆਵਾਜ਼ ਬਣ ਕੇ ਜਿਹੜਾ ਪੰਥ ਦੀ, ਖਾਲਿਸਤਾਨ ਦੀ ਆਜ਼ਾਦੀ ਦੀ ਔਰ ਫਰੀडम ਆਫ ਐਕਸਪ੍ਰੈਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਬੇਰੋਕ ਟੋਕ ਔਰ ਅਸੀਂ ਆਪਣੇ ਪਲੇਟਫਾਰਮ ਨੂੰ, ਇਹ ਠੀਕ ਹੈ ਕੋਵਿਡ ਦੇ ਚੱਲਦੇ ਆ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਰੁਕਾਵਟ ਆਈ ਹੈ, ਲੇਕਿਨ ਸਾਡਾ ਪਲੇਟਫਾਰਮ ਹਰ ਇੱਕ ਦੇ ਲਈ ਓਪਨ ਹੈ। ਅਸੀਂ ਕਿਸੇ ਜਥੇਬੰਦੀ ਸਾਡਾ ਇਹ ਮੰਨ ਕੇ ਤੁਰਨਾ ਹੈ ਕਿ ਭਾਈ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਲਈ, ਕੌਮੀ ਘਰ ਦੇ ਲਈ ਸਟਰਗਲ ਕਰ ਰਿਹਾ ਉਹ ਸਾਡਾ ਵੀਰ ਹੈ, ਸਾਡੀ ਭੈਣ ਹੈ, ਔਰ ਅਸੀਂ ਹਮੇਸ਼ਾ ਹੀ ਇਹ ਪਲੇਟਫਾਰਮ ਪ੍ਰੋਵਾਈਡ ਕੀਤਾ ਹੈ। ਔਰ ਤੁਹਾਡੇ ਸਭ ਦੇ ਸਹਿਯੋਗ ਨਾਲ ਔਰ ਵੀਰਪ੍ਰੀਤ ਸਿੰਘ ਬੈਣੀਪਾਲ ਵਰਗੇ ਵੀਰਾਂ ਦੇ ਸਹਿਯੋਗ ਨਾਲ ਅਸੀਂ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਵੀ ਆਪਣੀਆਂ ਯੋਗ ਟੀਮਾਂ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਔਰ ਜਿਵੇਂ ਅਸੀਂ ਕਿਹਾ ਵੀ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਰਿਵੀਲ ਕਰਨ ਵਾਲੀ ਖਬਰ ਵੀ ਹੁੰਦੀ ਹੈ, ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਪਹਿਲਾ ਸਕੂਪ ਕੀਤਾ ਭਗਵੰਤ ਮਾਨ ਨੂੰ, ਫਿਰ ਵੀਰ ਰਜਿੰਦਰ ਸਿੰਘ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਗਗਨ ਅਨਮੋਲ ਨੂੰ ਕੀਤਾ, ਔਰ ਹੁਣ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੀ ਜ਼ਮਾਨਤ ਹੋਈ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਵੀਰ ਰਜਿੰਦਰ ਸਿੰਘ ਸਬਰਾ ਇਹ ਪਹੁੰਚੇ ਔਰ ਉਹਨਾਂ ਨੇ ਬਿਲਕੁਲ ਪ੍ਰੋਫੈਸਰ ਭੁੱਲਰ ਵਾਲਾ ਸਵਾਲ ਕੀਤਾ ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਿਲਕੁਲ ਕਲੀਅਰਲੀ ਕੇਜਰੀਵਾਲ ਦੇ ਪੂਰੇ ਪੋਲ ਖੋਲੇ। ਸੋ ਅਸੀਂ ਸਮਝਦੇ ਹਾਂ ਵੀ ਇਹ ਮੀਡੀਆ ਦੀ ਤਾਕਤ ਹੈ, ਔਰ ਜਿਉਂ ਹੀ ਇਸ ਕਿਸਮ ਦੀ ਕੋਈ ਖਬਰ ਜਾਂ ਦੂਸਰੀ ਬਾਹਰ ਜਾਂਦੀ ਹੈ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਅੱਜ ਦੇ ਇਨਫੋਰਮੇਸ਼ਨ ਦੇ ਇਸ ਜ਼ਮਾਨੇ ਦੇ ਵਿੱਚ ਸਭ ਤੋਂ ਪਾਵਰਫੁਲ ਹਥਿਆਰ ਇਹੀ ਹੈ। ਸੋ ਅਸੀਂ ਵੀਰ ਪ੍ਰੀਤ ਸਿੰਘ ਬੈਣੀਪਾਲ ਜੀ ਦਾ ਸ਼ੁਕਰੀਆ ਅਦਾ ਕਰਦੇ। ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਚੜ੍ਹਦੀ ਕਲਾ ਐਡੀਟੋਰੀਅਲਸ ਦੇ ਵਿੱਚ ਵੀ ਇੱਕ ਨਵੇਕਲਾਪਨ ਇਹ ਸੀ ਜਿਹੜਾ ਬਾਕੀ ਜਿਹੜੇ ਸਮਕਾਲੀ ਪੇਪਰ 5-6 ਚੱਲਦੇ ਸੀ, ਕੁਝ ਸਰਕਾਰੀ ਕੁਝ ਦੂਸਰੇ, ਕਿ ਉਹਨਾਂ ਦੇ ਵਿੱਚ ਇੰਟਰਨੈਸ਼ਨਲ ਇਸ਼ੂਜ਼, ਕਿਉਂਕਿ ਉਹਨਾਂ ਦਾ ਤਾਂ ਕੋਈ ਟਰੱਕ ਡਰਾਈਵਰ ਸੀ ਇੰਗਲੈਂਡ ਦੇ ਵਿੱਚ ਜਾਂ ਦੂਜਾ ਇੰਡੋ ਕੈਨੇਡੀਅਨ ਚਲਾਉਣ ਵਾਲਾ ਜਾਂ ਈਵਨ ਪੁਰੇਵਾਲ ਦੇਸ਼ ਪ੍ਰਦੇਸ਼ UK ਤੋਂ ਕੱਢਦੇ ਸੀ ਜਾਂ ਦੂਜੇ, ਸੋ ਉਹਨਾਂ ਨੂੰ ਜਿਹੜੀ ਹੈ ਉਹ ਕੋਈ ਦਿਲਚਸਪੀ ਤਾਂ ਦੂਰ ਦੀ ਗੱਲ, ਸਮਝ ਵੀ ਨਹੀਂ ਸੀ ਕਿ ਇੰਟਰਨੈਸ਼ਨਲੀ ਕੀ ਚੱਲ ਰਿਹਾ। ਔਰ ਚੜ੍ਹਦੀ ਕਲਾ ਇੰਟਰਨੈਸ਼ਨਲ ਇਸ ਕਿਸਮ ਦਾ ਇੱਕ ਯੂਨੀਕ ਨਿਊਜ਼ਪੇਪਰ ਬਣਿਆ ਜਿਹਨੇ ਇੰਟਰਨੈਸ਼ਨਲ ਜਿਹੜੇ ਘਟਨਾਵਾਂ ਨੇ, ਜੋ ਕੁਝ ਵਾਪਰ ਰਿਹਾ ਹੈ, ਉਹਨੂੰ ਪੰਜਾਬੀ ਜ਼ਬਾਨ ਦੇ ਵਿੱਚ ਨਹੀਂ ਸਿੱਖ ਪਰਸਪੈਕਟਿਵ ਤੋਂ ਦੇਖਣਾ ਸ਼ੁਰੂ ਕੀਤਾ। ਔਰ ਮੈਂ ਕੱਲ ਵੀ ਇਹ ਗੱਲ ਕਹਿ ਰਿਹਾ ਸੀ, ਮੈਂ ਕਿਹਾ ਕਿ ਜੀ ਸਾਡੇ ਪਾਕਿਸਤਾਨੀ ਵੀਰਾਂ ਨੇ ਜਦੋਂ ਇਨੀਸ਼ੀਅਲੀ ਦੇਖਿਆ ਸੁਣਿਆ, ਮੈਂ ਕਿਹਾ ਬੇਸ਼ੱਕ ਪਾਕਿਸਤਾਨ ਦੀ 65% ਦੀ ਆਬਾਦੀ ਪੰਜਾਬੀ ਸਪੀਕਿੰਗ ਹੈ,
ਘਰਾਂ 'ਚ ਵੀ ਪੰਜਾਬੀ ਬੋਲਦੇ ਨੇ, ਠੇਠ ਪੰਜਾਬੀ ਬੋਲਦੇ ਨੇ, ਸਾਰਾ ਸਾਡੇ ਨਾਲੋਂ ਵੀ ਬਿਹਤਰ। जी ਲੇਕਿਨ ਕਿਉਂਕਿ ਸਰਕਾਰੀ ਜ਼ਬਾਨ ਉਰਦੂ ਹੈ, ਜਿੰਨਾ ਟੀਵੀ ਔਰ ਹਾਂ ਪੰਜਾਬੀ ਗਾਣੇ ਜ਼ਰੂਰ ਨੂਰ ਜਹਾਂ ਤੋਂ ਲੈ ਕੇ ਰੇਸ਼ਮਾ ਤੱਕ ਦੇ ਸੁਣਦੇ ਨੇ, ਲੇਕਿਨ ਕੋਈ ਵੀ ਜਿਹੜਾ ਮੀਡੀਆ ਲੈਵਲ ਦੇ ਉੱਤੇ ਤਾਂ ਕੋਈ ਹੈ ਨਹੀਂ ਸੀ। ਸੋ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਸ਼ੁਰੂ 'ਚ ਲਿਖਿਆ, ਵੀ ਹੁਣ ਵੀ ਕਈ ਵਾਰ ਉਹ ਲਿਖਣਗੇ ਕਿ ਜੀ ਅਸੀਂ ਇਹ ਸੋਚ ਵੀ ਨਹੀਂ ਸੀ ਸਕਦੇ ਕਿ ਇੰਟਰਨੈਸ਼ਨਲ ਇਸ਼ੂਜ਼, ਇੰਟਰਨੈਸ਼ਨਲ ਮੁੱਦੇ ਜਿਹੜੇ ਨੇ ਉਹ ਪੰਜਾਬੀ ਜ਼ਬਾਨ ਦੇ ਵਿੱਚ ਵੀ ਡਿਸਕਸ ਹੋ ਸਕਦੇ ਨੇ, ਵੀ ਸਾਡੀ ਜ਼ਬਾਨ ਇਸ ਲੈਵਲ ਦੀ ਹੈ। ਸੋ ਮੈਂ ਸਮਝਦਾ ਕਿ ਵੀ ਚਲੋ ਅਸੀਂ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਸਾਨੂੰ ਤੁਹਾਡੇ ਸਹਿਯੋਗ ਨੇ ਇੱਥੋਂ ਤੱਕ ਪਹੁੰਚਾਇਆ। ਔਰ ਜਿਹੜਾ ਤੁਹਾਡਾ ਟੋਕਨ ਆਫ ਲਵ ਹੁੰਦਾ, ਜਿਵੇਂ ਅੰਸਾਰੀ ਸਾਹਿਬ ਦਾ ਸੀ, ਮਤਲਬ ਹਰ ਕੋਈ ਜਿੰਨੇ ਕੱਲ ਡਾਈਨਿੰਗ ਟੇਬਲ ਤੇ ਬੈਠੇ ਸੀ, ਜਦੋਂ ਮੈਂ ਦੱਸਿਆ ਉਹਨਾਂ ਨੂੰ ਔਰ ਉਹਨਾਂ ਦਾ ਇੱਕ ਬਰੀਫ ਜਿਹਾ ਰਾਈਟ ਅਪ ਵੀ ਦਿੱਤਾ, ਤੇ ਹਰ ਇੱਕ ਨੇ ਕਿਹਾ ਕਿ ਵਾਹ, ਕਿਉਂਕਿ ਗੱਲ ਇਹ ਨਹੀਂ ਹੈ, ਗੱਲ ਤਾਂ ਇਹ ਹੈ ਕਿ ਤੁਸੀਂ ਕਿੱਥੋਂ ਤੱਕ ਜਾ ਕੇ ਉਸ ਅਹਿਸਾਸ ਨੂੰ ਮਹਿਸੂਸ ਕਰਦੇ ਹੋ। ਔਰ ਅੱਜ ਵੀ ਸਾਡਾ ਓਪਨਿੰਗ ਸੈਗਮੈਂਟ ਬੇਸ਼ੱਕ ਕੱਲ ਅਸੀਂ ਯੂਕਰੇਨ ਦੇ ਮੁੱਦੇ ਦੇ ਉੱਤੇ ਭਾਰਤ ਕਿਵੇਂ ਫਸਿਆ, ਕਿਉਂਕਿ ਇੱਕ ਪਾਸੇ 60% ਤੋਂ ਜ਼ਿਆਦਾ ਉਹਨਾਂ ਦਾ ਸਾਰਾ ਜੰਗੀ ਸਾਜ਼ੋ ਸਮਾਨ, ਔਰ ਦੂਸਰਾ ਉਹ ਰੂਸ ਦਾ ਬਣਿਆ ਹੋਇਆ ਹੈ। ਰੂਸ ਦੇ ਕੋਲ ਹੀ ਜੇ ਚੀਨ ਨੇ ਕੁੱਟਿਆ ਤੇ ਜਾ ਕੇ ਰੂਸ ਕੋਲ ਹੀ ਫਰਿਆਦ ਕੀਤੀ ਕਿ ਜੀ ਦੱਸੋ ਅਸੀਂ ਕੀ ਕਰੀਏ, ਹਾਂਜੀ ਸੱਦੋ ਚੀਨ ਵਾਲਿਆਂ ਨੂੰ, ਔਰ ਉਹਨਾਂ ਨੇ ਮਾਸਕੋ ਦੇ ਵਿੱਚ ਇਹਨਾਂ ਨੂੰ ਸੱਦ ਕੇ ਬਿਠਾਇਆ। ਤਾਲਿਬਾਨ, ਕਿਉਂਕਿ ਅਫਗਾਨਿਸਤਾਨ 'ਚੋਂ ਇਹ ਬਾਹਰ ਹੋਏ, ਉਹਨਾਂ ਨੇ, ਰਸ਼ੀਆ ਨੇ ਇਹਨਾਂ ਨੂੰ ਥੋੜੀ ਬਹੁਤ ਓਪਨਿੰਗ ਦਿੱਤੀ। ਤੇ ਹੁਣ ਜੇ ਇੱਕ ਪਾਸੇ ਵੈਸਟ ਔਰ ਨੈਟੋ ਰੂਸ ਦੇ ਖਿਲਾਫ ਸੈਂਕਸ਼ਨਸ ਲਾਉਣ ਤੋਂ ਲੈ ਕੇ ਉਹਨੂੰ ਅੱਗੋਂ ਲੌਂਗ ਟਰਮ ਜੰਗ 'ਚ ਉਲਝਾਉਣ, ਜਾਂ ਯੂਕਰੇਨੀਅਨ ਜਿਹੜੇ ਨੇ ਉਹਨਾਂ ਨੂੰ ਹਥਿਆਰ ਦੇਣ ਤੋਂ ਇਲਾਵਾ ਉਹਨਾਂ ਨੂੰ ਪੂਰੀ ਟ੍ਰੇਨਡ ਗੁਰੀਲਾ ਲੜਾਈ ਲੰਬੇ ਵਕਤ ਕਰਨ ਦੀ ਪਲੈਨਿੰਗ ਕਰ ਰਹੇ ਨੇ, ਤੇ ਭਾਰਤ ਦੇ ਸਾਹਮਣੇ ਤਾਂ ਇਹ ਇੱਕ ਕ੍ਰਾਈਸਿਸ ਬਣ ਕੇ ਖਲੋ ਗਿਆ ਕਿ ਉਹਨਾਂ ਨੇ ਇਸ ਕਿਸਮ ਦਾ ਹਮਲਾ ਹੋਣ ਦੀ ਸੂਰਤ 'ਚ ਉਹਨੇ ਰੂਸ ਦੇ ਨਾਲ ਖਲੋਣਾ ਕਿ ਅਮਰੀਕਾ ਤੇ ਨੈਟੋ ਦੇ ਨਾਲ ਖਲੋਣਾ। ਸੋ ਉਸ ਤੇ ਵੀ ਉੱਤੇ ਅਸੀਂ ਗੱਲ ਕਰਾਂਗੇ, ਪਰ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ 'ਚ ਨੇ, ਕਿਉਂਕਿ ਅਸੀਂ ਇਸ ਦੇ ਬਾਕੀ ਪਹਿਲੂਆਂ ਦੇ ਉੱਤੇ ਵੀ ਗੱਲ ਕਰ ਚੁੱਕੇ। ਲੇਕਿਨ ਇੱਕ ਲੰਬੀ ਗੱਲਬਾਤ ਜਿਹੜੀ ਸ਼ਾਇਦ 1 ਘੰਟੇ ਤੋਂ ਜ਼ਿਆਦਾ ਬਾਈਡਨ ਔਰ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਵਿਚਾਲੇ ਹੋਈ, ਉਹ ਰਾਦਰ ਫਿੱਕਾ ਪਾਣੀ ਉਹਦੇ 'ਚੋਂ ਪੈਦਾ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਬਾਈਡਨ ਨੇ ਕਿਹਾ ਸੀ ਕਿ ਰੂਸ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ, ਤੇ ਉਹਨਾਂ ਦੀ ਹੁਣ ਯੂਕਰੇਨ ਦੀ ਆਪਣੀ ਜਿਹੜੀ ਜਨਤਾ ਹੈ, ਜੇ ਹੁਣ ਅਮਰੀਕਨ ਪ੍ਰੈਜ਼ੀਡੈਂਟ ਕਹੇ ਵੀ ਹਮਲਾ ਜਿਹੜੀ ਉਥਲ ਪੁਥਲ ਮੱਚ ਜਾਂਦੀ ਹੈ, ਸੋ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਉਸ ਨੂੰ ਡਿਨਾਈ ਕਰ ਦਿੱਤਾ ਸੀ। ਉਹਨੇ ਕਿਹਾ ਜੀ ਬਿਲਕੁਲ ਕੋਈ ਸੰਭਾਵਨਾ ਨਹੀਂ ਹੈ। ਔਰ ਹੁਣ ਵੀ ਜਦੋਂ ਬਾਈਡਨ ਦੇ ਨਾਲ ਗੱਲਬਾਤ ਦੇ ਵਿੱਚ ਇਹ ਫਿੱਕੀ ਰਹੀ ਗੱਲਬਾਤ, ਕਿਉਂਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਵੇਂ ਬਾਈਡਨ ਜਾਂ ਅਮਰੀਕਨ ਆਪਣੇ ਇੰਟਰਸਟ ਲਈ ਯੂਕਰੇਨ ਨੂੰ ਇੱਕ ਜਿਹੜਾ ਉਹ ਚੀਜ਼ ਵਾਂਗ, ਇੱਕ ਵਸਤੂ ਵਾਂਗ, ਇੱਕ ਸ਼ੈ ਵਾਂਗ ਇਸਤੇਮਾਲ ਕਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਈਵਨ ਰੂਸ ਨੇ ਵੀ ਇਸ ਗੱਲ ਨੂੰ ਭਾਂਪ ਲਿਆ। ਔਰ ਇਧਰ ਜਦੋਂ ਕਿ ਉਹ ਫਿੱਕੇਪਨ 'ਚ ਗੱਲਬਾਤ ਟੁੱਟੀ, ਰਸ਼ੀਅਨ ਪ੍ਰੈਜ਼ੀਡੈਂਟ ਪੁਟਿਨ ਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਕਿ ਵੀ ਆਓ ਤੁਸੀਂ ਮਾਸਕੋ ਦਾ ਦੌਰਾ ਕਰੋ ਔਰ ਅਸੀਂ ਗੱਲਬਾਤ ਦੇ ਨਾਲ ਜਿਹੜਾ ਉਹ ਮਸਲਾ ਸੁਲਝਾਉਂਦੇ ਹਾਂ। ਹੁਣ ਚੱਲ ਤਾਂ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਵਾਰ ਆਫ ਨਰਵਸ ਹੈ, ਪਰ ਬਹੁਤ ਵਾਰ ਐਵੇਂ ਕਈ ਵਾਰੀ ਹਾਸੇ ਭਾਣੇ ਦੇ ਵਿੱਚ ਹੀ ਕੋਈ ਜਿਹੜਾ ਉਹ ਇੰਨਾ ਗੰਭੀਰ ਕ੍ਰਾਈਸਿਸ ਬਣ ਜਾਂਦਾ ਹੈ ਕਿ ਇਸ ਲਈ ਦੁਨੀਆ ਦੇ ਕਿਸ ਹਿੱਸੇ 'ਚ ਕੀ ਵਾਪਰਦਾ ਉਸ ਤੋਂ ਅਸੀਂ ਅੱਖਾਂ ਚੁੱਕ ਨਹੀਂ ਸਕਦੇ। ਔਰ ਇਹਨਾਂ ਸਾਰਿਆਂ ਦੇ ਵਿੱਚ ਰਸ਼ੀਆ ਰਿਪੀਟਡਲੀ ਇਹ ਕਹਿ ਰਿਹਾ, ਅੱਜ ਵੀ ਰੂਸ ਨੇ ਕਿਹਾ, ਡੋਂਟ ਵਾਂਟ ਵਾਰਸ ਬਟ ਵਾਂਟ ਲੈਟ ਇੰਟਰਸਟ ਬੀ ਇਗਨੋਰਡ। ਰਸ਼ੀਆ ਹੁਣ ਇਹ ਵੀ ਧਮਕੀ ਹੈ ਕਿ ਅਸੀਂ ਜੰਗਾਂ ਨਹੀਂ ਚਾਹੁੰਦੇ, ਪਰ ਅਸੀਂ ਇਹ ਵੀ ਨਹੀਂ ਦੇਖ ਸਕਦੇ ਕਿ ਕੋਈ ਸਾਡੇ ਹਿੱਤਾਂ ਨੂੰ, ਸਾਡੇ ਇੰਟਰਸਟ ਨੂੰ ਰੋਂਦੇ। ਅਸੀਂ ਖੜੇ ਹੋਵਾਂਗੇ ਆਪਣੇ ਹੱਕਾਂ ਦੇ ਲਈ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਅਮਰੀਕਨ ਪੋਜੀਸ਼ਨ ਦੇਖਦੇ ਹੋ, ਔਰ ਅੱਜ ਉਹਨਾਂ ਦੇ ਐਂਟਨੀ ਬਲਿੰਕਨ ਦੀ ਫਿਰ ਇਸ ਦੇ ਉੱਤੇ ਸਟੇਟਮੈਂਟ ਹੈ ਪ੍ਰੈਫਰ ਡਿਪਲੋਮੇਸੀ, ਪਰ ਉਹਨੇ ਨਾਲ ਹੀ ਕਿਹਾ the United States is ready either way in handling the escalating Ukrainian crisis, ਕਿ ਕਿਸੇ ਪਾਸੇ ਵੀ ਚਲੀ ਜਾਏ। ਮਤਲਬ ਇਹ ਹੈ ਕਿ ਜੰਗ ਨੂੰ ਉਹ ਵੀ ਜਿਹੜਾ ਨੇ ਉਸ ਦਾ ਵਿੱਚ ਲਾਂਬੂ ਲਾ ਰਹੇ ਨੇ ਤੇ ਨਾਲ ਦੀ ਨਾਲ ਡਿਪਲੋਮੇਸੀ ਦੀ ਗੱਲ ਵੀ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਐਂਗਲ ਖਾਸ ਤੌਰ ਤੇ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਵੀ ਇਹ ਲੱਗਦਾ ਸੀ ਵੀ ਕੱਲਾ ਇਹ ਤਾਂ ਠੀਕ ਹੈ ਕਿ ਰੂਸ ਇਹ ਕਹਿ ਰਿਹਾ ਜੀ ਲਿਖਤੀ ਗਰੰਟੀ ਦਿਓ ਕਿ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਨਹੀਂ ਬਣੇਗਾ,
ਔਰ ਰਸ਼ੀਆ ਦੇ ਨਾਲ ਬਾਰਡਰ ਲੱਗਦਾ ਹੈ ਯੂਕਰੇਨ ਦਾ, ਔਰ ਰਸ਼ੀਆ ਨੂੰ ਇਹ ਹੈ ਕਿ ਵੀ ਨੈਟੋ ਉਹਨਾਂ ਦੇ ਬੂਹੇ ਤੇ ਆ ਕੇ ਬਹਿ ਜਾਏ। ਪਰ ਜਿਉਂ-ਜਿਉਂ ਮੈਂ ਵੀ ਥੋੜਾ ਇਹਨੂੰ ਹੋਰ ਪ੍ਰੋਬ ਕਰਨਾ ਸ਼ੁਰੂ ਕੀਤਾ ਤੇ ਇਹ ਨਜ਼ਰ ਆ ਰਿਹਾ ਵੀ ਇਹ ਮਹਿਜ਼ ਨੈਟੋ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਵੈਪਨਾਈਜੇਸ਼ਨ ਯੂਕਰੇਨ ਦੀ ਔਰ ਅਮਰੀਕਾ ਰੂਸ ਦਾ ਕੋਈ ਈਗੋ ਕਲੈਸ਼ ਨਹੀਂ ਹੈ। ਇਹਦੇ ਨਾਲ ਸੀਰੀਅਸ ਜਿਹੜਾ ਇਸ਼ੂ ਹੈ ਉਹ ਇਕਨੋਮਿਕਲ ਇੰਟਰਸਟ ਦਾ ਵੀ ਜੁੜਿਆ ਹੋਇਆ, ਔਰ ਇਸ ਦੇ ਲਈ ਜਿਹੜੀ ਟਰਮ ਵੀ ਅੱਜ ਮੈਂ ਇਸਤੇਮਾਲ ਕੀਤੀ ਹੈ ਉਹ ਇਸ ਗੱਲ ਨੂੰ ਦੁਹਰਾਉਂਦੀ ਹੈ ਕਿ ਜੀਓ ਇਕੋਨੋ ਪੋਲੀਟੀਕਲ ਗੇਮ, ਕਿ ਇੱਕ ਤਾਂ ਜੀਓ ਪੋਲਿਟਿਕਸ ਹੈ ਹੀ ਹੈ, ਰਸ਼ੀਆ ਨੂੰ ਕੰਟੇਨ ਕਰਨਾ ਚਾਹੁੰਦੇ ਨੇ ਤੇ ਰਸ਼ੀਆ ਜਿਹੜਾ ਉਹ ਸਮਝਦਾ ਕਿ ਵੀ ਹੁਣ ਅਮਰੀਕਾ ਉੱਥੇ ਚੀਨ 'ਚ ਵੀ ਫਸਿਆ ਔਰ ਅਦਰਵਾਈਜ਼ ਉਹ ਉਹਦਾ ਔ ਨਹੀਂ ਹੈ ਔਰ ਉਹ ਵਾਪਸ ਆਪਣਾ ਰੋਲ ਦੇਖਣਾ ਚਾਹੁੰਦਾ ਜਿਹੜਾ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੀ। ਔਰ ਉਸ ਦੇ ਨਾਲ ਜਿਹੜਾ ਦੂਸਰਾ ਪਾਰਟ ਇਕਨੋਮਿਕਸ ਕਿੱਥੇ ਇਨਵੋਲਵ ਹੈ, ਇਹ ਮੈਂ ਜਿਹੜਾ ਉਹ ਅੱਜ ਦੀ ਇਸ ਗੁਫ਼ਤਗੂ ਦੇ ਵਿੱਚ ਉਹਨੂੰ ਮੈਂ ਮੈਂਸ਼ਨ ਕਰਾਂਗਾ। ਹਾਲਾਂਕਿ ਜਿਹੜੇ ਅਮਰੀਕਾ ਦਾ ਐਂਬੈਸਡਰ ਹੈ ਰਸ਼ੀਆ ਦੇ ਵਿੱਚ ਜੌਨ ਸਲੀਵਾਨ, ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਗੱਲਬਾਤ ਹੈ ਯੂਐਸ ਐਂਬੈਸਡਰ ਮਾਸਕੋ 'ਚ ਉਹਨੇ had raised the possibility of reciprocal transparency measures including on offensive weapon system in Ukraine। ਹੁਣ ਗੱਲਬਾਤ ਤਾਂ ਚੱਲ ਰਹੀ ਹੈ, ਇਹਨਾਂ ਨੇ ਦਿੱਤਾ ਹੈ, ਨੈਟੋ ਨੇ ਪ੍ਰਪੋਜ਼ਲ ਦਿੱਤੀ, ਪਰ ਉਹਨਾਂ ਨੇ ਰਸ਼ੀਆ ਨੇ ਦੋ ਲਾਈਨਾਂ, ਇਹ ਵੀ ਰਸ਼ੀਅਨ ਵੀ ਹੁਣ ਆਪਣੀ ਡਿਪਲੋਮੇਸੀ ਉਹਨਾਂ ਨੇ ਕਿਹਾ ਜੀ ਜਿਹੜਾ ਨੈਟੋ ਨੇ ਆਪਣੀ ਪ੍ਰਪੋਜ਼ਲ ਜਾਂ ਜੋ ਐਕਸਪਲੇਨੇਸ਼ਨ ਭੇਜੀ ਹੈ ਦੇ ਹੈਵ ਦਾ ਨੈਟੋ ਪ੍ਰਾਈਡ, ਕਿ ਉਹ ਘੂਰ ਕੇ ਗੱਲ ਕਰ ਰਹੇ ਨੇ, ਉਹ ਗੱਲਬਾਤ ਰਾਹੀਂ ਨਹੀਂ। ਔਰ ਜਿਹੜੀ ਅਮਰੀਕਨਜ਼ ਨੇ ਕਿਹਾ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਇਟ ਇਜ਼ ਡਾਕੂਮੈਂਟ ਆਫ ਡਿਪਲੋਮੈਟਿਕ ਕਟਸੀ, ਕਿ ਉਹਦੇ 'ਚ ਕੁਝ ਨਹੀਂ ਹੈ, ਕੰਟੈਂਟ ਕੁਝ ਨਹੀਂ ਹੈ, ਦੈਟ ਇਜ਼ ਏ ਡਾਕੂਮੈਂਟ ਆਫ ਡਿਪਲੋਮੈਟਿਕ ਕਟਸੀ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਈਵਨ ਜਰਮਨ ਵੀ ਆਪਣੇ ਤੌਰ ਦੇ ਉੱਤੇ ਪੁਟਿਨ ਦੇ ਨਾਲ ਲਿੰਕ ਕਰ ਰਿਹਾ, ਫਰਾਂਸ ਵੀ ਕਰ ਰਿਹਾ, ਔਰ ਉਹਦੇ 'ਚ ਜਿਵੇਂ ਜਰਮਨ ਦੇ ਨੇ ਵੀ ਇਹ ਕਿਹਾ ਅਮਰੀਕਾ ਵਾਂਗ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ ਤੇ ਅਟੈਕ ਕਰ ਸਕਦਾ ਹੈ, ਪਰ ਨਾਲ ਦੀ ਨਾਲ ਉਹਨੇ ਕਿਹਾ ਆਈ ਬਿਲੀਵ ਦੈਟ ਦਾ ਡਿਸੀਜਨ ਟੂ ਅਟੈਕ ਹੈਜ਼ ਨਾਟ ਯੈਟ ਬੀਨ ਮੇਡ, ਜਦੋਂ ਕਿ ਅੱਜ ਬਾਈਡਨ ਨੇ ਕਿਹਾ ਕਿ ਨੈਕਸਟ ਮੰਥ ਰੂਸ ਜਿਹੜਾ ਹੈ ਉਹ ਯੂਕਰੇਨ ਤੇ ਹਮਲਾ ਕਰੇਗਾ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਭਾਰਤ ਦੀ ਪੋਜੀਸ਼ਨ, ਕੱਲ ਤੱਕ ਤਾਂ ਅਸੀਂ ਇਹ ਪੁੱਛਿਆ ਸੀ ਕਿ ਭਾਰਤ ਕਿੱਥੇ ਖੜਾ ਹੈ, ਔਰ ਹੁਣ ਕਿਉਂਕਿ ਇਸ ਮੁੱਦੇ ਦੇ ਉੱਤੇ ਯੂਐਨ ਸਿਕਿਉਰਿਟੀ ਕਾਉਂਸਲ ਦੇ ਮੈਂਬਰਸ ਦੀ ਵੀ ਜਿਹੜੀ ਆ ਉਹ ਮੀਟਿੰਗ ਹੋਈ ਔਰ ਰਸ਼ੀਆ ਨੇ ਬਰੀਫਿੰਗ ਕੀਤੀ ਹੈ, ਔਰ ਜਿਹੜਾ ਇੰਡੀਆ ਦਾ ਇਸ ਦੇ ਉੱਤੇ ਹੁਣ ਪਹਿਲਾ ਰਿਐਕਸ਼ਨ ਆਇਆ ਜਿਹੜਾ ਹੁਣ ਤੱਕ ਨਹੀਂ ਸੀ, ਇੰਨੀ ਦੇਰ ਤੋਂ ਚੱਲ ਰਿਹਾ, ਜਿਹਦੇ 'ਚ ਉਹਨੇ ਕਿਹਾ ਕਿ ਵੀ ਹੈਵ ਬੀਨ ਕਲੋਜ਼ਲੀ ਫੋਲੋਇੰਗ ਦ ਡਿਵੈਲਪਮੈਂਟਸ relating to Ukraine, including ongoing high-level discussions between Russia and the US. Our embassy in Kyiv, Rajdhani hai Ukraine di, is also monitoring local developments. We call for peaceful resolution of the situation through sustained diplomatic efforts for long-term peace and stability in the region and beyond. ਉਹੀ ਗੋਲ ਮੋੜ ਕਿ ਜੀ ਗੱਲਬਾਤ ਰਾਹੀਂ ਹੱਲ ਹੋ ਦੂਜੇ ਪਾਸੇ, ਪਰ ਹਕੀਕਤ ਇਹ ਹੈ ਕਿ ਜਦੋਂ ਕਿ ਅਮਰੀਕਾ ਔਰ ਨੈਟੋ ਦੇ ਬਹੁਤ ਸਾਰੇ ਮੁਲਕਾਂ ਨੇ ਆਪਣੀਆਂ ਐਮਬੈਸੀਆਂ 'ਚੋਂ ਡਿਪਲੋਮੈਟ ਸੱਦ ਲਏ ਨੇ, ਆਪਣੇ ਸਿਟੀਜ਼ਨ ਕੱਢ ਲਏ ਨੇ, ਇੰਡੀਆ ਦੀ ਐਮਬੈਸੀ ਜਿਹੜੀ ਆ ਉੱਥੇ ਖੁੱਲ੍ਹੀ ਆ ਔਰ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਕੱਢਿਆ, ਕਿਉਂਕਿ ਇਹ ਗੱਲ ਇਹ ਸ਼ੋਅ ਕਰਦਾ ਵੀ ਉਹ ਰਸ਼ੀਆ ਨੂੰ ਅਨੋਏ ਨਹੀਂ ਕਰਨਾ ਚਾਹੁੰਦੇ। ਪਰ ਜਿਹੜਾ ਇਸ ਸਾਰੇ 'ਚ ਇਕੱਲਾ ਜੀਓ ਪੋਲੀਟਿਕਸ ਜਾਂ ਨੈਟੋ ਵਰਸਸ ਰਸ਼ੀਆ ਨਹੀਂ ਹੈ, ਜਿਹੜਾ ਇਕਨੋਮਿਕਲ ਫੈਕਟਰ ਹੈ ਉਹਦੇ 'ਚ ਦੋ ਚੀਜ਼ਾਂ ਜਿਹੜੀਆਂ ਰਸ਼ੀਆ ਦਾ ਡਿਪਟੀ ਚੀਫ ਆਫ ਮਿਸ਼ਨ ਹੈ ਉਸ ਨੇ ਕਹੀਆਂ ਨੇ, ਮਿਸਟਰ ਰੋਮਨ ਬਾਬੁਸ਼ਕਿਨ, ਔਰ ਮੈਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਵੇਟ ਹੈ, ਭਾਰ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਵੀ ਟੈਂਸ਼ਨਸ ਆਰ ਆਰਟੀਫਿਸ਼ੀਅਲੀ ਕ੍ਰੀਏਟਡ provoking the conflict to disable Europe from cooperating with Russia, which is being increasingly sanctioned. ਉਹਨੇ ਕਿਹਾ ਵੀ ਇਹ ਅਮਰੀਕਾ ਔਰ ਇਹ ਜਿਹੜੇ ਨੇ ਬਨਾਵਟੀ ਤੌਰ ਦੇ ਉੱਤੇ ਇਹ ਕ੍ਰੀਏਟ ਕਰ ਰਹੇ ਨੇ, ਕਿਉਂਕਿ ਉਹ ਰਸ਼ੀਆ ਨੂੰ ਕੰਟੇਨ ਕਰਨਾ ਚਾਹੁੰਦੇ ਨੇ। ਸੈਂਕਸ਼ਨਸ ਦੀ ਗੱਲ ਬਾਈਡਨ ਨੇ ਕੀਤੀ, ਇਵਨ ਪਰਸਨਲ ਸੈਂਕਸ਼ਨਸ ਲਾਉਣ ਦੇ ਵੀ ਕਰਨਾ। ਦਿਸ ਇਜ਼ ਏ ਕਲੀਅਰ ਐਕਟ ਆਫ ਅਨਲਾਫੁਲ ਕੰਪੀਟੀਸ਼ਨ ਐਂਡ ਨੈਰੋ ਮਾਈਂਡਡ ਜੀਓ ਪੋਲਿਟਿਕਸ, ਕਿ ਇਹ ਤੰਗ ਦਿਮਾਗੀ ਵਾਲੀ ਜੀਓ ਪੋਲਿਟਿਕਸ ਹੈ ਔਰ ਨਾਲ ਦੀ ਨਾਲ ਅਨਲਾਫੁਲ ਕੰਪੀਟੀਸ਼ਨ 'ਚ ਕਰ ਨਹੀਂ ਸਕਦੇ, ਅਨਲਾਫੁਲੀ ਉਹ ਸੈਂਕਸ਼ਨਸ ਲਾ ਕੇ ਰਸ਼ੀਆ ਨੂੰ ਰਿਸਟੇਨ ਕਰਨਾ ਚਾਹੁੰਦੇ ਨੇ। ਹੁਣ ਉਹਦੇ 'ਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇਸ ਵੇਲੇ ਅੰਡਰਲਾਈਨ ਟੈਂਸ਼ਨ ਹੈ ਬਿਟਵੀਨ ਰਸ਼ੀਆ
and US, that is over the Nord Stream 2 gas pipeline that is aimed at supplying Russian gas to Central Europe. ਹੁਣ ਇਹ ਔਰ ਕੱਲ ਵੀ ਅਮਰੀਕਾ ਨੇ ਕਿਹਾ ਸੀ ਕਿ ਅਸੀਂ ਇਹ ਨਾਰਡ ਟੂ ਸਟ੍ਰੀਮ 2 ਗੈਸ ਪਾਈਪਲਾਈਨ ਬੰਦ ਕਰ ਦਿਆਂਗੇ। ਹੁਣ ਇਹ ਕਿਉਂਕਿ ਰੂਸ ਕੋਲ ਬਹੁਤ ਵਾਧੂ ਗੈਸ ਹੈ, ਯੂਰਪ ਤਾਂ ਜੇ ਉੱਥੋਂ ਗੈਸ ਨਾ ਆਏ ਤਾਂ ਉਹ ਠੰਡੇ ਜੀ ਜੰਮ ਕੇ ਹੀ ਮਰ ਜਾਣ, ਔਰ ਉਹਨਾਂ ਨੇ ਇਹ ਸੈਂਟਰਲ ਯੂਰਪ ਤੱਕ ਪਹੁੰਚਾ ਰਹੇ ਨੇ। ਔਰ ਰਸ਼ੀਆ ਦਾ ਜਿਹੜਾ ਡਿਪਟੀ ਐਂਬੈਸਡਰ ਹੈ ਉਹ ਕਹਿ ਰਿਹਾ ਵੀ ਜਿਹੜਾ ਅਸਲੀ ਏਮ ਹੈ ਯੂਐਸ ਦਾ ਇਸ ਨਾਰਡ ਸਟ੍ਰੀਮ 2 ਗੈਸ ਪਾਈਪਲਾਈਨ ਨੂੰ ਬੰਦ ਕਰਨਾ ਹੈ। US perceives the pipeline as a Russian geopolitical tool to establish Kremlin's control over Europe, कि जे सेंट्रल यूरोप तक ये पाइपलाइन जाती है तो वो मुथाज हो जाते हैं रशियन इस गैस का। तो जाहिर है कि रशिया प्रीडोमिनेंट पावर के तौर पर यूरोप च उभरदा है। Further, US sanctions are likely to be aimed at several Russian projects, including the ambitious gas pipeline to Germany. ਜੇ ਹੁਣ ਜਰਮਨ ਦਾ ਰੂਸ ਪ੍ਰਤੀ ਸੌਫਟ ਰਵੱਈਆ ਹੈ ਔਰ ਜ਼ਾਹਰ ਹੈ ਕਿ ਅਸੀਂ ਉਹਨਾਂ ਦੇ ਨੇਵਲ ਚੀਫ ਜਿਹੜਾ ਇੰਡੀਆ 'ਚ ਸੀ ਜਿਹਨੇ ਕਿਹਾ ਕਿ ਰਸ਼ੀਆ ਨੂੰ ਪ੍ਰਾਈਡ ਦਿਓ ਤੇ ਉਹਨੂੰ ਰਿਜ਼ਾਈਨ ਕਰਨਾ ਪਿਆ ਇੱਥੇ ਆ ਕੇ, ਪਰ ਇਹ ਉਹਨਾਂ ਦਾ ਡਿਪਟੀ ਐਂਬੈਸਡਰ ਕਹਿ ਰਿਹਾ ਕਿ ਇਹ ਜਿਹੜਾ ਰਸ਼ੀਅਨ ਪ੍ਰੋਜੈਕਟ ਹੈ ਜਿਹੜਾ ਪਾਈਪਲਾਈਨ ਉਹਨੂੰ ਵੀ ਜਿਹੜਾ ਉਹ ਰੋਕਣਾ ਚਾਹੁੰਦਾ ਅਮਰੀਕਾ, ਔਰ ਉਹਦੇ 'ਚ the West is yet to respond to Russian red lines with regard to non-expansion of NATO East। ਹੁਣ ਰਸ਼ੀਆ ਜਿਹੜਾ ਉਹ ਇਹਦੇ 'ਚ ਕਹਿੰਦਾ ਵੀ ਤੁਸੀਂ ਗਰੰਟੀ ਦਿਓ ਕਿ ਨੈਟੋ ਤੁਹਾਡੀ ਇੱਧਰ ਐਕਸਪੈਂਡ ਨਹੀਂ ਕਰੇਗੀ, ਇਹ ਯੂਕਰੇਨ ਤੁਹਾਡਾ ਨੈਟੋ ਦਾ ਮੈਂਬਰ ਨਹੀਂ ਬਣੇਗਾ, ਔਰ ਨੌਨ ਡਿਪਲੋਇਮੈਂਟ ਆਫ ਆਫੈਂਸਿਵ ਵੈਪਨਸ ਨੀਅਰ ਦਾ ਰਸ਼ੀਅਨ ਬਾਰਡਰ, ਕਿ ਕੋਈ ਵੀ ਜਿਹੜੇ ਹਮਲਾਵਰ ਰੁੱਖ ਵਾਲੇ ਹਥਿਆਰ ਨੇ ਉਹ ਰਸ਼ੀਅਨ ਬਾਰਡਰ ਦੇ ਨੇੜੇ ਨਹੀਂ ਕਰੋਗੇ, ਔਰ ਇਹ ਪ੍ਰੋਵੋਕੇਟਿਵ ਮਿਲਟਰੀ ਐਕਟੀਵਿਟੀਜ਼ ਕਿ ਤੁਸੀਂ ਯੂਕਰੇਨ ਨੂੰ ਬਣਾ ਲਓ ਨੈਟੋ ਦਾ ਮੈਂਬਰ, ਫਿਰ ਆ ਕੇ ਯੂਰਪ ਦੀ ਫੌਜ ਉੱਥੇ ਮਿਲਟਰੀ ਐਕਸਰਸਾਈਜ਼ ਕਰ ਰਿਹਾ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਕਿਸੇ ਨੂੰ ਤੇ ਅਟੈਕ ਨਹੀਂ ਕਰਨਾ ਚਾਹੁੰਦੇ, ਅਸੀਂ ਸਾਡੀ ਅਪਰੋਚ ਪ੍ਰੈਗਮੈਟਿਕ ਹੈ, ਪਰ ਅਸੀਂ ਕਿਸੇ ਦੇ ਦਬਾਅ ਥੱਲੇ ਆ ਕੇ ਜਿਹੜਾ ਉਹ ਨੀਤੀ ਨਹੀਂ ਬਣਾਉਂਦੇ ਜਿਵੇਂ ਚੀਨ ਵਾਲਿਆਂ ਨੇ ਕਿਹਾ ਸੀ। ਸੋ ਇਹ ਇੱਕ ਕੁੱਲ ਮਿਲਾ ਕੇ ਅਸੀਂ ਹੋਪ ਹੀ ਕਰਦੇ ਹਾਂ, ਕਿਉਂਕਿ ਜਿਉਂ-ਜਿਉਂ वक्त बीत रहा है बेशक डिप्लोमेसी के चैनल खुले ने और होपफुली ये वार ऑफ नर्व्स ही रहे बेहतर है। जी डॉक्टर साहब तुहाडा बहुत बहुत शुक्रिया, तुसीं अपने विचार सारे दर्शकों नाल साझे कीते ने। सथ लेने ब्रेक और ब्रेक ते जान तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਿੱਖ ਕੌਮ ਤੋਂ ਘਬਰਾਇਆ ਹੋਇਆ ਜਾਂ ਸਿੱਖਾਂ ਨੂੰ ਫਾਉਣ ਦੇ ਯਤਨਾਂ ਵਿੱਚ ਮੋਦੀ ਇੱਕ ਤੋਂ ਬਾਅਦ ਇੱਕ ਨੂੰ ਟੰਕੀ ਜਿਹੜਾ ਉਹ ਕਰ ਰਿਹਾ। ਸੋ ਰਿਪਬਲਿਕ ਡੇ ਤੋਂ ਬਾਅਦ ਹੁਣ ਐਨਸੀਸੀ ਦੀ ਰੈਲੀ ਵਿੱਚ ਮੋਦੀ ਇੱਕ ਸਿੱਖ ਕੈਡਟ ਵਾਂਗ ਸਿਰ ਤੇ ਪੱਗ ਬੰਨ੍ਹ ਕੇ ਤੇ ਉਸ ਦੇ ਉੱਪਰ ਲਾਲ ਫੁੱਲ ਲਾ ਕੇ ਕੈਡਟਾਂ ਤੋਂ ਸਲਾਮੀ ਲੈਣ ਆਇਆ। ਸੋ ਇਸ ਬਹਿਰੂਪੀਏ ਮੋਦੀ ਤੇ ਉਸ ਦੀ ਮਨਸ਼ਾ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਬੜੇ ਪਿਆਰੇ ਸਾਥੀ ਮਿੱਤਰ ਜਿਨ੍ਹਾਂ ਨਾਲ ਲਗਭਗ 18 ਸਾਲ ਦੀ ਸਾਂਝ ਰਹੀ, ਸ਼ੇਖ ਸਾਹਿਬ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ, ਅੱਛਾ, ਉਹ ਇੱਕ ਫਾਰਸੀ ਦਾ ਸ਼ੇਅਰ ਸੁਣਾ ਕੇ ਫਿਰ ਉਹਦਾ ਤਰਜਮਾ ਕਰਦੇ ਸੀ, ਜਿਹਦਾ ਮਤਲਬ ਇਹ ਸੀ ਕਿ ਬਹੁਤ ਵਾਰ ਅੱਲਾ ਮੀਆਂ ਵੀ ਆਪਣੇ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਹੁਣ ਇਹਦੇ 'ਚ ਇੱਕ ਡੈਪਥ ਹੈ ਕਿ ਜੇ ਤੁਸੀਂ ਦੇਖੋਗੇ ਕਿ ਵੀ ਤੁਸੀਂ ਲਫ਼ਜ਼ ਬਹੁ ਰੂਪੀਆ ਇਸਤੇਮਾਲ ਕੀਤਾ ਹੈ, ਹੁਣ ਸ਼ੈਤਾਨ ਜਿਹੜਾ ਹੈ ਉਹ ਬਹੁ ਰੂਪਿਆਂ ਦਾ ਪਿਓ ਹੈ, ਕਿਉਂਕਿ ਉਸ ਦਾ ਤੁਸੀਂ 2 ਸਿੰਘ ਕੱਟੋ, ਟੈਂਟੈਕਲ ਕੱਟੋ, 4 ਨਿਕਲ ਆਉਂਦੇ ਨੇ, 4 ਕੱਟੋ 8 ਨਿਕਲ ਆਉਂਦੇ ਨੇ, ਔਰ ਉਹ ਇੰਨੇ ਅੱਡ-ਅੱਡ ਤਰੀਕਿਆਂ ਦੇ ਨਾਲ ਤੁਹਾਨੂੰ ਭਰਮਾਉਂਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕਿੰਨੇ ਕਿਹਦੇ ਝੋਲੇ ਦੇ ਵਿੱਚ ਟ੍ਰਿਕ ਨੇ, ਇਹ ਟ੍ਰਿਕ ਕਦੋਂ ਮੁੱਕਣਗੇ, ਪਰ ਉਹ ਮੁੱਕਦੇ ਨਹੀਂ ਹੈ, ਕਿਉਂਕਿ ਮੁੱਢ ਕਦੀਮ ਤੋਂ ਜਦੋਂ ਤੋਂ ਕਾਇਨਾਤ ਰੱਬ ਨੇ ਬਣਾਈ ਜਾਂ ਇਹ ਸਾਡੀ ਧਰਤੀ ਰੱਬ ਨੇ ਸਾਜੀ, ਨਾਲ ਦੀ ਨਾਲ ਸ਼ੈਤਾਨ ਜਿਹੜਾ ਹੈ ਉਹ ਸਾਡੇ ਅੰਦਰ ਵੀ ਬੈਠਾ ਹੈ। ਕਿਉਂਕਿ ਇਹੀ ਕਾਰਨ ਹੈ ਕਿ ਤੁਸੀਂ ਕਿਸੇ ਵੀ ਜਦੋਂ ਕੋਈ ਚੰਗੇ ਕੰਮ ਵੱਲ ਤੁਰਨ ਲੱਗਦੇ ਹੋ ਤਾਂ 3600 ਟੁਚਰਾਂ ਤੁਹਾਡੇ ਅੰਦਰੋਂ ਆਉਂਦੀਆਂ ਨੇ ਤੇ ਨੈਗੇਟਿਵਿਟੀ ਕਰਨ ਵੇਲੇ ਜਿਹੜਾ ਹੈ ਉਹ ਤੁਸੀਂ ਛੱਡ ਪਰਾਂ ਕਰਕੇ ਜਿਹੜਾ ਉਹਦੇ 'ਚ ਜੰਪ ਕੀਤਾ ਹੁੰਦਾ। ਹੁਣ ਇਹੀ ਹਾਲ ਜਦੋਂ ਅਸੀਂ ਇਸ ਕਿਸਮ ਦਾ ਜਿਹੜਾ ਸ਼ੈਤਾਨੀ ਤੌਰ ਤਰੀਕਾ ਇੰਸਟੀਟਿਊਸ਼ਨਲਾਈਜ਼ ਹੋ ਜਾਏ, ਜਿਹੜਾ ਭਾਰਤ ਦੇ ਅੱਜ ਦੇ ਮੋਦੀ ਹਕੂਮਤ ਦੇ ਸਟਰਕਚਰ ਦੇ ਵਿੱਚ ਹੈ, ਕਿ ਉਹਨਾਂ ਨੇ ਵੈਸੇ ਤਾਂ ਵੈਸੇ ਹੀ ਜੇ ਤੁਸੀਂ ਬ੍ਰਾਹਮਣਵਾਦ ਦਾ ਆਧਾਰ ਦੇਖੋ ਤੇ ਉਹ ਹੈ ਹੀ ਜਾਣੇ ਇਸ ਗੱਲ ਲਈ ਜਾਂਦੇ ਨੇ ਕਿ ਭਾਈ ਕਿਵੇਂ ਉਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸ ਦੇ ਉੱਤੇ ਅਮਲ ਕਰਦੇ ਨੇ। ਵਿਕ ਵੀ ਰਿਹਾ ਸੌਦਾ ਉਹਨਾਂ ਦਾ, 3,500-4 ਹਜ਼ਾਰ ਸਾਲ ਤੋਂ ਸਰਵਾਈਵ ਕਰਦੇ ਨੇ। ਫਿਰ ਤੁਸੀਂ ਉਹਨਾਂ ਦਾ ਇਹ ਜਿਹੜਾ ਅੱਜ ਦਾ ਹਿੰਦੂਤਵੀ ਬੀਜੇਪੀ ਦਾ ਰੂਪ ਹੈ, ਤੁਸੀਂ ਨਾਗਪੁਰ ਵਾਲਿਆਂ ਦੀ ਸਟੇਟਮੈਂਟ ਸੁਣੋਗੇ ਤੁਹਾਨੂੰ ਕੁਝ ਹੋਰ ਨਜ਼ਰ ਆ ਰਿਹਾ ਹੁੰਦਾ ਹੈ। ਉਹਨਾਂ ਦੇ ਫੀਲਡ 'ਚ ਬਜਰੰਗ ਦਲ ਵਾਲੇ ਜਾਂ ਦੂਜੇ ਗੁੰਡੇ ਜਿਹੜੇ ਨੇ ਜਾਂ ਉਹਨਾਂ ਦੀ ਸੋ ਕਾਲਡ ਧਰਮ ਸੰਸਦ 'ਚੋਂ ਤੁਹਾਨੂੰ ਕੋਈ ਹੋਰ ਆਵਾਜ਼ ਆ ਰਹੀ ਹੁੰਦੀ ਹੈ। ਹੁਣ ਈਵਨ ਕਿਉਂਕਿ ਅਸੀਂ ਵੀਕਐਂਡ ਤੋਂ ਬਾਅਦ ਹੀ ਪ੍ਰੋਗਰਾਮ ਕਰਨਾ ਹੈ, 30 ਜਨਵਰੀ ਗਾਂਧੀ ਨੂੰ ਮਾਰਨ ਦਾ ਦਿਨ ਹੈ। ਨਥੂਰਾਮ ਗੋਡਸੇ ਨੇ 30 ਜਨਵਰੀ 1948 ਨੂੰ ਸ਼ੂਟ ਡਾਊਨ ਕੀਤਾ। ਅਜੇ 30 ਜਨਵਰੀ ਆਣੀ ਹੈ ਤੇ ਤੁਸੀਂ ਇਹ ਦੇਖੋਗੇ ਕਿ ਵੀ ਆਲਰੇਡੀ ਹੈਸ਼ਟੈਗ ਔਰ ਜਿਹੜੇ ਟ੍ਰੈਂਡ ਕਰਵਾਏ ਜਾ ਰਹੇ ਨੇ ਉਹ ਨਾਥੂਰਾਮ ਗੋਡਸੇ ਨੂੰ, ਔਰ ਇਸ ਸਭ ਦੇ ਚਲਦੇ ਆ ਈਵਨ ਜਦੋਂ ਪ੍ਰਗਿਆ ਸਾਧਵੀ ਨੇ ਇਸ ਦੀ ਤਾਰੀਫ ਕੀਤੀ ਨਾਥੂਰਾਮ ਗੋਡਸੇ ਦੀ ਕਿ ਵੀ ਮੈਂ ਤਾਂ ਉਹਨੂੰ ਬਹੁਤ ਵੱਡਾ ਦੇਸ਼ ਭਗਤ ਮੰਨਦੀ ਹਾਂ, ਔਰ ਦੂਸਰਾ ਤੇ ਇਹੀ ਮੋਦੀ ਜਿਹਦਾ ਅਸੀਂ ਹੁਣ ਜ਼ਿਕਰ ਕਰ ਰਹੇ ਹਾਂ ਕਿ ਇਹਦਾ ਇੱਕ ਹੁਣ ਨਵਾਂ ਸਾਂਗ ਸਾਹਮਣੇ ਆਇਆ ਹੈ, ਇਹਨੇ ਕਿਹਾ ਸੀ ਕਿ ਜੀ ਚਲੋ ਮਾਫੀ ਮੰਗ ਲਈ ਉਸਨੇ ਆਪਣੇ ਲਈ, ਮੈਂ ਤਾਂ ਉਸको कभी माफ नहीं करूंगा। ਹੁਣ ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ, ਕਿਉਂਕਿ ਇਹਨਾਂ ਦੀ ਬੇਸਿਕ ਟ੍ਰੇਨਿੰਗ ਹੀ ਜਿਹੜੀ ਹੈ ਹਿੰਦੂਤਵੀ ਮਾਈਂਡਸੈਟ ਦੀ, ਉਹ ਇਹ ਹੈ ਜੋ ਹੁਣ ਇਹ ਕਰ ਰਹੇ ਨੇ, ਕਹਿ ਰਹੇ ਨੇ। ਜਿਵੇਂ ਅਸੀਂ ਕਿਹਾ ਕਿ ਰਿਪਬਲਿਕ ਡੇ ਸੇਲ ਦੇ ਉੱਤੇ ਐਮਾਜ਼ੋਨ ਤੇ ਉਹਨੂੰ ਜਿਹੜੀ ਹੈ ਟੌਪ ਰੇਟਿੰਗ ਦਵਾਈ ਔਰ ਉਹਨੂੰ ਐਜ਼ ਏ ਬੈਸਟ ਜਿਹੜਾ ਉਹ ਉਸ ਦੀ ਸੇਲ ਹੋਈ, ਬੈਸਟ ਸੈਲਰ ਦੇ ਤੌਰ ਤੇ ਉਹਨੂੰ ਪ੍ਰਮੋਟ ਕੀਤਾ। ਹੁਣ ਅਚਾਨਕ ਇਹ ਨਾਥੂ ਰਾਮ, ਹਾਲਾ ਮੈਂ ਇਹਨੂੰ ਸੀ ਕਿ ਵੀ ਨਾ ਨੱਥੂ ਹੁੰਦਾ ਹੈ ਤੇ ਨਾਥੂ ਕਿੱਥੋਂ ਬਣ ਗਿਆ। ਤੇ ਮੈਂ ਕੱਲ ਕਿਸੇ ਦੀ ਕਿਤਾਬ ਦੇ ਐਕਸੈਪਟ ਦੇਖ ਰਿਹਾ ਸੀ ਕਿ ਇਹ ਇੱਕ ਟ੍ਰੈਂਡ ਰਿਹਾ, ਮੇਰੇ ਖਿਆਲ ਅਫਗਾਨਾਂ ਦੇ ਕਲਚਰ 'ਚ ਵੀ ਹੈ ਔਰ ਇਹਨਾਂ ਦੇ ਮਰਾਠਾ ਕਲਚਰ 'ਚ ਵੀ ਹੈ ਕਿ ਉਹਨਾਂ ਦੇ ਮਾਪਿਓ ਦੇ ਜਿਹੜੇ ਨੇ ਉਹ ਪਹਿਲੇ ਬੱਚੇ ਜਿਹੜੇ ਨੇ ਬਹੁਤ ਮਰ ਗਏ, ਜੰਮਦੇ ਹੀ ਮਰ ਜਾਂਦੇ ਸੀ, ਜਾਂ ਕੋਈ 6 ਮਹੀਨੇ ਸਾਲ ਦਾ ਹੋ ਕੇ ਮੁੰਡੇ ਮਰ ਜਾਂਦੇ ਸੀ। ਤਾਂ ਇਹ ਜਦੋਂ ਜੰਮਿਆ ਤੇ ਇਹਦੇ ਕਈ ਸਾਲਾਂ ਤੱਕ, ਇਹ ਜਵਾਨੀ ਤੱਕ ਇਹਨੂੰ ਇਹ ਕੁੜੀਆਂ ਦੇ ਕੱਪੜੇ ਇਹਨੂੰ ਪਵਾ ਕੇ ਰੱਖੇ ਉਹਨਾਂ ਨੇ, ਤੇ ਈਵਨ ਇਹ ਦੱਸਣ ਲਈ ਵੀ ਮੁੰਡਾ ਨਹੀਂ ਹੈ, ਨੱਕ ਦੇ ਵਿੱਚ ਉਹਦੀ ਨੱਥ ਵੀ ਪਾਈ ਹੋਈ ਸੀ, ਇੱਥੋਂ ਇਹਦਾ ਨਾਂ ਨਾਥੂ ਰਾਮ ਹੈ। ਉਹ ਨੱਥ ਦੇ ਨਾਲ ਜੁੜਿਆ ਹੋਇਆ ਤੇ ਉਹ ਨੱਥ ਵਾਲੇ ਨਹੀਂ ਫਿਰ ਜਿਹੜਾ ਉਹ ਸਾਵਰਕਰ ਦਾ ਪੱਲਾ ਫੜ ਕੇ
जाके हिंदुत्वा के नां थले गांधी का कतल किया। लेकिन हुण एक और तुसीं इन्हां दी जदों ये सांग रचना कहंदे हो और जिवें अज इहदा मोदी का रूप दर्शक देख सकते हैं स्क्रीन के उत्ते कि हुण क्योंकि रिपब्लिक डे तो फौरन बाद अगले दिन दिल्ली दे विच करियापा परेड ग्राउंड है, उत्थे एनसीसी नैशनल कैडेट कॉर्प्स उन्हां दी परेड हुंदी है और उहदी भी प्राइम मिनिस्टर जिहड़ा है उत्थे भी सल्यूट लैंदा जाके। एनसीसी जे मैं गलत ना होवां तो 1962 च चीन तो जुत्तियां खाण तो बाद इन्हां ने बनाई। स्कूलों कॉलेजां दे विच कॉलेजेस च ज़्यादा सी स्कूल भी हायर लैवल दे, और कहण नूं हुंदा तो यही आ उदों की वर्दी कढ़दे ने ते ओह टैंपरेरी जे एक अद्धा कैंप ला दिंदे ने, कोई जिहड़ा उन्हां दा सी कि जी इस किस्म की ट्रेनिंग होए कि जी नौजवान तैयार होण, नौजवान मुंडे कुड़ियां डिफेंड करन लई, पर इहदे फंड फुंड खा जांदे ने जिहड़े भी कोई आर्मी चों ही इधर जिहड़े ने डिप्यूट किए जाते हैं। तो इस तो बिना ये कुछ निकलता निकला। हाँ 26 जनवरी की परेड वेले जां वर्दी पा के फुल ला के इस किस्म का काम हुंदा। हुण ये उत्थे पहुंचदा करियापा परेड ग्राउंड च और वो पूरा उस किस्म का जिहड़ा पग बनी हुई है जो एनसीसी कैडेट जिवें उत्ते लाल फुल टंगिया होया। हुण वो सारे पास ईवन उन्हां दी अपनी पीटीआई जिहड़ी न्यूज़ एजेंसी है वो खबर लांदी है, पीएम मोदी वियर सिख कैडेट टर्बन एट एनसीसी रैली, और उन्हें कहा कि भी ये उहदे च मोदी वोर ए ग्रीन टर्बन विद ए रेड कलर्ड फैदर सिमिलर टू हाउ सिख कैडेट्स वियर इट इन एनसीसी फॉर फ्राइडेज रैली एट करियापा परेड ग्राउंड हियर। और उस तो पहला उन्होंने कहा जी मोदी पहला भी जिहड़ा पग बंद है, पर ऐतकी उन्हें खास इस मौके के उत्ते जिहड़ा सिख कैडेट वाला जिहड़ा उन्हें अपना सांग रचिया। हुण इहनूं सांग रचना ही कहोगे तुसीं, होर की है। हुण उत्थे हुण तुसीं देखो भी इस सारे नूं मैसेज किन्ने पासे दिते जा रहे हैं। रिपब्लिक डे दे वेले वो जिहड़ा टोपी पा रहा सिर दे उत्ते परेड वो उत्तराखंडी है, उस दे उत्ते जिहड़ा फुल लाया वो केदारनाथ बद्रीनाथ भेंट किया जाता, उन्होंने उत्तराखंड का नैशनल फ्लावर है। गल दे भी जिहड़ा मफलर पाया होया वो मणिपुरी है। हुण उत्तराखंड भी चोणां हो रही ने, मणिपुर भी है, पंजाब च इत्थों तो दौड़ गया फिरोजपुर चों जिहड़ा वो पहुंचया ही नहीं और राह चों ही मुड़ के कि जी मैं जिंदा वापस आ गया। पर इन्हां नूं ये जां तां ये समझदे ने भी सिख इन्ने क बेवकूफ ने कि भी इन्हां दीयां सारियां नीतियां जो पंजाब च इन्हां ने जिस किस्म का माहौल सिरजिया होया है, जो इन्हां दीयां नीतियां इस सारे पीरियड दे विच रहीआं ने, इस दे बावजूद ये इस रस्ते ते तुरे हुए ने भी सिखां नूं तुसीं उल्लू बना सकते हो और बन भी जा रहे होणगे शायद, पता नहीं। पर एक सोशल मीडिया ते अज एक दो ने लिखिया सी कि इस गल्लों भी खबरदार रहो भी कल नूं किते मोदी अमृत छक के सिख ना बन जाए। इहदा इन्ना सिख बनन नूं जी करदा है जां ये कहे जी देखो मैं तो कहना फिर आपां की करांगे जे अमृत छक के उत्तों दी कृपान पा के कहे कि मैं नरेंद्र सिंह मोदी एक अब सिख बन खालसा बन गया हूँ। और मैं कहा ये वाकई ये भी ये भावें कई बारी तुसीं लाइटर वेन च कहंदे हो पर ये क्वाइट पॉसीबल है जिस किस्म का इन्हां दा जो चल रहा है, क्योंकि एक पार्ट इन्हां ने देख लिया। ये गल ये नहीं भी इन्हां ने देखी और पिछले दिनों एक डिस्कशन भी हो रही सी कि भी इंदिरा गांधी ने सिखां नूं ही क्यों टारगेट किया जदों उन्हें 1980 3-4 साल प्लैनिंग करके और दूसरा किया। और उहदा एक इनसाइडर जिहड़ा रिटायर्ड उन्हां दा कोई इंटैलीजेंस ऑफिसर सी, वो इंटरव्यू दे रहा सी, वो कहंदे भी देखो इंदिरा गांधी ने सिखां नूं विन ओवर करन दे लई इनिशियल स्टेज ते तां जिहड़ा मेन स्ट्रीम विदन कांग्रेस भी लोग सी जिन्हों ओल्ड गार्ड्स कहंदे सी, निजलिंगप्पा मुरारजी देसाई जिन्हें सीनियर उतों दे अगेंस्ट सी। और उहदे लई जदों शास्त्री दे मरण तो बाद उन्हें 66-67 पीरियड टेक ओवर किया तो उन्हें कहा भी बेशक जिहड़ा पार्लीमेंटरी कमेटी के पंजाबी सूबा बनना चाहिए शास्त्री ने बनाई, पर एक क्रेडिट तो इंदिरा गांधी नूं जांदा है कि भी उहदे पीरियड च पंजाबी सूबे की मंग बनी गई, भावें वो अपनी जिहड़ी उहदी बायोग्राफी है उहदे माई ट्रूथ के की है उहदे च उन्हें कहा जी कि मैं रोकण की कोशिश की कि हुकम सिंह जिहड़े स्पीकर सी पार्लीमेंट दे अपनी रिपोर्ट ना देण, बट ऑलरेडी उन्होंने प्रेस कॉन्फ्रेंस करके रिपोर्ट जारी कर दी सी। फिर उन्हें कहा कि भी ऐसा मौका भी आया
ਕਿ ਇੰਦਰਾ ਗਾਂਧੀ ਇਹ ਸਮਝਦੀ ਸੀ ਕਿ ਵੀ ਉਹਨੇ ਵੀ ਜਾਂ ਉਹਨਾਂ ਦੀ ਰਾਹੀਂ ਉਹਨਾਂ ਦੀਆਂ ਏਜੰਸੀਆਂ ਰਾਜ ਜਾਂ ਜਿਹੜੀ ਉਹਨਾਂ ਦੇ ਅੱਗੋਂ ਐਡਵਾਈਜ਼ਰ KGB ਸੀ ਉਹਨਾਂ ਨੇ ਦੇਖ ਲਿਆ ਸੀ ਕਿ ਬਾਕੀ ਭਾਰਤ ਦੇ ਤਾਂ ਮਿੱਟੀ ਦੇ ਮਾਧੋ ਨੇ, ਜਿੱਧਰ ਮਰਜ਼ੀ ਡਾਂਗ ਨਾਲ ਹਿੱਕ ਕੇ ਲੈ ਜਾਓ, ਸਿੱਖ ਹੀ ਖਲੋਂਦੇ ਨੇ। ਤਾਂ ਉਹਨੇ ਕਿਹਾ ਵੀ ਸਿੱਖਾਂ ਨੂੰ ਪਲੈਕੇਟ ਕਰਨ ਦੇ ਲਈ ਜਾਂ ਸਿੱਖਾਂ ਦੀਆਂ ਮੰਗਾਂ, ਔਰ ਇਹ ਗੱਲ ਫੈਕਟ ਹੈ ਜੋ ਸਾਹਮਣੇ ਆਈ ਕਿ ਜਦੋਂ ਐਮਰਜੈਂਸੀ 75 ਦੇ ਵਿੱਚ ਇੰਦਰਾ ਗਾਂਧੀ ਨੇ ਲਾਈ, ਉਹਨੂੰ ਅਨਸੀਟ ਕਰ ਦਿੱਤਾ ਇਲਾਹਾਬਾਦ ਸੀਟ ਤੋਂ। ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਟੋਟਲ ਕ੍ਰਾਂਤੀ ਦੇ ਨਾਂ ਥੱਲੇ ਜਿਹੜੀ ਹੈ ਪੂਰਨ ਕ੍ਰਾਂਤੀ ਉਹ ਚੱਲ ਰਹੀ ਸੀ, ਔਰ ਬਿਹਾਰ ਦੇ ਸਕੂਲ ਯੂਨੀਵਰਸਿਟੀਆਂ ਕਾਲਜਾਂ ਦੇ ਸਟੂਡੈਂਟ ਬਾਹਰ ਨਿਕਲੇ, ਯੂਪੀ ਸਾਰੇ ਪਾਸੇ ਸੀ। ਔਰ ਇੰਦਰਾ ਗਾਂਧੀ ਜਿਹੜੀ ਹੈ ਉਹ ਬੇਸ਼ੱਕ ਉਹਦੀ ਜਿਹੜੀ ਅਨਸੀਟ ਕੀਤੀ ਸੀਟ ਸੀ ਉਹਨੂੰ ਸੁਪਰੀਮ ਕੋਰਟ ਨੇ ਰੀਸਟੋਰ ਕਰ ਦਿੱਤਾ, ਪਰ ਬਹੁਤ ਜ਼ਿਆਦਾ ਅਫਰਾ ਤਫਰੀ ਮਚੀ ਹੋਈ ਸੀ ਔਰ ਉਹਨੇ ਸਟੇਟ ਆਫ ਐਮਰਜੈਂਸੀ ਜਿਹੜੀ ਹੈ ਉਹ ਡਿਕਲੇਅਰ ਕਰਤੀ ਭਾਰਤ। ਉਹਨੇ ਕਿਹਾ ਜੀ ਸਾਰੇ RSS ਹੀ ਵੱਡੀ ਇੱਕ, ਔਰ ਜੈ ਪ੍ਰਕਾਸ਼ ਨਾਰਾਇਣ ਸਮੇਤ ਸਾਰੇ ਫੜ ਲਏ, ਬਿਲਕੁਲ ਸੁਸਰੀ ਵਾਂਗ ਸੌਂਗੇ। ਪੰਜਾਬ 'ਚ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਪੰਜਾਬ 'ਚ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ, ਕੋਈ ਅਕਾਲੀ ਲੀਡਰ ਨਹੀਂ ਫੜਿਆ, ਕੋਈ ਕੁਝ ਨਹੀਂ ਹੋਇਆ। ਇਹ ਉਹਨਾਂ ਨੇ ਅੱਗੋਂ ਦੇਖ ਲਿਆ ਸੀ ਵੀ ਇਹਨਾਂ ਨੂੰ ਨਾ ਹੀ ਪ੍ਰਵੋਕ ਕੀਤਾ। ਕਹਿੰਦੇ ਇਹਦੇ ਬਾਵਜੂਦ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਔਰ ਦੂਜੇ ਆਪਣੀ ਜਨਸੰਘੀਆਂ ਦੇ ਨਾਲ ਯਾਰੀ ਪਗਾਉਣ ਦੇ ਲਈ ਜਿਹੜਾ ਮੋਰਚਾ ਸ਼ੁਰੂ ਕਰਤਾ ਐਮਰਜੈਂਸੀ ਦੇ ਖਿਲਾਫ, ਇੰਦਰਾ ਗਾਂਧੀ ਨੇ ਮਲਟੀਪਲ ਮੈਸੇजेस, ਉਹ ਇਹ ਗੱਲ ਬਿਲਕੁਲ ਠੀਕ ਹੈ, ਇਸ ਨੂੰ ਕਈਆਂ ਨੇ ਵੈਰੀਫਾਈ ਕੀਤਾ ਹੈ, ਉਹ ਅਕਾਲੀ ਲੀਡਰਾਂ ਤੱਕ ਪਹੁੰਚਾਏ, ਟੌੜਾ ਬਾਦਲ ਤਲਵੰਡੀ ਤੱਕ, ਕਿ ਚੰਡੀਗੜ੍ਹ ਪੰਜਾਬ ਦੇ ਪਾਣੀਆਂ ਤੇ ਹੱਕ ਜੋ ਤੁਹਾਡੀਆਂ ਮੰਗਾਂ ਨੇ ਉਹ ਸਾਰੀਆਂ ਮੰਨੀਆਂ, ਔਰ ਸਿਰਫ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ, ਪੰਜਾਬ ਤੁਸੀਂ ਆਟੋਨੋਮਸ ਲੈ ਲਓ ਔਰ ਬਾਕੀ ਸੂਬਿਆਂ ਨਾਲੋਂ ਵੀ ਤੁਹਾਨੂੰ ਵੱਖਰੇ ਅਧਿਕਾਰ ਨੇ। ਉਹਦੇ ਕਿਹਾ ਜਾਂਦਾ ਹੈ ਕਿ ਕੁਝ ਜਿਹੜੇ ਦੂਸਰੇ ਲੀਡਰ ਸੀ ਸਣੇ ਟੌੜੇ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਮੌਕਾ ਹੈ, ਹਾਲਾਤ ਜਿਹੜੇ ਨੇ, ਔਰ ਇਸ ਸਰ ਕਪੂਰ ਸਿੰਘ ਨੇ ਵੀ ਕਿਹਾ ਵੀ ਇਹ ਬੇਵਕੂਫਾਂ ਨੇ ਫੇਰ ਮੂਰਖਤਾ ਕੀਤੀ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਵਨ ਇਹ ਵੀ ਇੰਟਰਪ੍ਰੇਟ ਕਰਦੇ ਹਾਂ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਕਿ ਜਦੋਂ ਵੀ ਕੋਈ ਪਾਵਰ ਸਰੈਂਡਰ ਕਰਦਾ ਹੈ ਜਾਂ ਛੱਡਦਾ ਹੈ ਉਹ ਮਜਬੂਰੀ ਵਸ ਕਰਦਾ। ਸੋ ਇੰਦਰਾ ਗਾਂਧੀ ਉਸ ਵੇਲੇ ਫਸੀ ਹੋਈ ਸੀ, ਉਹਨੂੰ ਲੱਗਦਾ ਸੀ ਵੀ ਇਹ ਵਿਰੋਧ ਸਿੱਖਾਂ ਦਾ ਹੀ ਹੋਣਾ, ਔਰ ਇਸ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨਹੀਂ ਸੀ। ਪਰ ਬਾਦਲ ਨੇ ਇਹਨਾਂ ਦੇ ਨਾਲ ਹਿੰਦੂ ਤਵੀਆਂ ਨਾਲ ਯਾਰੀ ਪੁਗਾਈ ਔਰ ਉਹ ਜਿਹੜੀ ਇੱਕ ਗੋਲਡਨ ਅਪਰਚੁਨਿਟੀ ਸੀ ਉਸ ਨੂੰ ਜ਼ਾਇਆ ਕੀਤਾ। ਹੁਣ ਇਸ ਸਭ ਦੇ ਚੱਲਦੇ ਆ, ਔਰ ਜ਼ਾਹਰ ਹੈ ਕਿ ਜਦੋਂ ਐਮਰਜੈਂਸੀ ਟੁੱਟੀ, ਇੰਦਰਾ ਗਾਂਧੀ ਡਿਫੀਟ ਹੋਈ ਔਰ ਮੁਰਾਰਜੀ ਦੇਸਾਈ ਦੀ ਸਰਕਾਰ ਚੱਲੀ ਨਹੀਂ, ਵਾਪਸ ਜਦੋਂ ਪਾਵਰ 'ਚ ਆਈ 80 'ਚ, ਫਿਰ ਉਹ ਜਿਹੜਾ ਆਪਣਾ ਰਿਵੈਂਜ ਉਹਨੇ ਇਹ ਡਿਸਾਈਡ ਕਰ ਲਿਆ ਕਿ ਵੀ ਜੇ ਮੈਂ ਪੱਕੇ ਤੌਰ ਤੇ ਕਰਨਾ ਹੈ ਤੇ ਇਹਨਾਂ ਨੂੰ ਸਬਕ ਸਿਖਾਉਣਾ। ਸੋ ਇਹ ਇੱਕ ਮੈਂ ਇਸ ਲਈ ਸਾਰਾ ਕੋਟ ਕਰ ਰਿਹਾ ਕਿ ਕਈ ਵਾਰ ਇਹ ਜਦੋਂ ਤੁਸੀਂ ਦੇਖਦੇ ਹੋ, ਇਹ ਇਹਨਾਂ ਨੂੰ RSS ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਅਲਟੀਮੇਟਲੀ ਦਮਖਮ ਸਿੱਖ ਕੌਮ 'ਚ ਹੈ, ਔਰ ਜਿਹੜਾ ਇਫੈਕਟਿਵ ਚੈਲੰਜ, ਔਰ ਕਿਸਾਨ ਮੋਰਚੇ ਤੋਂ ਬਿਹਤਰ ਹੋਰ ਕੋਈ ਨਹੀਂ ਹੈ ਜਿਹੜਾ ਉਹਨਾਂ ਨੇ ਤਾਜ਼ਾ ਉਹਦਾ ਫਲ ਚੱਖਿਆ ਕਿ ਅਲਟੀਮੇਟਲੀ ਆਪਣੇ ਧੌਣ 'ਚੋਂ ਸਰੀਆ ਉਹਨਾਂ ਨੂੰ ਕੱਢਣਾ ਪਿਆ ਜਾਂ ਖਿੱਚ ਕੇ ਕੱਢ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਆ, ਕੱਲ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਉਹ ਜੈਨੋਸਾਈਡ ਦੀ ਤਲਵਾਰ ਵੀ ਲਟਕੀ ਹੁੰਦੀ ਹੈ। ਉਹ ਬੇਸ਼ੱਕ 26 ਜਨਵਰੀ ਤੋਂ ਬਾਅਦ ਹੋਏ ਜਦੋਂ ਆਪਣੇ ਚੇਲੇ ਬਾਲਕਿਆਂ ਨੂੰ ਛੱਡ ਦਿੰਦੇ ਨੇ, ਪਰ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਸ ਵਾਰ ਇਹਦੇ ਬਾਵਜੂਦ ਕਿ ਖੌਫ ਦਿੱਤਾ ਜਾਂਦਾ ਹੈ, ਸਿੱਖ ਡਰਦੇ ਨਹੀਂ ਨੇ। ਔਰ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਹੋਇਆ ਕਿ ਭਾਈ ਕੋਈ ਗੱਲ ਨਹੀਂ, ਹੁਣ ਇਹ ਨਵੰਬਰ 84 ਨਹੀਂ ਹੋਣ ਦਿੰਦੇ, ਹੁਣ ਤੁਹਾਨੂੰ ਵੀ ਦੱਸਾਂਗੇ ਕਿ ਬਈ ਜਿਹੜਾ ਉਹ ਕੀ ਹੁੰਦਾ ਹੈ ਮੁਕਾਬਲਾ ਕਰਨਾ। ਲੇਕਿਨ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਢੀਠਤਾਈ ਨੂੰ ਸਲੂਟ ਕਰੀਏ ਕਿ ਕੀ ਕਰੀਓ, ਫਿਰ ਪੱਗ ਬੰਨ ਕੇ ਆ ਗਿਆ NCC ਦੀ ਪਰੇਡ ਲੈਣ। ਹਾਲਾਂਕਿ ਉਹਦੇ 'ਚ ਜੋ ਉਹਨੇ ਕਿਹਾ ਉੱਥੇ ਉਹ ਕੋਈ ਵੀ ਏਡਾ ਉਹਦਾ ਕੋਈ ਸਿੱਖਾਂ ਨਾਲ ਜਾਂ ਕੋਈ ਰੈਫਰੈਂਸ ਮਾਤਰ ਵੀ ਨਹੀਂ ਸੀ। ਉਹ ਹੀ ਕਹਿ ਰਿਹਾ ਕਿ NCC ਹੁਣ 1 ਲੱਖ ਸਾਡੇ ਕੋਲ ਹੋ ਗਏ, ਕੁੜੀਆਂ ਨੇ ਵੀ ਜੁਆਇਨ ਕੀਤਾ, ਔਰ ਤੁਸੀਂ ਜਿਹੜਾ ਡਰੱਗਸ ਤੋਂ ਦੂਜਿਆਂ ਨੂੰ ਕੱਢੋ, ਇੱਧਰ ਉੱਧਰ ਕਰੋ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਹਨਾਂ ਦੀ ਇੱਕ ਹੋਰ ਡਿਊਪਿੰਗ ਲਾਈਨ ਹੈ, ਔਰ ਸਿੱਖ ਖਬਰਦਾਰ ਰਹਿਣ। ਔਰ ਇਸ ਤੋਂ ਇੱਕੋ ਹੀ ਗੱਲ ਜਿਹੜੀ ਹੈ ਉਹ ਸਮਝਣ ਦੀ ਲੋੜ ਹੈ ਕਿ ਭਾਈ ਇਹ ਕਿਸੇ ਹੱਦ ਤੱਕ ਵੀ ਜਾਣਗੇ ਸਿੱਖਾਂ ਨੂੰ ਫਾਉਣ ਦੇ ਲਈ, ਪਰ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਸਾਡੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਔਰ ਹਿੰਦੂਤਵਾ ਤੋਂ ਖਤਰਨਾਕ
ਹੋਰ ਕੋਈ ਆਈਡੀਓਲੋਜੀ ਨਹੀਂ ਹੈ। ਇਹਨੂੰ ਬ੍ਰਾਹਮਣਵਾਦ ਹੀ ਕਿਹਾ ਜਾਂਦਾ ਸੀ ਕਿ ਜਿਹੜੀ ਸਿੱਖਾਂ ਨੂੰ ਆਪਣੀ ਲਪੇਟ, ਜਿਵੇਂ ਇੱਕ ਨਾਗ ਆਪਣਾ ਜਿਹੜਾ ਉਹ ਵੜ ਲੈਂਦਾ ਕਿਸੇ ਦੇ ਦੁਆਲੇ, ਉਹ ਪਾ ਲੈਂਦਾ ਪੂਰੀ ਗ੍ਰਿਪ ਤੇ ਉਹਨੂੰ ਹੀ ਉਹਦੇ 'ਚ ਹੀ ਤੁਹਾਨੂੰ ਘੁੱਟ ਦਿੰਦਾ ਹੈ। ਜ਼ਹਿਰ ਤਾਂ ਪਤਾ ਨਹੀਂ ਕਿੰਨਾ ਕੁ ਡੰਗ ਉਹਦਾ ਉਹ ਮਾਰਦਾ, ਲੇਕਿਨ ਉਹੀ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਇੱਕ ਮੌਤ ਦਾ ਸੁਨੇਹਾ ਹੁੰਦਾ। ਸੋ ਇਹ ਜ਼ਹਿਰੀਲੇ ਨਾਗ ਜਿਹੜੇ ਨੇ ਇਹ ਸਾਡੇ ਦੁਆਲੇ ਲਿਪਟ ਰਹੇ ਨੇ, ਪਰ ਇਹ ਸਾਡੇ ਨਾਲ ਸਨੇਹ ਜਾਂ ਪਿਆਰ ਨਾਲ ਨਹੀਂ ਨਿਪਟ ਰਹੇ। ਇਹ ਨਾਗ ਨੇ ਤੇ ਅਲਟੀਮੇਟਲੀ ਇਹਨਾਂ ਨੇ ਦੱਸਣਾ ਹੀ ਦੱਸਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਚੋਣ ਸਰਕਸ ਵਿੱਚ ਆਰਐਸਐਸ ਦੇ ਫਿਲੇਵ ਕੇਜਰੀਵਾਲ ਨੇ ਫਿਰ ਆਪਣੇ ਝੂਠੇ ਵਾਅਦਿਆਂ ਦੀ ਪਟਾਰੀ ਖੋਲੀ ਹੈ। ਸੋ ਪੰਜਾਬੀਆਂ ਨੂੰ ਹਿੰਦੂਤਵੀਆਂ ਦੇ ਚੱਕਰਵਿਊਹ ਬਚਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਪੰਜਾਬ ਦੇ ਵਿੱਚ ਚੋਣ ਸਰਕਸ ਚੱਲ ਰਹੀ ਹੈ ਔਰ ਰੋਜ਼ਾਨਾ ਲੋਕ ਬੜੇ ਚਾਅ ਨਾਲ ਕੋਈ ਬਾਂਦਰ ਦਾ ਨਾਚ ਦੇਖ ਰਿਹਾ ਹੈ, ਕੋਈ ਰਿਚ ਦਾ ਦੇਖ ਰਿਹਾ ਹੈ, ਕੋਈ ਹੋਰ ਜਿਹੜਾ ਉਹ ਜੋਕਰ ਦੇ ਜੋਕ ਸੁਣ ਰਿਹਾ। ਸੋ ਸਾਡਾ ਵੀ ਇਹ ਫਰਜ਼ ਬਣਦਾ ਵੀ ਅਸੀਂ ਵੀ ਆਪਣੀ ਹਾਜ਼ਰੀ ਤਾਂ ਘੱਟੋ ਘੱਟ ਲਵਾਈਏ, ਕਿਉਂਕਿ ਫਿਰ ਸਾਡੇ ਵਿਊਅਰਸ ਦਾ ਇੱਕ ਤਬਕਾ ਇਹ ਵੀ ਹੁੰਦਾ ਹੈ ਕਿ ਜੀ ਤੁਸੀਂ ਇੰਟਰਨੈਸ਼ਨਲ ਜਾਂ ਚੀਨ ਜਾਂ ਪਾਕਿਸਤਾਨ ਜਾਂ ਇੱਧਰ ਉੱਧਰ ਦੀਆਂ ਖਬਰਾਂ ਤਾਂ ਡਿਸਕਸ ਕਰਦੇ ਹੋ ਤੇ ਸਾਡੇ ਪੰਜਾਬ ਦਾ ਵੀ ਡਿਸਕਸ ਕਰੋ। ਹੁਣ ਹਾਲਾਂਕਿ ਅਸੀਂ ਇਹ ਗੱਲ ਨੂੰ ਰਿਪੀਟਡਲੀ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜਾ ਸਾਰਾ ਹੀ ਉਹ ਚੋਣ ਅਮਲ ਹੋਏ ਜਾਂ ਉੱਥੋਂ ਦੇ ਸਿਸਟਮ ਦੇ ਵਿੱਚ ਜੁੜੀ ਹੋਈ ਕੋਈ ਵੀ ਗੱਲ ਹੋਏ, ਇਹਨਾਂ 36 37 38 ਸਾਲਾਂ 'ਚ 84 ਤੋਂ ਬਾਅਦ ਸਾਡੇ ਲਈ ਇਹ ਕੋਈ ਮਾਇਨੇ ਨਹੀਂ ਰੱਖਦੀਆਂ। ਜ਼ਰੂਰ ਜੂਨ ਦੇ ਪਹਿਲੇ ਹਫ਼ਤੇ 1984 ਤੱਕ ਸਾਡੀ ਦਿਲਚਸਪੀ ਦਾ ਕੇਂਦਰੀ ਵਾਇਸ ਇਹ ਗੱਲਾਂ ਬਣਦੀਆਂ ਸੀ, ਕਿਉਂਕਿ ਉਦੋਂ ਤੱਕ ਇਹ ਹੋਪ ਸੀ ਕਿ ਜੇ ਟਰੂਲੀ ਫੈਡਰਲ ਸਟਰਕਚਰ ਜਿਹੜੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਸਪਿਰਿਟ ਸੀ ਉਸ ਦੇ ਉੱਤੇ ਚੱਲਦੇ ਆ ਪੰਜਾਬ ਨੂੰ ਆਟੋਨਮੀ, 2-3 ਮਹਿਕਮੇ, ਫੋਰਨ ਅਫੇਅਰਸ, ਡਿਫੈਂਸ, ਕਰੰਸੀ ਉਹ ਇੰਡੀਆ ਦੇ ਕੋਲ ਹੋਏ ਤੇ ਬਾਕੀ ਤਾਂ ਕੋਈ ਨਹੀਂ ਹੈ। ਹੁਣ ਈਵਨ ਦੇਖੋ, ਅਸੀਂ ਕਈ ਵਾਰ ਜਿਨ੍ਹਾਂ ਮੁਲਕਾਂ ਬਾਰੇ ਗੱਲ ਵੀ ਕਰਦੇ ਹਾਂ ਉਹਦੀਆਂ ਡੀਟੇਲ ਤੋਂ ਜਾਣੂ ਨਹੀਂ ਹੁੰਦੇ। ਜਦੋਂ ਅਸੀਂ ਯੂਕੇ ਲਫ਼ਜ਼ ਕਹਿੰਦੇ ਹਾਂ, ਯੂਨਾਈਟਿਡ ਕਿੰਗਡਮ, ਹਾਲਾਂ ਲਫ਼ਜ਼ ਅਸੀਂ ਬਰਤਾਨੀਆ ਵੀ, ਬ੍ਰਿਟਨ ਵੀ, ਗ੍ਰੇਟ ਬ੍ਰਿਟਨ ਵੀ ਇਸਤੇਮਾਲ ਕਰਦੇ ਹਾਂ ਤੇ ਬਹੁਤ ਵਾਰ ਇਹ ਹੁੰਦਾ ਕਿ ਜੀ ਸ਼ਾਇਦ ਇਹ ਇੱਕੋ ਹੀ ਹੋਮੋਜੀਨਸ ਮੁਲਕ ਹੈ, ਪਰ ਤੁਸੀਂ ਯੂਨਾਈਟਿਡ ਕਿੰਗਡਮ ਦੇ ਹਵਾਲੇ ਨਾਲ ਦੇਖੋਗੇ ਕਿ ਉਸ ਦੇ ਵਿੱਚ ਆਇਰਲੈਂਡ ਹੈ, ਉਸ ਦੇ ਵਿੱਚ ਸਕਾਟਲੈਂਡ ਹੈ, ਉਸ ਦੇ ਵਿੱਚ ਵੇਲਜ਼ ਹੈ, ਉਸ ਦੇ ਵਿੱਚ ਇੰਗਲੈਂਡ ਹੈ। ਹੁਣ
ਇੱਕ ਪਾਸੇ ਬਰਤਾਨਵੀ ਝੰਡਾ ਹੈ, ਪਰ ਇਹਦੇ ਬਾਵਜੂਦ ਔਰ ਨਾਰਦਰਨ ਆਇਰਲੈਂਡ ਹੈ। ਹੁਣ ਆਇਰਲੈਂਡ ਦਾ ਵੀ ਆਪਣਾ ਝੰਡਾ ਹੈ, ਸਕਾਟਲੈਂਡ ਦਾ ਵੀ ਆਪਣਾ ਝੰਡਾ ਹੈ, ਵੇਲਸ ਦਾ ਵੀ ਆਪਣਾ ਝੰਡਾ ਹੈ, ਨਾਰਦਰਨ ਆਇਰਲੈਂਡ ਕੋਲ ਝੰਡਾ ਨਹੀਂ ਹੈ। ਔਰ ਇਸ ਹੱਦ ਤੱਕ ਜਿਹੜੀ ਹੈ ਉਹ ਫਰੀडम ਉਹਨਾਂ ਦਾ ਜਿਹੜਾ ਸਿਸਟਮ ਦਿੰਦਾ ਹੈ ਕਿ ਈਵਨ ਸਕਾਟਲੈਂਡ ਆਇਰਲੈਂਡ ਦੀਆਂ ਆਪਣੀਆਂ ਕ੍ਰਿਕਟ ਟੀਮਸ ਨੇ ਇੰਟਰਨੈਸ਼ਨਲ ਆਪਣੇ ਲੈਵਲ ਦੇ ਉੱਤੇ ਜਿਹੜੀਆਂ ਨੇ ਉਹ ਆਟੋਨੋਮਸ ਸਟੇਟਾਂ ਨੇ। ਔਰ ਈਵਨ ਯੂਕੇ ਇਸ ਹੱਦ ਤੱਕ ਵੀ ਜਾ ਸਕਦਾ ਹੈ, ਜਿਵੇਂ 2014 ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੇ ਸਕਾਟਲੈਂਡ ਨੂੰ ਲਗਭਗ 300 ਸਾਲ ਬਾਅਦ, ਜਿਹੜਾ 300 ਸਾਲ ਤੋਂ ਉਹਨਾਂ ਦੇ ਅੰਡਰ ਹੈ, ਇਹ ਹੱਕ ਦਿੱਤਾ ਹੈ ਕਿ ਉਹ ਰੈਫਰੈਂਡਮ ਕਰਵਾ ਲੈਣ ਕਿ ਭਾਈ ਉਹ ਰਹਿਣਾ ਚਾਹੁੰਦੇ ਨੇ ਨਾਲ ਕਿ ਨਹੀਂ ਰਹਿਣਾ ਚਾਹੁੰਦੇ। ਇਹ ਬੜੀ ਜਿਹੜੀ ਘੱਟ ਵੋਟਾਂ ਦੇ ਨਾਲ ਜਿਹੜਾ ਇਹ ਫੈਸਲਾ ਉਹਨਾਂ ਨੇ ਦਿੱਤਾ ਕਿ ਉਹ ਨਾਲ ਰਹਿਣਾ ਚਾਹੁੰਦੇ ਨੇ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਬਰਤਾਨੀਆ ਜਾਂ ਗ੍ਰੇਟ ਬ੍ਰਿਟੇਨ ਕਹਿੰਦੇ ਹਾਂ, ਉਹਦੀ ਕੋਈ ਨਾ ਮਹਾਨਤਾ ਨੂੰ ਫਰਕ ਹੈ ਨਾ ਅਦਰਵੇਜ਼ ਹੈ ਕਿ ਵੀ ਉਹਨਾਂ ਨੂੰ ਆਪਣੇ ਹੱਕ, ਉਹਨਾਂ ਦੀਆਂ ਆਪਣੀਆਂ ਅਸੈਂਬਲੀਆਂ, ਆਪਣੇ ਝੰਡੇ, ਆਪਣਾ ਉਹਨਾਂ ਦੀ ਤਹਿਜ਼ੀਬ, ਆਪਣੀ ਬੋਲੀ। ਹੁਣ ਇਹੀ ਜਿਹੜਾ ਆਨੰਦਪੁਰ ਮਤਾ ਸੀ, ਇਹਦੀ ਸਪਿਰਿਟ ਤਾਂ ਇਹੀ ਸੀ ਕਿ ਭਾਈ ਪੰਜਾਬ ਸਾਡਾ ਇੱਕ ਸਿੱਖ ਤਹਿਜ਼ੀਬ ਵੱਖਰੀ ਹੈ, ਸਾਡਾ ਤੁਹਾਡੀ ਗੰਗਾ ਜਮਨੀ ਤਹਿਜ਼ੀਬ ਨਾਲ ਕੋਈ ਤਾਲੁਕ ਨਹੀਂ ਹੈ, ਔਰ ਤੁਸੀਂ ਸਾਨੂੰ ਦੇਖਣ ਔਰ ਇਸ ਹੱਕੀ ਡਿਮਾਂਡ ਦੇ ਲਈ ਫੈਡਰਲ ਸਟਰਕਚਰ ਦੀ ਔਰ ਆਪਣੀ ਤਹਿਜ਼ੀਬ ਨੂੰ ਸੇਫ ਰੱਖਣ ਦੀ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਧਰਮਯੁੱਧ ਮੋਰਚੇ 'ਚ ਹੋਈਆਂ। ਜਿਹੜਾ ਧਰਮਯੁੱਧ ਮੋਰਚਾ ਜੁਲਾਈ ਅਗਸਤ 82 ਸ਼ੁਰੂ ਹੁੰਦਾ ਹੈ ਔਰ ਜੂਨ ਦੇ ਪਹਿਲੇ ਹਫ਼ਤੇ ਜਦੋਂ ਕਿ ਹਜ਼ਾਰਾਂ ਸਿੱਖ ਸਰਾਵਾਂ ਦੇ ਵਿੱਚ ਬੈਠੇ ਸੀ ਜਿਨ੍ਹਾਂ ਨੇ ਆ ਕੇ ਗ੍ਰਿਫਤਾਰੀ ਦੇਣੀ ਸੀ, ਉਸ ਦਿਨ ਕਿਉਂਕਿ ਮੋਰਚਾ ਤਾਂ ਚੱਲ ਹੀ ਰਿਹਾ ਸੀ, ਔਰ ਕਿਵੇਂ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਉਹ ਬਿਲਕੁਲ ਇਸ ਹੱਦ ਤੱਕ ਖੂਨ ਪ੍ਰਕਰਮਾਂ ਦੇ ਵਿੱਚ ਜਿਹੜਾ ਹੈ ਕਿ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਗਏ। ਹੁਣ ਇਸ ਤੋਂ ਬਾਅਦ ਤਾਂ ਉਹਨਾਂ ਦੀਆਂ ਚੋਣਾਂ, ਪਾਰਟੀ ਕੀ ਬਣ ਜਾਏ ਚੰਡੀਗੜ੍ਹ 'ਚ, ਇਹ ਤਾਂ ਪੰਜਾਬ ਦਾ ਚੀਫ ਮਿਨਿਸਟਰ, ਉਹਦਾ ਰੁਤਬਾ ਤਾਂ ਉਹਨਾਂ ਵੀ ਨਹੀਂ ਹੈ ਜਿਹੜਾ ਮੈਂ ਮੁਗਲਿਆ ਸਲਤਨਤ ਵੇਲੇ ਉਹ ਸੂਬੇਦਾਰ ਬਣਾਉਂਦੇ ਸੀ। ਸੂਬੇਦਾਰ ਆਲ ਪਾਵਰਫੁਲ ਹੁੰਦੇ ਸੀ, ਉਹਨਾਂ ਦੇ ਕੋਲ ਆਪਣਾ ਜਿਹੜਾ ਉਹ ਠੀਕ ਹੈ ਉਹ ਨਜ਼ਰਾਨੇ ਸਟੇਟ ਦੇ ਜਿਹੜੇ ਨੇ ਟੈਕਸ ਇਕੱਠਾ ਕਰਕੇ ਉੱਥੇ ਭੇਜਦੇ ਸੀ, ਲੇਕਿਨ ਉਹ ਖੁਦ ਡਿਸੀਜਨ ਲੈਂਦੇ ਸੀ। ਹੁਣ ਤੁਸੀਂ ਇਹਨਾਂ ਸਾਰੀਆਂ ਧਿਰਾਂ ਦਾ ਹਾਲ ਦੇਖੋ। ਕਾਂਗਰਸ, ਹੁਣ ਰਾਹੁਲ ਗਾਂਧੀ ਜਿਹੜਾ ਮਦਾਰੀ ਆਇਆ, ਹੁਣ ਉਹਦੇ ਇੱਕ ਖੱਬੇ ਹੈ ਇੱਕ ਸੱਜੇ ਹੈ, ਨਵਜੋਤ ਸਿੱਧੂ ਇੱਧਰ ਬੈਠਾ ਹੈ, ਚੰਨੀ ਉੱਧਰ ਬੈਠਾ ਹੈ, ਉਹ ਵਰਕਰਾਂ ਨੂੰ ਐਡਰੈਸ ਕਰ ਰਹੇ ਨੇ, ਉਹ ਆਪਣੀਆਂ ਜਵਲੀਆਂ ਮਾਰ ਰਿਹਾ, ਆਪਣੀਆਂ ਮਾਰ ਰਿਹਾ ਕਿ ਜੀ ਬਰਾਤ ਦਾ ਦੂल्हा ਦੱਸੋ ਕੌਣ ਹੈ। ਹੁਣ ਉਹ ਆ ਕੇ ਦੱਸੇਗਾ ਵੀ ਇਹਨਾਂ ਦਾ ਦੂल्हा ਕੌਣ ਹੈ। ਉਹ ਕਹਿੰਦਾ ਕੋਈ ਨਹੀਂ ਵਰਕਰੋਂ ਸੇ ਪੁੱਛेंगे, ਕਿਉਂਕਿ ਕੇਜਰੀਵਾਲ ਆਲਰੇਡੀ ਉਹ ਡਰਾਮਾ ਕਰ ਚੁੱਕਾ ਹੈ। ਜਿਹਨੂੰ ਕਹਿ ਕੇ ਜੀ 21 ਲੱਖ ਨੇ ਲਿਖਿਆ, ਜਦੋਂ ਸਾਹਮਣੇ ਆਇਆ 4000 ਨੇ ਵੀ ਨਹੀਂ, ਤੁਸੀਂ ਇੱਕ ਫੋਨ ਆ ਉਹ ਰਾਗਵ ਚੱਡੇ ਦੀ। ਹੁਣ ਮਤਲਬ ਤੁਸੀਂ ਇਹ ਤਾਂ ਆਪਣੇ ਕਰ ਰਹੇ ਨੇ ਆਪਣੀਆਂ ਉਹਨਾਂ ਦੀਆਂ ਨੌਟੰਕੀਆਂ ਚੱਲ, ਪਰ ਕਿਸ ਹੱਦ ਤੱਕ ਜਾ ਕੇ ਸਾਡੇ ਪੰਜਾਬ ਦੇ ਲੋਕ ਕੀ ਅਸੀਂ ਇੰਨੇ ਵਲਨਰੇਬਲ, ਇੰਨੇ ਕੁ ਅਕਲ ਦੇ ਵੈਰੀ ਹੈ ਵੀ ਸਾਨੂੰ ਸਮਝ ਨਹੀਂ ਆਉਂਦਾ ਵੀ ਇਹ ਕੀ ਹੈਗਾ। ਹੁਣ ਇਹੀ ਡਰਾਮੇਬਾਜ਼ੀ ਹੁਣ ਕੇਜਰੀਵਾਲ ਆ ਕੇ ਭਗਵੰਤ ਮਾਨ ਦੇ ਰੱਖ, और पहले किन्ने महीने अब एक साल जी मुख्यमंत्री का चेहरा चीफ मिनिस्टर भी पता नहीं जिवें कोई घुंड चुकाई करनी है कि इन्हां दे लोक ने सिस्टम है गवर्निंग है। तुसीं इत्थे ये कहानी सुनाओ तो लोग हसदे ने कि बई ये किस किस्म की डेमोक्रेसी है, किस किस्म का ये पार्ट है। हुण क्योंकि इस वेले जिहड़ी डुगडुगी दी आवाज़ सब तो ज़्यादा सुनदी है और जिहदा लगदा भी सौदा विक रिहा और वड्डा हिस्सा उस जाल दे विच फसदा जा रहा है, वो आम आदमी पार्टी है। हुण केजरीवाल नूं एंड थैंक्स टू TV 84 दी पंजाब टीम दा उन्हां ने प्रोफैसर भुल्लर दे मुद्दे ते कल्ला उहनूं ही नहीं है, जिहड़े सारे थल्ले बच्चे जमूरे जिहड़े ने केजरीवाल की जय करके मगर लगे हुए ने, उन्हां नूं भी एक्सपोज कीता कल्ले कल्ले नूं घेर के। और ठीक सुखपाल सिंह खैरा ने अज ठीक नबज ते हाथ रखिया, उन्होंने कहा कि पंजाबीओ इस तो वड्डा कि भी आम बंदा भी एक देखता है कि भाई 25 साल तो ज़्यादा मैंटली दिमागी तौर पर ठीक नहीं और सिर्फ तो सिर्फ केजरीवाल दे करके वो रिहाई अड़ी हुई है। भी जे तुसी उस धोखे नूं भी नहीं समझते तो फिर ये समझो कि भी तुसी अपना जिहड़ा है इन्हां दे हत्थां चों सफ़र करन दे लई तैयार रहो। पर हुण ये जिहड़ा मदारी दे ट्रिक हुंदे ने मुकदे थोड़ी ने। केजरीवाल ने अज आदमपुर फ्लौर च एड्रैस किया और हुण उहनूं लगदा है
ਕਿ ਵੀ ਇਸ ਇਸ਼ੂ 'ਚੋਂ ਫਸਿਆ ਭੁੱਲਰ ਦੇ ਔਰ ਦੂਜੇ 'ਚ, ਤੇ ਉਹਨੂੰ ਅਚਾਨਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਔਰ ਪੰਜਾਬ 'ਚ ਡਰੱਗਸ ਦਾ। ਹੁਣ ਇਹ ਯਾਦ ਹੋਏਗਾ ਕਿ ਸਭ ਤੋਂ ਪਹਿਲਾਂ ਹੁਣ ਵਿਕਰਮ ਮਜੀਠੀਆ ਜਿਹਦੀ ਜ਼ਮਾਨਤ ਸੁਪਰੀਮ ਕੋਰਟ ਨੇ, ਪਹਿਲਾਂ ਹਾਈ ਕੋਰਟ ਨੇ ਕੀਤੀ, ਫਿਰ ਉਹ ਅੱਗੋਂ ਨਹੀਂ ਤੇ ਸੁਪਰੀਮ ਕੋਰਟ ਨੇ ਫਿਰ ਰੋਕ ਲਾਈ ਸ਼ਾਇਦ 31 ਤਰੀਕ ਤੱਕ। ਇਸ ਦੇ ਉੱਤੇ ਸਭ ਤੋਂ ਪਹਿਲਾਂ ਡਰੱਗ ਦੇ ਸੌਦਾਗਰ ਹੋਣ ਦਾ ਚਾਰਜ ਜਿਹੜਾ ਪੋਲੀਟੀਕਲੀ ਇਹ ਕੇਜਰੀਵਾਲ ਨੇ ਲਾਇਆ ਸੀ। ਅੱਛਾ, ਵਿਕਰਮ ਮਜੀਠੀਆ ਉਹਨੂੰ ਅਦਾਲਤ 'ਚ ਲੈ ਗਿਆ ਔਰ ਇਹਨੇ ਪਬਲਿਕਲੀ ਮਾਫੀ ਮੰਗੀ ਉਹਦੇ ਤੋਂ ਔਰ ਕੇਸ ਡ੍ਰੌਪ ਹੋਇਆ। ਇਹ ਇਸ ਕਿਸਮ ਦੇ ਚਾਰਜ ਜਿਹੜੇ ਨੇ ਉਹ ਖੁਦ ਲਾਂਦਾ ਹੈ। ਵਿਕਰਮ ਗਡਕਰੀ ਤੋਂ ਵੀ ਪਹਿਲਾਂ ਮਾਫੀ ਮੰਗੀ ਸੀ, ਉਸ ਤੋਂ ਪਹਿਲਾਂ ਅਰੁਣ ਜੇਤਲੀ ਤੋਂ ਵੀ ਮੰਗੀ ਸੀ, ਔਰ ਹੁਣ ਉਹਨੂੰ ਲੱਗਦਾ ਹੈ ਕਿ ਵੀ ਇਹ ਅਚਾਨਕ, ਕਿਉਂਕਿ ਕਾਂਗਰਸ ਆਪਣਾ ਏਜੰਡਾ ਤੈਅ ਕਰ ਰਹੀ ਹੈ, ਉਹਨਾਂ ਨੇ ਕੇਸ ਜਿਹੜਾ ਬਾਦਲ ਵੇਲੇ ਦਾ ਇਹਦੇ ਖਿਲਾਫ ਸੀ ਉਹਦੇ ਥੱਲੇ ਉਹਦੀ ਗ੍ਰਿਫਤਾਰੀ ਕੀਤੀ, ਹੁਣ ਉਹਦੇ ਅੰਮ੍ਰਿਤਸਰ ਦੇ ਘਰ ਤੇ ਵੀ ਰੇਡ ਕੀਤਾ। ਹੁਣ ਇਹ ਨਹੀਂ ਹੈ ਵੀ ਕੌਣ, ਇਹਦੇ 'ਚ ਤਾਂ ਸਾਰੇ ਹੀ ਰਲੇ ਹੋਏ ਨੇ। ਬਾਦਲਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਐਕਸਟੈਂਸ਼ਨ ਹੀ ਮੰਨਦੇ ਆ, ਉਹ ਵਿਕਰਮ ਮਜੀਠੀਆ ਹੋਏ, ਸੁੱਖਾ ਬਾਦਲ ਹੋਏ, ਉਹਨਾਂ ਨਾਲ ਕੋਈ ਫਰਕ ਨਹੀਂ। ਪਰ ਮੈਂ ਇਹਦੀ ਕੇਜਰੀਵਾਲ ਦੀ ਡਰਾਮੇਬਾਜ਼ੀ ਔਰ ਇਹਦੀ ਨੌਟੰਕੀ ਦੀ ਗੱਲ ਕਰ ਰਿਹਾ। ਹੁਣ ਉਹ ਆਪਣੀਆਂ ਚੋਣ ਸਭਾਵਾਂ ਦੇ ਵਿੱਚ ਕਹਿੰਦਾ ਕਾਂਗਰਸ ਅਕਾਲੀਜ਼ ਇਨ ਇਟ ਟੁਗੇਦਰ won't act on drugs sacrilege, says masterminds of sacrilege cases have not been punished। ਹੁਣ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਯਾਦ ਆ ਗਿਆ। ਉਹਨੇ ਕਿਹਾ ਜੀ ਇਹ ਰਲ ਕੇ ਹੀ ਕੀਤਾ ਦੋਨਾਂ ਨੇ, ਕਾਂਗਰਸ ਤੇ ਅਕਾਲੀਆਂ ਨੇ, ਔਰ ਇਹਨਾਂ ਨੇ ਕਿਸੇ ਨੇ ਉਹਨੂੰ ਸਜ਼ਾ ਨਹੀਂ ਦੇਣੀ, ਸਭ ਮਿਲੇ ਹੋਏ ਹੈ। ਔਰ ਉਹਨੇ ਕਿਹਾ ਜੀ ਹਾਂ, ਜਦੋਂ ਕੱਟੜ ਇਮਾਨਦਾਰ ਸਰਕਾਰ ਤੁਸੀਂ ਬਣਾਓਗੇ ਇਹ ਆਮ ਆਦਮੀ ਪਾਰਟੀ ਦੀ, ਉਦੋਂ ਜਿਹੜਾ ਅਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰਾਂਗੇ। ਔਰ ਉਹਨਾਂ ਨੇ ਉਹ ਪੁੱਛ ਰਿਹਾ, ਹੁਣ ਤੁਸੀਂ ਉਹਦਾ ਅੰਦਾਜ਼ਾ ਦੇਖੋ ਨਟੰਕੀ ਮਾਸਟਰ ਦਾ, ਹੈਵ ਐਨੀ ਆਫ ਦੋਜ਼ ਕਮਿਟਿੰਗ ਸੈਕਰੀਲੇਜ ਇਨਸੀਡੈਂਟਸ ਹੈਵ ਬੀਨ ਪਨਿਸ਼ਡ, ਕਿ ਕੀ ਕਿਸੇ ਨੂੰ ਸਜ਼ਾ ਹੋਈ ਜਿਨ੍ਹਾਂ ਨੇ ਇਹ ਸਾਰੀ ਬੇਅਦਬੀ ਕੀਤੀ। ਵਾਈ? ਬਿਕੋਜ਼ ਦੋਜ਼ ਹੂ ਕਮਿਟ ਥੀਜ਼ ਐਂਡ ਮਾਸਟਰਮਾਈਂਡਸ ਹੂ ਸੈਂਡ them ਆਰ ਆਲ ਟੂਗੈਦਰ। ਹੁਣ ਇਹ ਮੰਨ ਰਿਹਾ ਹੈ ਕਿ ਉਹ ਜੇ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਭੇਜ ਰਿਹਾ। ਕੌਣ ਭੇਜ ਰਿਹਾ? ਇਹ ਕਹਿ ਰਹੇ ਜੀ ਸਭ ਟੂਗੈਦਰ। ਫਿਰ ਕਹਿੰਦੇ ਇਫ ਦੋਜ਼ ਕਮਿਟਿੰਗ ਦਾ Bargadi Kand had been punished, no one would have dared to commit sacrilege at the Darbar Sahib। ਹੁਣ ਦਰਬਾਰ ਸਾਹਿਬ ਦੀ ਬੇਅਦਬੀ ਦਾ ਵੀ ਇਹਨੂੰ ਬੜਾ ਜਿਹੜਾ ਉਹ ਦਰਦ ਹੋ ਰਿਹਾ। ਉਹ ਕਹਿੰਦਾ ਜੀ ਜੇ ਬਰਗਾੜੀ ਵਾਲਿਆਂ ਨੂੰ ਸਜ਼ਾ ਹੁੰਦੀ ਤੇ ਦਰਬਾਰ ਸਾਹਿਬ ਬੇਅਦਬੀ ਨਹੀਂ ਸੀ ਹੋਣੀ। ਔਰ ਇਫ ਆਮ ਆਦਮੀ ਪਾਰਟੀ ਗਵਰਨਮੈਂਟ ਕਮਸ ਟੂ ਪਾਵਰ, ਇਟ ਵਿਲ ਪਨਿਸ਼ ਦੋਜ਼ ਕਮਿਟਿੰਗ sacrilege so strictly that no one would dare to insult a religious scripture ever again। ਕਿ ਜੇ ਸਾਡੀ ਸਰਕਾਰ ਬਣੀ ਅਸੀਂ ਇੰਨੀ ਸਖਤ ਸਜ਼ਾ ਦੇਵਾਂਗੇ ਕਿ ਕੋਈ ਜਿਹੜਾ ਉਹ ਡੇਅਰ ਹੀ ਨਹੀਂ ਕਰ ਸਕੇਗਾ ਇਹ ਸਾਰੇ ਨੂੰ। ਹੁਣ ਪ੍ਰੋਫੈਸਰ ਭੁੱਲਰ ਦਾ ਕੇਸ ਸਾਹਮਣੇ ਹੈ। ਪੰਜਾਬ ਦਾ ਹਰ ਇਸ਼ੂ ਜਿਹੜਾ ਉਹ ਪਾਣੀਆਂ ਦਾ, ਦੂਜਾ ਉਹ ਸੈਂਟਰ ਦੀ ਲਾਈਨ ਦੇ ਉੱਤੇ ਖੜਾ ਹੈ। ਹਿੰਦੂਤਵਾਦ ਆ, ਉਹ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਹਿੰਦੂਤਵੀ ਹਾਂ, ਔਰ ਹਨੂਮਾਨ ਚਾਲੀਸੇ ਤੋਂ ਲੈ ਕੇ ਹਿੰਦੂ ਤੀਰਥਾਂ ਦੀ ਯਾਤਰਾ ਤੱਕ ਦੇ ਸਾਰੇ ਪ੍ਰੋਗਰਾਮ ਦਿੱਲੀ ਦੀ ਹਕੂਮਤ ਤੇ ਬੇਸਡ ਨੇ, ਉਹਨਾਂ ਨੇ ਕੀਤੇ ਕਰਵਾਏ ਨੇ। ਹੁਣ ਜੇ ਇਹਨੂੰ ਇਸ ਸਭ ਨੂੰ ਦੇਖਦੇ ਆ, ਔਰ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ ਕਿ ਵੀ ਇਹਦਾ ਪਿਛੋਕੜ ਕੀ ਹੈ ਜਾਂ ਇਹਦੇ ਤੁਸੀਂ ਬਿਆਨਬਾਜ਼ੀਆਂ। ਔਰ ਜਿਹੜੇ ਸਿੱਖ ਇਸ ਤੋਂ ਡਿਊਪ ਹੋ ਕੇ ਦੌੜੇ, HS ਫੂਲਕਾ ਜਿਹਨੂੰ ਲੀਡਰ ਆਫ ਦਾ ਆਪੋਜੀਸ਼ਨ ਬਣਾਇਆ ਹੋਇਆ ਸੀ, ਉਹਨੇ ਕਿਉਂ ਛੱਡਿਆ? ਕਿਸੇ ਨੇ ਜਾਣਨਾ ਚਾਹਿਆ? ਜਰਨੈਲ ਸਿੰਘ ਜਰਨਲਿਸਟ ਜਿਹੜਾ ਅਖੀਰ 'ਚ ਉਸੇ ਦਿੱਲੀ ਦੇ ਵਿੱਚ ਆਕਸੀਜਨ ਦੀ ਕਮੀ ਦੇ ਨਾਲ ਦੁਹਾਈ ਦਿੰਦਾ ਮਰ ਗਿਆ, ਲੇਕਿਨ ਉੱਥੋਂ ਤੱਕ ਤਾਂ ਇਹਨੇ ਪਹੁੰਚ ਨਹੀਂ ਕੀਤੀ। ਕਿਉਂਕਿ ਜਰਨੈਲ ਸਿੰਘ ਵੀ ਇਹ ਗੱਲ ਹਕੀਕਤ ਮੈਂ ਅੱਗੇ ਵੀ ਦੱਸਿਆ ਸੀ, ਉਹਨੇ ਕਿਹਾ ਜੀ ਬਹੁਤ ਵੱਡਾ ਧੋਖੇਬਾਜ਼ ਹੈ ਇਹ, ਔਰ ਬਾਹਰਲਾ ਪੈਸਾ ਸਿੱਖਾਂ ਦਾ ਤੁਸੀਂ ਇਹਨਾਂ ਨੂੰ ਲੁਟਾ ਰਹੇ ਹੋ, ਔਰ ਇਸ ਤੋਂ ਬਚੋ। ਸੁਖਪਾਲ ਸਿੰਘ ਖਹਿਰਾ ਕਿਸ ਲੈਵਲ ਤੇ ਜਾ ਕੇ ਉਹਨਾਂ ਨੇ, ਡਾਕਟਰ ਧਰਮਵੀਰ ਗਾਂਧੀ, ਚਲੋ ਬਾਕੀਆਂ ਦਾ ਤਾਂ ਹੋਏਗਾ ਸਿੱਖ, ਉਹ ਕਹਿੰਦਾ ਵੀ ਇਸ ਤੋਂ ਵੱਡਾ ਕੋਈ ਪੰਜਾਬ ਦਾ ਦੁਸ਼ਮਣ ਹੈ ਹੀ ਨਹੀਂ, ਇਹ RSS ਦਾ ਬੰਦਾ ਹੈ। ਔਰ ਦੂਸਰਾ ਅਸੀਂ ਅਗੇਨ ਰੋਜ਼ਾਨਾ ਇਹ ਰਿਮਾਈਂਡਰ ਜ਼ਰੂਰ ਦੇ ਦਿੰਦੇ ਆ ਕਿ ਭਾਈ ਬਾ ਮੁਲਾਜ਼ਾ ਹੋਸ਼ਿਆਰ, ਪਰ ਜੇ ਅਕਲ ਦੇ ਹੀ ਵੈਰੀ ਬਣ ਕੇ ਅਸੀਂ ਬਾਰ-ਬਾਰ ਇਹਨਾਂ ਦੇ ਹੱਥੋਂ ਜ਼ਲੀਲ ਹੋਣਾ ਤੇ ਫਿਰ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਅੱਗੇ ਤੇਰੇ ਭਾਗ ਲੱਛੀਏ, ਫਿਰ ਤਾਂ ਕੀ ਕਰ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਸੋ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਵਿਊਅਰਸ ਜਿਸ ਤਰ੍ਹਾਂ ਕਿ ਸੰਯੋਗ ਤੇ ਵਿਜੋਗ ਜਿਹੜੇ ਨੇ ਭਾਵੇਂ ਅਕਾਲ ਪੁਰਖ ਦੀ ਖੇਡ ਹੈ ਪਰ ਅਚਨਚੇਤੀ ਮਿਲਾਪ ਦੀ ਜਿਹੜੀ ਖੁਸ਼ੀ ਅਤੇ ਵਿਛੋੜੇ ਦਾ ਗਮ ਇਨਸਾਨੀ ਦਿਲਚਸਪੀ ਦਾ ਬਾਇਸ ਬਣਦਾ ਹੈ। ਸੋ ਇਸ ਹਫ਼ਤੇ ਦੀਆਂ ਕੁਝ ਇਸ ਕਿਸਮ ਦੀਆਂ 2-3 ਜਿਹੜੀਆਂ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ? ਦੇਖੋ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਲੇਖੈ ਆਵੇ ਭਾਗ। ਹੁਣ ਇਹ ਬੇਸ਼ੱਕ ਰੂਹਾਨੀ ਦੁਨੀਆ 'ਚ ਰੱਬ ਤੋਂ ਸੈਪਰੇਸ਼ਨ ਔਰ ਫਿਰ ਰੱਬ ਦੀ ਰਹਿਮਤ ਨਾਲ ਇਸ ਜੀਵਨ 'ਚ ਉਸ ਦੇ ਨਾਲ ਮੇਲ, ਇਸ ਨੂੰ ਪੁਆਇੰਟ ਆਊਟ ਕਰਦਾ। ਪਰ ਅਸੀਂ ਬਹੁਤ ਵਾਰ ਕਿਉਂਕਿ ਦੁਨੀਆਦਾਰ ਲੋਕ ਦੁਨਿਆਵੀ ਉਸ ਪਾਰਟ ਨੂੰ ਦੇਖਦੇ ਹਾਂ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜਿਹੜੀ ਕਦੇ ਧਾਰਨਾ ਲਾਈ ਜਾਂਦੀ ਸੀ ਕਿ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ, ਤੇ ਬਹੁਤ ਵਾਰੀ ਇਹੀ ਲੱਗਦਾ ਸੀ ਕਿ ਭਾਈ ਜਿਹੜੇ ਇੱਥੇ ਕੋਈ ਵਿਛੜ ਗਏ ਨੇ, ਇੱਕ ਦੂਸਰੇ ਨੂੰ ਤੋਂ ਗਵਾਚੇ ਹੋਏ ਨੇ, ਉਹਨਾਂ ਨੂੰ ਬਾਬਾ ਮਿਲਦਾ। ਅਸੀਂ ਜਦੋਂ ਹਿਊਮਨ ਇੰਟਰਸਟ ਸਟੋਰੀਜ਼ ਦੀ ਗੱਲ ਕਰਦੇ ਹਾਂ, ਔਰ ਜ਼ਾਹਰ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਪੋਲੀਟੀਕਲੀ ਵੀ ਖੌਫਨਾਕ ਗੱਲਾਂ ਅਸੀਂ ਕਰਦੇ ਹਾਂ, ਦਹਿਸ਼ਤਗਰਦੀ ਵੀ ਚਾਰ ਚੁਫੇਰੇ ਹੈ, ਕੋਵਿਡ-19 ਨੇ ਜਿੰਨੀ ਕੁ ਪੇਨ, ਜਿੰਨਾ ਕੁ ਦਰਦ ਦਿੱਤਾ ਹੈ ਉਹ ਵੀ ਕਹਾਣੀਆਂ ਨੇ। ਫਿਰ ਕੋਈ ਨਾ ਕੋਈ ਕਿਸੇ ਦਾ ਪਰਿਵਾਰਕ ਮੈਂਬਰ ਕੋਈ ਤੁਰ ਜਾਂਦਾ ਹੈ ਦੂਸਰਾ, ਉਹਨਾਂ ਨਾਲ ਵੀ ਅਸੀਂ ਅਫਸੋਸ ਕਰਦੇ ਹਾਂ। ਫਿਰ ਆਪਣੀ ਪੀੜ ਹੁੰਦੀ ਹੈ, ਆਪਣੇ ਵਿਛੜੇ ਤੁਹਾਨੂੰ ਯਾਦ ਆਉਂਦੇ ਨੇ। ਲੇਕਿਨ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਲੈ ਆਉਂਦੀਆਂ। ਜਦੋਂ ਤੁਸੀਂ ਉਸ ਕਿਸਮ ਦੀ ਘਟਨਾ ਦੇਖਦੇ ਹੋ ਤਾਂ ਕਈ ਵਾਰ ਤੁਸੀਂ ਬਿਲਕੁਲ ਖੁਸ਼ ਜਿਹੜਾ ਉਸ ਰੌਂ ਦੇ ਵਿੱਚ ਹੁੰਦੇ ਆ ਇੱਕਦਮ ਗਮਗੀਨ ਹੋ ਜਾਂਦੇ ਹੋ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਸੀ ਕਿ ਕਿਵੇਂ ਪੰਜਾਬੀ ਲਹਿਰ ਟੀਵੀ ਚੈਨਲ ਦੇ ਐਫਰਟ ਦੀ ਬਦੌਲਤ ਦੋ ਮੁਸਲਮਾਨ ਭਰਾ 74 ਸਾਲ ਤੋਂ ਜਿਹੜੇ ਵਿਛੜੇ ਹੋਏ ਸਨ, ਇੱਕ ਪਾਕਿਸਤਾਨ 'ਚ ਇੱਕ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ, ਮੁਹੰਮਦ ਸਦੀਕ ਜਿਹੜੇ ਫੈਸਲਾਬਾਦ ਲਾਇਲਪੁਰ 'ਚ ਰਹਿੰਦੇ ਨੇ, ਅੱਗੋਂ ਪੋਤੇ ਪੋਤੀਆਂ ਦੋਤੇ ਦੋਤੀਆਂ, ਔਰ ਉਹਨਾਂ ਦਾ ਭਰਾ ਹਬੀਬੱਕਾ ਸਿੱਕਾ ਖਾਨ ਜਿਹੜਾ 47 'ਚ ਆਪਣੀ ਮਾਂ ਨਾਲ ਆਪਣੇ ਭਰਾ ਤੋਂ ਵਿਛੜ ਗਿਆ ਔਰ ਉਹ ਇਧਰਲੇ ਪੰਜਾਬ ਦੇ ਵਿੱਚ ਸੀ। ਔਰ ਕਿਉਂਕਿ ਲਾਇਲਪੁਰ 'ਚ ਜਦੋਂ ਉਹਨਾਂ ਨੇ ਗੱਲ ਕੀਤੀ ਪੰਜਾਬੀ ਲਹਿਰ ਵਾਲਿਆਂ ਨੇ, ਉਹਨਾਂ ਨੇ ਕਿਹਾ ਜੀ ਕਿ ਬਈ ਚਾਹਨਾ, ਉਹਨੇ ਕਿਹਾ ਜੀ ਕਿ ਵੀਰ ਸੀ ਸਾਡਾ, ਮਾਂ ਜਿਹੜੀ ਆਪਣੇ ਪੇਕਿਆਂ ਦੇ ਗਈ ਹੋਈ ਸੀ ਔਰ ਉਹਦੇ ਨਾਲ ਕਦੇ ਮੁੜ ਕੇ ਕੋਈ ਨਹੀਂ ਮਿਲਾਪ ਹੋ ਸਕਿਆ। ਹੁਣ ਉਹ ਦੇਖਿਆ ਉਸ ਪਿੰਡ ਵਾਲਿਆਂ ਨੇ ਉਸ ਸਾਰੇ ਨੂੰ ਜਿਹੜਾ ਉਹ ਟਰੈਕ ਕੀਤਾ ਔਰ ਕਰਤਾਰਪੁਰ ਸਾਹਿਬ ਦੇ ਮੁਕਾਮ ਦੇ ਉੱਤੇ, ਬਾਬੇ ਨਾਨਕ ਦੇ ਉਸ ਪਵਿੱਤਰ ਮੁਕਾਮ ਤੇ ਦੋਨਾਂ ਭਰਾਵਾਂ ਦੀ ਜੱਫੀ ਪਈ, ਉਹਨਾਂ ਦੇ ਹੰਝੂ ਵਗੇ ਔਰ ਇਹ ਖਬਰ ਗਲੋਬਲ ਬਣ ਗਈ ਕਿਉਂਕਿ ਨਿਊਜ਼ ਏਜੰਸੀਆਂ ਇੱਧਰ ਉੱਧਰ ਇਸ ਕਿਸਮ ਦੀ ਸਟੋਰੀ ਸੀ, ਉਹਨੂੰ ਕੋਈ ਇਗਨੋਰ ਨਹੀਂ ਸੀ ਕਰ ਸਕਦਾ। ਹੁਣ ਉਸ ਮੁਲਾਕਾਤ ਵੇਲੇ ਮੁਹੰਮਦ ਸਦੀਕ, ਹੁਣ ਇੱਧਰਲੇ ਜਿਹੜੇ ਨੇ ਹਬੀਬਾਕਾ ਸਿੱਕਾ ਖਾਨ, ਉਹਨੇ ਤਾਂ ਵਿਆਹ ਹੀ ਨਹੀਂ ਸੀ ਕਰਵਾਇਆ, ਪਰ ਮੁਹੰਮਦ ਸਦੀਕ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਮੇਰਾ ਘਰ-ਬਾਰ ਵੀ ਤੇਰਾ, ਮੇਰੇ ਬੱਚੇ ਬੱਚੀਆਂ, ਤੂੰ ਆ ਔਰ ਆ ਕੇ ਤੂੰ ਆਪਣੇ ਹੁਣ ਪਰਿਵਾਰ ਦਾ ਹਿੱਸਾ ਬਣ। ਲੇਕਿਨ ਕਿਉਂਕਿ ਕਰਤਾਰਪੁਰ ਕੋਰੀਡੋਰ ਤਾਂ ਜਿਹੜਾ ਖੁੱਲਦਾ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣ ਦੀ,
ਔਰ ਇਸ ਸਟੋਰੀ ਦੀ ਇੰਨਾ ਕੁ ਇੰਪੈਕਟ ਚਾਰ ਚਫੇਰੇ ਹੋਇਆ ਔਰ ਅੱਜ ਅਗੇਨ ਇਹ ਖਬਰ ਬਣੀ ਹੈ ਔਰ ਉਹਦੇ 'ਚ ਹੈ ਪਾਕਿਸਤਾਨ ਹਾਈ ਕਮਿਸ਼ਨ ਅਲਾਉਜ਼ ਪੰਜਾਬ ਮੈਨ ਟੂ ਵਿਜ਼ਿਟ ਬ੍ਰਦਰ ਸੈਪਰੇਟਿਡ ਡਿਊਰਿੰਗ ਪਾਰਟੀਸ਼ਨ। ਤੇ ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਜਿਹੜਾ ਸਿੱਕਾ ਖਾਨ ਨੂੰ ਜਿਹੜਾ ਹੈ ਉਹ ਵੀਜ਼ਾ ਦੇ ਦਿੱਤਾ ਹੈ ਕਿ ਉਹ ਜਾ ਕੇ ਲਾਇਲਪੁਰ ਆਪਣੇ ਭਰਾ ਮੁਹੰਮਦ ਸਦੀਕ ਦੇ ਨਾਲ ਵਕਤ ਗੁਜ਼ਾਰੇ, ਆਪਣੇ ਉਹਨਾਂ ਪੋਤੇ ਪੋਤੀਆਂ ਦੋਤੇ ਦੋਤੀਆਂ। ਸੋ ਇਹ 74 ਸਾਲ ਤੁਸੀਂ ਜੇ ਇਮੈਜਿਨ ਕਰੋ ਤਾਂ ਫਿਰ ਇੱਕ ਵਾਰ ਜਿਹੜਾ ਤੁਹਾਡੇ ਅੰਦਰ ਉਸ ਕਿਸਮ ਦਾ ਜਿਹੜਾ ਉਹ ਇੱਕ ਰੰਗ ਆਂਦਾ ਜਿਹਨੂੰ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਔਰ ਇਹ ਮਿਲਾਪ ਖੁਸ਼ੀ ਦੀ ਗੱਲ ਹੈ। ਹੁਣ ਅਸੀਂ ਇੱਕ ਪਾਸੇ ਜਿੱਥੇ ਦੁਨੀਆ 'ਚ ਚੰਗੀ ਜ਼ਿੰਦਗੀ ਦੀ ਕਾਮਨਾ ਲੈ ਕੇ ਜਿਹੜੇ ਵੀ ਬਾਹਰਲੇ ਮੁਲਕਾਂ 'ਚ ਆਏ, ਬਹੁਤ ਸਾਰੇ ਇਕਨੋਮਿਕਲ ਰਿਫਿਊਜੀਜ਼ ਨੇ ਇਕਨੋਮਿਕਲ ਰੀਜ਼ਨਸ ਕਰਕੇ, ਔਰ ਇੱਕ ਕਹਾਣੀ ਜਿਹੜੀ ਕੈਨੇਡਾ ਔਰ ਅਮਰੀਕਾ ਦੇ ਬਾਰਡਰ ਤੇ ਵਾਪਰੀ ਔਰ ਜਿਸ ਦੀ ਚਰਚਾ ਪਿਛਲੇ ਸਾਰਾ ਹਫਤਾ ਰਹੀ ਕਿਉਂਕਿ ਇੱਕ ਟੱਬਰ ਜਿਹੜਾ ਕਿ ਅਮਰੀਕਾ ਤੋਂ ਕੈਨੇਡਾ 'ਚ ਐਂਟਰ ਕਰਨਾ ਚਾਹੁੰਦਾ ਸੀ ਔਰ ਜਿਹੜੇ ਵੀ ਇੱਥੇ ਏਜੰਟ ਹੁੰਦੇ ਨੇ ਉਹ ਕੀ ਹੋਇਆ, ਉਹ ਕਿਵੇਂ ਬਾਕੀਆਂ ਨਾਲੋਂ ਇੱਕ ਗਰੁੱਪ 18 ਦਾ ਜਿਹੜੇ ਕਿਉਂਕਿ ਟਰੈਵਲ ਏਜੰਟ ਇਸ ਕਿਸਮ ਦਾ ਹੀ ਸੌਦੇਬਾਜ਼ੀ ਕਰਦੇ ਨੇ ਕਿਨੇ ਬਾਰਡਰ ਲੰਘਾਣਾ ਔਰ ਉਹ ਜਿਹੜੇ ਨੇ ਉਸ ਦੇ ਵਿੱਚ ਬਾਕੀਆਂ ਨਾਲੋਂ ਵਿਛੜ ਗਏ ਔਰ ਫਿਰ ਉਹਨਾਂ ਦੀਆਂ ਦੇ ਸਾਰੀਆਂ ਦੀਆਂ ਹੀ ਜਿਹੜੇ ਬਾਡੀਜ਼ ਨੇ ਉਹ ਬਿਲਕੁਲ ਫਰੋਜ਼ਨ ਮਿਲੀਆਂ। ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਹੁਣ ਪਛਾਣ ਹੋਈ ਹੈ ਇਹ ਜਗਦੀਸ਼ ਪਟੇਲ 39 ਸਾਲਾ, ਹਸਬੈਂਡ ਉਹਨਾਂ ਦੀ ਵਾਈਫ ਵੈਸ਼ਲੀ ਬੈਨ ਪਟੇਲ 37 ਸਾਲ ਦੀ ਔਰ ਉਹਨਾਂ ਦੇ 2 ਬੱਚੇ, ਵਿਹੰਗੀ 11 ਸਾਲ ਦਾ ਔਰ ਧਾਰਮਿਕ 3 ਸਾਲ ਦੇ। ਹੁਣ ਇਹ ਚਾਰੋਂ ਹੀ ਜਿਹੜੇ ਨੇ ਇਹ ਮਾਰੇ ਗਏ। ਹੁਣ ਇਹਨੂੰ ਤੁਸੀਂ ਇਹ ਇੱਕਦਮ ਟ੍ਰੈਜਿਕ ਸਟੋਰੀ ਹੈ ਕਿ ਵੀ ਇੱਕ ਪਾਸੇ ਨਹੀਂ ਤਾਂ ਬਹੁਤ ਵਾਰੇ ਹੁੰਦਾ ਹੈ ਵੀ ਇਕੱਲਾ ਬੰਦਾ ਬਾਹਰ ਨਿਕਲਦਾ ਹੈ ਰਿਸਕ ਲੈ ਕੇ, ਦੂਜਾ ਫਿਰ ਉਹ ਸੈਟਲ ਹੁੰਦਾ ਹੈ, ਫਿਰ ਉਹ ਹੁਣ ਇਹੀ ਉਹਦਾ ਸੰਸਾਰ ਹੈ ਔਰ ਕਿਵੇਂ ਐਂਡ ਹੁੰਦਾ ਹੈ ਔਰ ਬਿਲਕੁਲ ਆ ਕੇ ਇੱਥੇ ਔਰ ਹਾਲਾਂਕਿ ਇਹ ਨਹੀਂ ਹੈ ਕਿ ਵੀ ਇਸ ਕਿਸਮ ਦੀ ਪਹਿਲੀ ਘਟਨਾ ਹੋਈ ਪਰ ਕਿਉਂਕਿ ਜਿਵੇਂ ਇੱਕ ਸਿੱਖ ਬੀਬੀ ਆਪਣੇ ਬੱਚੇ ਨਾਲ ਅਰੀਜ਼ੋਨਾ ਡੈਜ਼ਰਟ ਤੋਂ ਕ੍ਰਾਸ ਕਰ ਰਹੀ ਸੀ ਔਰ ਉਹ ਬੱਚੀ ਪਾਣੀ ਪੀਣ ਦੇ ਲਈ ਗਈ ਔਰ ਫਿਰ ਉਹ ਕੀ ਹੋਇਆ ਉਹ ਬਾਅਦ 'ਚ ਉਹਦੀ ਡੈੱਡ ਬਾਡੀ ਮਿਲੀ। ਸੋ ਉਹ ਬਹੁਤ ਵੱਡੀ ਸਟੋਰੀ ਬਣੀ ਕਿ ਭਾਈ ਕਿਵੇਂ ਇੱਕ ਜਿਹੜੀ ਹੈ ਮਾਂ ਤੋਂ ਬੱਚੀ ਵਿਛੜ ਕੇ ਔਰ ਕਿਵੇਂ, ਲੇਕਿਨ ਇਹਨੇ ਜਿਹੜਾ ਹਰ ਇੱਕ ਨੂੰ ਟੱਚ ਕੀਤਾ ਹੈ। ਹਾਲਾਂਕਿ ਜਦੋਂ ਨਹੀਂ ਵੀ ਪਤਾ ਸੀ ਕਿ ਭਾਈ ਕਿ ਇਹ ਤਾਂ ਸੀ ਕਿ ਕੋਈ ਇੰਡੀਅਨ ਫੈਮਿਲੀ ਹੈ ਔਰ ਹੁਣ ਉਹਨਾਂ ਦੀ ਜਿਹੜੀ ਹੈ ਸ਼ਨਾਖਤ ਹੋਈ ਹੈ ਔਰ ਲੇਕਿਨ ਅਸੀਂ ਦੇਖਦੇ ਇਸ ਕਿਸਮ ਦੀਆਂ ਕਿੰਨੀਆਂ ਕਹਾਣੀਆਂ ਨੇ ਕਿ ਹੁਣ ਪਿੱਛੇ ਇੱਕ ਵੀਡੀਓ ਘੁੰਮ ਰਹੀ ਸੀ ਕਿ ਜਿਹੜੇ ਉਤੋਂ ਯੂਰਪ ਚੋਂ ਡੋਂਕੀਜ਼ ਉਹਨਾਂ ਨੂੰ ਕਹਿੰਦੇ ਨੇ ਲੈ ਕੇ ਜਾਂਦੇ ਨੇ ਔਰ ਉਹਦੇ 'ਚ ਬੱਚੀਆਂ ਕੁੜੀਆਂ ਵੀ ਔਰ ਦੂਜੇ ਵੀ ਕੀ ਉਹਨਾਂ ਦੇ ਨਾਲ ਹੁੰਦਾ ਹੈ, ਕਿਸ ਹਾਲਤ 'ਚ ਉਹਨਾਂ ਦੀ ਮਾਰ ਕੁਟਾਈ ਹੁੰਦੀ ਹੈ। ਕਈ ਵਾਰੀ ਬੋਟ 'ਚੋਂ ਕ੍ਰਾਸ ਕਰਦੇ ਆ ਉਹ ਬੋਟ ਡੁੱਬ ਜਾਂਦੀ ਹੈ ਇਲੀਗਲੀ। ਸੋ ਅਸੀਂ ਇਹ ਦੇਖੀਏ ਵੀ ਇੱਕ ਪਾਸੇ ਚੰਗੇ ਜੀਵਨ ਦੀ ਕਾਮਨਾ ਲੈ ਕੇ ਜੋ ਨਿਕਲਦੇ ਨੇ ਕਿੰਨਿਆਂ ਦਾ, ਇੱਕ ਪਾਸੇ ਤਾਂ ਉਹ ਨੇ ਜਦੋਂ ਅਸੀਂ ਅਮਰੀਕਨ ਡ੍ਰੀਮ ਕਹਿੰਦੇ ਆ ਤੁਹਾਨੂੰ ਇਦਾਂ ਦੇ ਮਿਲਣਗੇ ਉਹ ਕਹਿਣਗੇ ਜੀ ਜਦੋਂ ਮੈਂ ਅਮਰੀਕਾ ਆਇਆ ਮੇਰੀ ਜੇਬ 'ਚ $2 ਸੀ, ਅੱਜ ਮੇਰੀ 2 ਮਿਲੀਅਨ ਦੀ ਕੋਠੀ ਹੈ, ਇੰਨੇ ਦਾ ਉਹ ਅਮਰੀਕਨ ਡ੍ਰੀਮ ਹੈ। ਪਰ ਇਧਰ ਤੁਸੀਂ ਟ੍ਰੈਜਡੀ ਦੇਖੋ ਕਿ ਇਹ ਸਾਰਾ ਪਾਰਟ ਕਿੱਧਰ ਨੂੰ ਜਾਂਦਾ ਹੈ ਔਰ ਹੁਣ ਇਸ ਦੇ ਉੱਤੇ ਹੈ ਕਿ ਜੀ ਇੰਡੀਆ ਡਿਸਕਸਿੰਗ ਸੈਵਰਲ ਆਈਡੀਆਜ਼ ਵਿਦ ਕੈਨੇਡਾ ਟੂ ਚੈੱਕ ਇਲੀਗਲ ਮਾਈਗ੍ਰੇਸ਼ਨ ਕਿ ਜੀ ਕੁਛ ਐਸਾ ਬਣੇ ਨਹੀਂ। ਇਹ ਸ਼ੁਰੂ ਤੋਂ ਲੋਕ ਪਰਦੇਸ ਜਾਂਦੇ ਨੇ ਲੀਗਲ ਇਲੀਗਲ ਕੋਈ ਵੀ ਤਰੀਕਾ ਔਰ ਮਕਸਦ ਇਹ ਹੀ ਹੁੰਦਾ ਜੇ ਤੁਹਾਡਾ ਆਪਣਾ ਹੋਮਲੈਂਡ ਤੁਹਾਡੀ ਆਪਣੀ ਧਰਤੀ ਤੁਹਾਡੀਆਂ ਲੋੜਾਂ ਨੂੰ ਪੂਰੀਆਂ ਕਰ ਰਹੀ ਹੋਏ ਤੇ ਤੁਹਾਨੂੰ ਕਿਤੇ ਹੋਰ ਧੱਕੇ ਖਾਣ ਦੀ ਕੀ ਲੋੜ ਹੈ। ਸੋ ਇਹ ਕੋਈ ਪ੍ਰਦੇਸ਼ ਗਿਆ ਜਦੋਂ ਹੁੰਦਾ ਸੀ ਤੇ ਉਹ ਸਾਰੀਆਂ ਬੋਲੀਆਂ ਵੀ ਪੰਜਾਬ ਦੀਆਂ ਕਿ ਬਾਹਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਕੀ ਲੈ ਹੁਣ ਮਤਲਬ ਇਹੀ ਸੀ ਕਿ 12 ਸਾਲਾਂ ਬਾਅਦ ਉਹ ਮੁੜਦੇ ਸੀ। ਹੁਣ ਵੀ ਜਿਹੜਾ ਇਸ ਪਾਰਟ ਦੇ ਨਾਲ ਜੁੜੀ ਹੋਈ ਇਹ ਇੱਕ ਬੜੀ ਟ੍ਰੈਜਿਕ ਕਹਾਣੀ ਹੈ। ਪਰ ਦੂਸਰੇ ਪਾਸੇ ਅਸੀਂ ਜਿਹੜੀ ਜ਼ੁਲਮ ਨਾਲ ਜੁੜੀ ਹੋਈ ਕਹਾਣੀ ਹੈ ਕਿ ਉਹਦੇ 'ਚ ਕਿਵੇਂ ਕਿੰਨੇ ਵਰੇ ਜੇਲ੍ਹਾਂ ਦੇ ਵਿੱਚ ਗੁਜ਼ਾਰ ਦਿੰਦੇ ਨੇ, ਨੌਜਵਾਨ ਗਏ ਬੁੱਢੇ ਹੋ ਗਏ, ਉਹਨਾਂ ਦਾ ਕੋਈ ਇੱਕ ਤਾਂ ਕ੍ਰਿਮੀਨਲ ਨੇ, ਇੱਕ ਉਹ ਨੇ ਜਿਨ੍ਹਾਂ ਨੇ ਜ਼ੁਲਮ ਨੂੰ ਦੇਖਦਿਆਂ ਜ਼ੁਲਮ ਸਹਿਣ ਤੋਂ ਨਾ ਕੀਤੀ ਔਰ ਉਹਨੂੰ ਚੈਲੰਜ ਕੀਤਾ। ਹੁਣ ਇੱਕ ਖਬਰ ਜਿਹੜੀ ਅੱਜ ਦੀ ਹੈ ਕਿ ਸਰਦਾਰ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ
ਜਿਨ੍ਹਾਂ ਦੇ ਪਿਤਾ ਇੱਕੋ ਇੱਕ ਜਿਹੜੇ ਉਹਨਾਂ ਨਾਲ ਮਿਲਣ ਵੀ ਆਉਂਦੇ ਸੀ, ਟੇਕ ਕੇਅਰ ਕਰ, ਉਹਨਾਂ ਦੀ ਡੈਥ ਹੋਈ। 26 ਸਾਲ ਤੋਂ ਰਾਜੋਆਣਾ ਸਾਹਿਬ ਜੇਲ੍ਹ ਦੇ ਵਿੱਚ ਨੇ, ਫਾਂਸੀ ਦੀ ਸਜ਼ਾ ਹੋਈ ਸੀ। ਯਾਦ ਹੋਣਾ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਕੇਸਰੀ ਰੰਗ ਔਰ ਉਸ ਨੇ ਸਾਰੀ ਕੌਮ ਖਲੋਤੀ ਵੀ ਨਹੀਂ ਦੇਣੀ ਫਾਂਸੀ। ਬਲੈਕ ਵਾਰੰਟ 3 ਵਾਰ ਜਾਰੀ ਹੋਏ, ਉਹ ਕੈਂਸਲ ਕਰਨੀ ਪਈ। ਫਿਰ 2019 ਜਿਵੇਂ ਪ੍ਰੋਫੈਸਰ ਭੁੱਲਰ ਦਾ ਕੇਸ ਹੈ, ਐਵੇਂ ਰਾਜੋਆਣਾ ਦਾ ਕੇਸ ਹੈ ਕਿ ਜੀ ਐਮਨੈਸਟੀ ਦੇ ਦਿੱਤੀ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਛੱਡਿਆ ਨਹੀਂ ਗਿਆ ਔਰ 26 ਸਾਲ ਤੋਂ ਜੇਲ੍ਹ 'ਚ ਨੇ। ਉਹਨਾਂ ਦੇ ਪਿਤਾ ਦੀ ਡੈਥ ਹੋਈ ਔਰ ਉਹਨਾਂ ਨੇ ਜਿਹੜੀ ਪਹਿਲਾਂ ਪੈਟੀਸ਼ਨ ਪਾਈ ਆਪਣੇ ਕੋਰਟ 'ਚ ਕਿ ਜੀ ਮੈਨੂੰ ਪੈਰੋਲ ਦਿਓ ਤਾਂ ਕਿ ਮੈਂ ਅਖੀਰਲੀਆਂ ਰਸਮਾਂ 'ਚ ਜਾ ਸਕਾਂ। ਉਹ ਇਨਕਾਰ ਕਰਤੀ ਗਈ ਕਿ ਜੀ ਤੁਹਾਡੇ ਤਾਂ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ। ਹੁਣ ਹਾਈ ਕੋਰਟ ਨੇ ਇਹ ਕਿਹਾ ਕਿ ਜੀ ਸਿਰਫ 2 ਘੰਟੇ ਲਈ ਤੁਸੀਂ ਆਪਣੇ ਪਿਓ ਦੀ ਦੇਹ ਨੂੰ ਅੱਗ ਦੇਣ ਲਈ ਆਸ ਨਾਲ ਪੁਲਿਸ ਗਾਰਦਾਂ ਹੋਣਗੀਆਂ, ਸਟ੍ਰਿਕਟ ਪ੍ਰਬੰਧ ਕੀਤਾ ਜਾਏਗਾ। ਔਰ ਦੂਸਰੇ ਤੇ 2 ਘੰਟੇ, ਹੁਣ 26 ਸਾਲ ਤੋਂ ਜਿਨ੍ਹਾਂ ਘਰ ਬਾਹਰ ਛੱਡਿਆ ਜੇਲ੍ਹ 'ਚ ਨੇ, ਸਰਕਾਰਾਂ ਦੇ ਕੀ ਆਰਡਰ ਨੇ, ਲੇਕਿਨ ਮਤਲਬ ਉਸ ਨੂੰ ਕ੍ਰਿਮੀਨਲ ਪ੍ਰਗਿਆ ਸਾਧਵੀ ਔਰ ਕਰਨਲ ਪ੍ਰੋਤ ਔਰ ਇਹ ਸਾਰੇ ਜਿਹੜੇ ਬਾਹਰ ਅੱਜ ਗੁੰਡੇ ਬੈਠੇ ਹੋਏ ਨੇ, ਪਾਰਲੀਮੈਂਟ ਭਰੀ ਹੋਈ ਹੈ, 1/3 2/3 ਅਸੈਂਬਲੀਆਂ ਕ੍ਰਿਮੀਨਲਸ ਦੀਆਂ ਨੇ। ਔਰ ਬਲਵੰਤ ਸਿੰਘ ਰਾਜੋਆਣਾ ਨੇ ਜੇ ਪਨਿਸ਼ ਕੀਤਾ ਬੇਅੰਤੇ ਨੂੰ ਇਸ ਲਈ ਕਿ ਉਹਨੇ 50,000 ਤੋਂ ਜ਼ਿਆਦਾ ਬੇਗੁਨਾਹ ਜਿਹੜੇ ਨੌਜਵਾਨ ਸਿੱਖ ਨੌਜਵਾਨ ਉਹ ਮਾਰੇ ਔਰ ਉਹਨੂੰ ਬੇਅੰਤੇ ਦਾ ਐਂਡ ਕਰਕੇ ਉਹਨਾਂ ਨੇ ਅੱਗੋਂ ਉਹਨੂੰ ਪ੍ਰੀਐਮਪਟ ਕੀਤਾ ਹੈ ਕਿ ਹੋਰ ਆਪਣੀ ਬਾਕੀ 2.5 ਸਾਲ ਦੀ ਟਰਮ 'ਚ ਹੋਰ ਨਾ ਮਾਰੇ। ਔਰ ਇਹਦੇ ਬਾਵਜੂਦ ਇਹ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਜ਼ਿੰਦਗੀ ਦੀਆਂ ਜਾਂ ਹਿਊਮਨ ਇੰਟਰਸਟ ਸਟੋਰੀਜ਼ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਵੀ ਦੇਖੀਏ ਕਿ ਇਹ ਮੈਨ ਮੇਡ ਜਿਹੜੇ ਨੇ ਜ਼ਾਲਮ ਜਿਹੜੇ ਸਾਮਰਾਜ ਨੇ ਇਹ ਉਹਨਾਂ ਦੀ ਬਦੌਲਤ ਹੈ। ਜੀ ਨਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਪਾਕਿਸਤਾਨੀ ਹੁਕੂਮਤ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਸੋ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਦਾ ਕਹਿਣਾ ਹੈ ਕਿ ਦਹਿਸ਼ਤਗਰਦਾਂ ਦਾ ਜਿਹੜਾ ਨੈਟਵਰਕ ਅਜੇ ਵੀ ਅਫਗਾਨਿਸਤਾਨ ਤੋਂ ਪਾਕਿਸਤਾਨ ਤੇ ਹਮਲਾ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਖਬਰ ਤਾਂ ਫਿਕਰ ਵਾਲੀ ਹੈ ਕਿਉਂਕਿ ਜਦੋਂ ਅਸੀਂ ਪਾਕਿਸਤਾਨ ਦੀ ਕੰਟਰੀਬਿਊਸ਼ਨ ਦੇਖਦੇ ਹਾਂ ਅਫਗਾਨਿਸਤਾਨ ਦੀ ਆਜ਼ਾਦੀ ਦੇ ਵਿੱਚ 80,000 ਤੋਂ ਜ਼ਿਆਦਾ ਉਹਨਾਂ ਦੀਆਂ ਸ਼ਹਾਦਤਾਂ ਜੀ ਔਰ ਅਰਬਾਂ ਰੁਪਏ ਜਿਹੜੇ ਨੇ ਉਹਨਾਂ ਦਾ ਇਕਨੋਮਿਕਲ ਲਾਸ ਔਰ ਕਿਵੇਂ ਦਹਿਸ਼ਤਗਰਦੀ ਉਹਨਾਂ ਦੀਆਂ ਬਰੂਹਾਂ ਤੇ ਹੀ ਨਹੀਂ ਉਹਨਾਂ ਦੇ ਅੰਦਰ ਪਹੁੰਚਦੀ ਹੈ ਔਰ ਕਿਵੇਂ ਇਸ ਸਾਰੇ ਤੋਂ ਬਾਅਦ ਜਦੋਂ 15 ਅਗਸਤ ਵਾਲੇ ਦਿਨ ਕਾਬਲ ਦਾ ਫਾਲ ਹੁੰਦਾ ਹੈ ਉਸ ਤੋਂ ਬਾਅਦ ਕਿਵੇਂ ਐਵੈਕੂਏਸ਼ਨ ਦੇ ਵਿੱਚ ਪਾਕਿਸਤਾਨ ਨੇ ਅੱਗੇ ਹੋ ਕੇ ਮਦਦ ਕੀਤੀ, ਤਾਲਿਬਾਨ ਦੀ ਆਵਾਜ਼ ਬਣਦੇ ਆ ਕਿਵੇਂ OIC ਸੈਸ਼ਨ ਸੱਦਿਆ, ਵੱਡੀਆਂ ਪਾਵਰਸ ਨੂੰ ਐਨਗੇਜ ਕੀਤਾ, ਚਾਈਨਾ ਰਸ਼ੀਆ ਨੂੰ ਕੀਤਾ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਈਵਨ ਹਿਊਮੈਨਿਟੇਰੀਅਨ ਏਡ ਦੇ ਹਵਾਲੇ ਨਾਲ ਵੀ ਕਿਉਂਕਿ ਲੈਂਡਲੌਕਡ ਹੈ ਅਫਗਾਨਿਸਤਾਨ ਮਦਦ ਹੋਏ। ਲੇਕਿਨ ਇਸ ਸਾਰੇ ਪੀਰੀਅਡ 'ਚ ਸਿਰਫ ਇੱਕੋ ਹੀ ਡਿਮਾਂਡ ਪਾਕਿਸਤਾਨ ਦੀ ਅਫਗਾਨਿਸਤਾਨ ਦੇ ਤਾਲਿਬਾਨ ਜਿਹੜੇ ਹਾਕਮ ਬਣੇ ਨਵੇਂ ਉਹਨਾਂ ਤੋਂ ਸੀ ਕਿ ਅਫਗਾਨਿਸਤਾਨ ਦੀ ਸਰਹੱਦ ਨੂੰ ਜਾਂ ਅਫਗਾਨਿਸਤਾਨ ਦੇ ਮੇਨਲੈਂਡ ਨੂੰ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਲਈ ਨਾ ਇਸਤੇਮਾਲ ਕੀਤਾ ਜਾਏ ਕਿਉਂਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਥੱਲੇ ਜਿਹੜੇ ਨੇ ਉਹ ਪਹਿਲਾਂ ਵੀ ਉੱਥੋਂ ਹੀ ਐਕਟਿਵ ਸੀ। ਔਰ ਹੁਣ ਅੱਜ ਜਦੋਂ ਇਹ ਮੈਂ ਖਬਰ ਦੇਖੀ ਕਿ ਵੀ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ
उन्होंने ये ब्रीफिंग की है नैशनल असैंबली स्टैंडिंग कमेटी फॉरेन अफेयर्स नूं और उहदे च उन्होंने कहा कि भी ये पाकिस्तान नूं थ्रैट है अफगानिस्तान तो, क्योंकि तहरीक तालिबान पाकिस्तान की मौजूदगी है अफगानिस्तान और जिहड़ी उन्हां दी कोट अनकोट है ऑर्गेनाइज्ड टेररिस्ट नेटवर्क्स आर स्टिल ऑपरेटिंग इन अफगानिस्तान एंड द अफगान सॉइल इज स्टिल बीइंग यूज्ड अगेंस्ट पाकिस्तान। और फिर उन्होंने कहा पाकिस्तान इज नॉट कंप्लीटली ऑप्टिमिस्टिक ऑफ द तालिबान गवर्नमेंट एंड कंप्लीट सोल्यूशन टू ऑल प्रॉब्लम्स शुड नॉट बी एक्सपेक्टेड विद द तालिबान कमिंग इनटू पावर। ये बड़ी स्ट्रॉन्ग स्टेटमेंट है। पहली गल तो उन्होंने कही कि अजे भी ये तहरीक तालिबान पाकिस्तान राही अफगानिस्तान की धरती नूं जिहड़ा वरतिया जा रहा है पाकिस्तान के खिलाफ दहशतगर्दी के लिए। फिर उन्होंने निराशा जाहिर की कि भी ये जिहड़ा सानू ये आसवंद नहीं हाँ सी कि जिहड़ी तालिबान हुकूमत है ये सारियां समस्यावां दा हल करेगी। असी समझते सी कि पावर च ये मतलब ये है कि साडी एक्सपैक्टेशन नूं इन्हां ने जिहड़ा सानू निराश किया। हुण मतलब एक पासे असी ये पार्ट देखते हैं कल हालांकि खबर सी कि फॉर अफगान इवैक्यूएशनस जॉनसन प्रायोरिटाइज्ड पैट्स ਇਹਦੇ ਤੇ ਕ੍ਰਿਟਿਸਿਜ਼ਮ ਹੋ ਰਿਹਾ ਹੈ ਬੋਰਿਸ ਜੌਨਸਨ ਤੇ ਕਿ ਵੀ ਜਦੋਂ ਇਹ ਸਾਰਾ ਕ੍ਰਾਈਸਿਸ ਚੱਲ ਰਿਹਾ ਸੀ ਅਫਗਾਨ ਵਿਚਾਰੇ ਉੱਥੇ ਫਸੇ ਹੋਏ ਸੀ ਔਰ ਜਿਹੜੇ ਉਹਨਾਂ ਦੀਆਂ ਜਿਹੜੇ ਪ੍ਰੀਵੈਂਸ਼ਨ ਆਫ ਕਰੂਐਲਿਟੀ ਅਗੇਂਸਟ ਐਨੀਮਲ ਇਹ ਉਹ ਯੂਰਪੀਅਨ ਐਨਜੀਓਜ਼ ਨੇ ਉੱਥੇ ਕੁੱਤੇ ਬਿੱਲੀਆਂ ਦੂਜੇ ਤੀਜੇ ਜਿਹੜੇ ਨੇ ਉਹ ਰੱਖੇ ਹੋਏ ਉਹਨਾਂ ਨੂੰ ਜਹਾਜ਼ਾਂ ਤੇ ਚੜਾ ਕੇ ਸੇਫਟੀ ਦੇ ਨਾਲ ਬਾਹਰ ਕੱਢਣਾ ਇਹਨਾਂ ਦੀ ਪ੍ਰਾਇੋਰਟੀ ਬਣਿਆ ਹੋਇਆ ਸੀ। ਇਹਦਾ ਮਤਲਬ ਇਹ ਹੈ ਕਿਸੇ ਵੇਲੇ ਜਦੋਂ ਅੰਗਰੇਜ਼ਾਂ ਦਾ ਕਲੋਨੀਅਲ ਰੂਲ ਸੀ ਔਰ ਕਿ ਰੈਸਟੋਰੈਂਟਾਂ ਜਾਂ ਕਲੱਬਾਂ ਜਾਂ ਦੂਜਿਆਂ ਦੇ ਬਾਹਰ ਲਿਖਿਆ ਹੁੰਦਾ ਸੀ ਕਿ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ। ਸੋ ਅੱਜ ਵੀ ਜੇ ਅਫਗਾਨ ਇਹ ਦੇਖਣ ਇੱਕ ਪਾਸੇ ਉਹਨਾਂ ਦੇ ਜਿਹੜਾ ਨੇਬਰ ਪਾਕਿਸਤਾਨ ਹੈ ਜਿਹਨੇ ਸਭ ਕੁਝ ਸਹਿੰਦੇ ਆ ਵੀ ਆਊਟ ਆਫ ਦਾ ਵੇ ਜਾ ਕੇ ਮਦਦ ਕੀਤੀ ਹੈ, ਦੂਜੇ ਪਾਸੇ ਉਹੀ ਯੂਕੇ ਔਰ ਦੂਜਾ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਕੁੱਤੇ ਬਿੱਲੀਆਂ ਉੱਥੋਂ ਸ਼ੈਲਟਰ ਚੋਂ ਜਹਾਜ਼ਾਂ ਤੇ ਚੜਾ ਕੇ ਲਿਆਂਦੇ ਉਹਨਾਂ ਨੂੰ ਕੁੱਤਿਆਂ ਤੋਂ ਵੀ ਬਦਤਰ ਸਮਝਿਆ ਵੀ ਉਹਦੇ ਬਰਾਬਰ ਵੀ ਉਹਨਾਂ ਦੀ ਕੀਮਤ ਨਹੀਂ ਹੈ। ਸੋ ਇਹ ਇੱਕ ਨਿਰਾਸ਼ਤਾ ਵਾਲੀ ਗੱਲ ਹੈ। ਮੈਨੂੰ ਵੀ ਇਸ ਗੱਲ ਦਾ ਕਿ ਵੀ ਜੇ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਇਸ ਗੱਲ ਨੂੰ ਬਰੀਫਿੰਗ ਦੇ ਵਿੱਚ ਲਿਆਉਂਦੇ ਨੇ ਤੇ ਸਰਟਨਲੀ ਬਹੁਤ ਕੁਝ ਐਸਾ ਹੈ ਜਿਹੜਾ ਵਿਚ ਡੋਂਟ ਮੀਟਸ ਦਾ ਆਈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਪਰ ਉਹਨਾਂ ਕੋਲ ਜਾਣਕਾਰੀ ਹੈ ਤਾਂ ਇਹ ਇੱਕ ਨਾ ਸ਼ੁਕਰਾਪਨ ਵੀ ਹੋਏਗਾ और इसका फिर खमियाजा भी उन्होंने भी भुगतना पेगा। ये तो नहीं है लेकिन पाकिस्तान के लिए भी एक निराशा वाली गल हुई है कि भाई इन्नी हैवी इन्वेस्टमेंट तो बाद भी जे उन्होंने ये लगता भी वो सिक्योर ही नहीं कर सकते कि और उन्होंने किते ना किते क्योंकि जे तहरीक तालिबान पाकिस्तान तो इंडियन पूरा सपोर्ट के नाल खड़ी है तो जे अफगानिस्तान के जिहड़े तालिबान रूलर ने उसनूं आयरन फिस्ट नाल नत्थ नहीं पाउंदे। ਇਹਦਾ मतलब ये है कि वो भी किते ना किते फिर अपने रस्ते तो पासे जाके किसी प्रभाव थले काम कर रहे हैं। और क्लोजिंग दे विच जिवें असीं रोज़ाना रूहानी विचार करते हैं राग श्री राग दे विच गुरु नानक साहब का ये शब्द एहो तन धरती बीज कर्मा करो सलिल अपाओ सारंग पानी मन किरसान हर हृदय जमाए लै एओ पावस पद निर्बाणी काहे गर्भस मूड़े माया पित सुतो सगल कालतर माता तेरे होए ना अंत सखाया रहाओ। हुण जिवें गुरबाणी दे विच कोई ना कोई अलंकार मैटाफर इस्तेमाल किया जाता है गल समझाण दे लई। ਇਹਦੇ 'ਚ किसान ਦੀ ਉਦਾਹਰਣ किसान ਜ਼ਮੀਨ ਦੇ ਵਿੱਚ ਬੀਜ ਪਾਉਂਦਾ ਹੈ ਉਸ ਜ਼ਮੀਨ ਨੂੰ ਪਾਣੀ ਸਿੰਜਦਾ ਹੈ ਔਰ ਉਹਦੇ ਤੇ ਹਲ ਚਲਾਇਆ ਜਾਂਦਾ ਹੈ ਪਰ ਰਹਾਉ ਦੀ ਤੁਕ ਜਿਹੜੀ ਮੈਸੇਜ ਹੈ ਇਸ ਸ਼ਬਦ ਦਾ ਉਹ ਇਹੀ ਹੈ ਕਿ ਕਾਹੇ ਗਰਬਸ ਮੂੜੇ ਮਾਇਆ ਕਿ हे ਮੂਰਖ ਦੁਨਿਆਵੀ ਮਾਇਆ ਦੇ ਹੰਕਾਰ 'ਚ ਕਿਉਂ ਹੈ ਜੇ ਤੇਰੇ ਕੋਲ ਚਾਰ ਚੀਜ਼ਾਂ ਨੇ ਤੇ ਇਸ ਹੰਕਾਰ 'ਚ ਤੂੰ ਕਿਉਂ ਫਸਿਆ ਹੋਇਆ ਹੈ और तू ये माया अपने माँ प्यो पत्नी पुत्र धीआं उन्हां दे लई इकट्ठी कर रहे हैं पर इन्हां चों किसी ने भी तेरा साथ अखीर वेले नहीं देना। अपने गुनाह दा
ਹਿਸਾਬ ਤੈਨੂੰ ਹੀ ਦੇਣਾ ਪਏਗਾ ਤੇ ਸਜ਼ਾ ਯਾਫਤਾ ਤੈਨੂੰ ਹੀ ਹੋਣਾ ਪਏਗਾ। ਅੱਛਾ ਕਾਹੇ ਗਰਭਸ ਮੂੜੇ ਮਾਇਆ ਪਿਤ ਪਿਤਾ ਸੁਤੋ ਸੁਤ ਪੁੱਤਰ ਕਾਲਤਰ ਵਾਈਫ ਮਾਤਾ ਮਾਂ ਸਗਲ ਸਾਰੇ ਤੇਰੇ ਹੋਏ ਨਾ ਅੰਤ ਸਖਾਇਆ। ਕਿਸੇ ਨੇ ਅਖੀਰ ਵੇਲੇ ਤੇਰਾ ਸਹਾਈ ਨਹੀਂ ਹੋਣਾ। ਤੇ ਫਿਰ ਤੂੰ ਕੀ ਕਰ, ਇਹੋ ਤਨ ਧਰਤੀ ਬੀਜ ਕਰਮਾ, ਕਿ ਆਪਣੇ ਸਰੀਰ ਨੂੰ ਧਰਤੀ ਬਣਾ ਤੇ ਆਪਣੇ ਐਕਸ਼ਨਸ ਜੋ ਤੂੰ ਕਰਦਾ ਹੈ ਜ਼ਿੰਦਗੀ ਦੇ ਚੰਗੇ ਕੰਮ ਉਹਨਾਂ ਨੂੰ ਬੀਜ ਬਣਾ। ਕਰੋ ਸਲਿਲ ਅਪਾਓ ਸਾਰੰਗ ਪਾਣੀ, ਕਿ ਪਾਣੀ ਨੂੰ ਇਵੇਂ ਬਣਾ ਕੇ ਆਪਣੇ ਸਾਰੇ ਸਰੀਰ ਨੂੰ ਸਿੰਜ ਉਸ ਰੱਬ ਦੀ ਯਾਦ ਨੂੰ। ਸਾਰੰਗ ਪਾਣੀ ਹੈ ਜਿਹਦੇ ਸਾਰੰਗ ਕਹਿੰਦੇ ਨੇ ਸਾਰਾ, ਪਾਣੀ ਕਹਿੰਦੇ ਨੇ ਪਾਨ ਹੱਥ ਦੇ, ਜਿਸ ਦੇ ਹੱਥ 'ਚ ਸਾਰੀ ਕਾਇਨਾਤ ਹੈ, ਕਿ ਉਸ ਨੂੰ ਇਸ ਰੱਬ ਦੀ ਯਾਦ ਦੇ ਪਾਣੀ ਦੇ ਨਾਲ ਇਸ ਆਪਣੇ ਤਨ ਰੂਪੀ ਧਰਤੀ ਨੂੰ ਜਿਸ ਦੇ ਵਿੱਚ ਕਰਮਾਂ ਦਾ ਬੀਜ ਪਾਇਆ ਇਹਨੂੰ ਸਿੰਜ। ਮਨ ਕਿਰਸਾਨ ਹਰ ਹਿਰਦੈ ਜਮਾਏ, ਕਿ ਮਨ ਤੇਰਾ ਕਿਰਸਾਨ ਹੋਏ। ਜਿਸ ਮਨ ਨੇ ਕਿਰਤ ਕਰਨੀ ਹੈ ਨਾਮ ਜਪਣਾ ਹੈ ਉਹ ਕਿਰਸਾਨੀ ਕਰੇ। ਹਰ ਹਿਰਦੈ ਜਮਾਏ, ਤੇਰੇ ਅੰਦਰ ਤੇਰੇ ਦਿਲ ਦੇ ਅੰਦਰ ਰੱਬ ਦੀ ਯਾਦ ਡੂੰਗੀ ਪੁੜੇ ਡੂੰਗੀ ਜੰਮੇ। ਲੈ ਇਹੋ ਪਾਵਸ ਪਦ ਨਿਰਬਾਣੀ, ਜਦੋਂ ਇਵੇਂ ਤੂੰ ਕਰੇਗਾ ਤੇ ਤੂੰ ਉਸ ਹਾਲਤ ਨੂੰ ਉਸ ਅਵਸਥਾ ਨੂੰ ਹਾਸਲ ਕਰੇਗਾ ਜਿਹਨੂੰ ਨਿਰਵਾਣ ਪਦ ਕਹਿੰਦੇ ਨੇ, ਜਿਹੜੀ ਵਿਕਾਰਾਂ ਤੋਂ ਸਖਣੀ ਡਿਜ਼ਾਇਰਸ ਤੋਂ ਉੱਪਰ ਔਰ ਹਮੇਸ਼ਾ ਆਨੰਦ ਦੀ ਅਵਸਥਾ। ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਗਸੈ ਮਦ ਆਸਰਾ ਮਾਈ। ਕਿ ਜਦੋਂ ਇਹ ਨਾਮ ਦਾ ਬੀਜ ਔਰ ਇਹ ਸਾਰਾ ਜਿਹੜਾ ਉਹਨਾਂ ਨੇ ਦਿੱਤਾ ਹੈ ਕਿ ਇਹ ਤੂੰ ਕਰੇਂਗਾ, ਫਿਰ ਤੇਰੇ ਅੰਦਰੋਂ ਵਿਕਾਰਾਂ ਦਾ ਜ਼ਹਿਰ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ। ਜਿਵੇਂ ਖੇਤੀ ਕਰਦੇ ਆ ਕਿਸਾਨ ਨਦੀਨ ਨੂੰ ਕੱਢ ਦਿੰਦਾ ਹੈ, ਜਿਵੇਂ ਝੋਨੇ ਦੇ ਵਿੱਚ ਵਾਈਲਡ ਜਿਹੜੀ ਗਰੋਥ ਹੁੰਦੀ ਹੈ ਉਹ ਜਦੋਂ ਤੁਸੀਂ ਉਹਨੂੰ ਕੱਢਦੇ ਹੋ ਨਦੀਨ ਉਹਨੂੰ ਕਿਹਾ ਜਾਂਦਾ ਹੈ। ਇਵੇਂ ਹੀ ਜਦੋਂ ਨਾਮ ਦੇ ਬੀਜ ਦੇ ਨਾਲ ਇਹ ਤੂੰ ਜਿਹੜਾ ਆਪਣਾ ਜੀਵਨ ਜੀਵੇਂਗਾ ਤੇ ਤੇਰੇ ਅੰਦਰੋਂ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ, ਇਹ ਨਦੀਨ ਵਾਂਗ ਬਾਹਰ ਨਿਕਲ ਜਾਣਗੇ। ਇਨ ਤਜ ਆਤਮੈ ਹੋਏ ਧਿਆਈ, ਇਹਨਾਂ ਨੂੰ ਜਦੋਂ ਤੂੰ ਛੱਡੇਗਾ ਤੇ ਤੇਰਾ ਅੰਦਰ ਆਤਮਾ ਦੇ ਵਿੱਚ ਉਸ ਰੱਬ ਦੀ ਯਾਦ ਵਸੇਗੀ। ਜਪ ਤਪ ਸੰਜਮ ਹੋਏ ਜਬ ਰਾਖੇ, ਫਿਰ ਉਸ ਨਾਮ ਦੇ ਬੀਜ ਚੋਂ ਨਿਕਲੇ ਪੌਦੇ ਨੂੰ ਤੇਰਾ ਡਿਸਿਪਲਨ, ਉਹ ਯਾਦ ਜਪ ਪੈਨਾਂਸ ਉਸ ਦੇ ਉੱਤੇ ਆਪਣੇ ਰਹਿਤ ਨੂੰ ਰੱਖਣਾ, ਇਹ ਰਾਖੇ ਹੋਣਗੇ। ਕਮਲ ਬਿਗਸੈ ਮਦ ਆਸਰਾ ਮਾਈ, ਫਿਰ ਜਿਵੇਂ ਮਧੂ ਕਹਿੰਦੇ ਨੇ ਸ਼ਹਿਦ ਨੂੰ, ਤੇਰੇ ਅੰਦਰ ਉਸ ਰੱਬ ਦੀ ਯਾਦ ਦੇ ਨਾਲ ਤੇਰਾ ਕਮਲ ਰੂਪੀ ਹਿਰਦਾ ਖਿੜੇਗਾ ਔਰ ਅੰਦਰ ਰਸ ਚੋਏਗਾ। ਜਿਵੇਂ ਹਨੀ ਦੀਆਂ ਬੂੰਦਾਂ ਟਪਕਦੀਆਂ ਨੇ ਔਰ ਤੁਹਾਡੇ ਅੰਦਰ ਰਸ ਭਰਦਾ ਹੈ, ਇਵੇਂ ਅੰਦਰ ਰਸ ਭਰੇਗਾ। 20 ਸਪਤਾਹਰੋ ਬਾਸਰੋ ਸੰਗ੍ਰਹਿ 3 ਖੋੜਾ, ਨਿਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਇੱਕ ਤਾਰੇ। ਹੁਣ ਇਹ ਜਿਹੜੇ ਨੇ 20 ਸਪਤਾਰੋ 20 ਤੇ 7, ਇਹ ਜਿਹੜੇ 27 ਦਿਨ ਮਹੀਨੇ ਦੇ ਚੰਦਰਮਾ ਦੇ ਨਾਲ ਕੈਲਕੂਲੇਟ ਹੁੰਦੇ ਸੀ, ਦਿਨ ਤੇ ਰਾਤ, ਇਹ ਤੂੰ ਆਪਣੇ ਕਾਬੂ 'ਚ ਕਿਵੇਂ ਕਰੇਂਗਾ। ਸੰਗ੍ਰਹਿ 3 ਖੋੜਾ ਨਿਤ ਕਾਲ ਸਾਰੇ, ਕਿ ਹੁਣ ਤੇਰੀਆਂ 3 ਸਟੇਜਿਸ ਨੇ ਜ਼ਿੰਦਗੀ ਦੀਆਂ, ਬਚਪਨ ਜਵਾਨੀ ਬੁਢਾਪਾ। 27 ਦਿਨ 3 ਸਟੇਜਾਂ ਜ਼ਿੰਦਗੀ ਦੀਆਂ, ਕਿਵੇਂ ਤੂੰ ਇਹਨਾਂ ਨੂੰ ਕਿ ਹਮੇਸ਼ਾ ਮੌਤ ਤੈਨੂੰ ਯਾਦ ਰਹੇਗੀ ਜੋ ਤੂੰ ਇਸ ਡਿਸਪਲਿਨ 'ਚੋਂ ਰਹੇਗਾ। 10 18 ਮੈਂ ਅਪਰੰਪਰੋ ਚੀਨੇ, ਹੁਣ 10 ਤੇ 18 ਕੀ ਹੁੰਦੇ ਨੇ 28। ਹੁਣ 28 ਕਿਵੇਂ, 4 ਵੇਦ 6 ਸ਼ਾਸਤਰ 10 ਹੋ ਗਏ, 18 ਪੁਰਾਣ। ਹੁਣ ਇਹ ਕਿ ਜੇ ਤੂੰ ਇਵੇਂ ਰੱਬ ਦੀ ਯਾਦ 'ਚ ਰਹੇਗਾ ਤੇ ਜਿਹੜਾ 4 ਵੇਦਾਂ 6 ਸ਼ਾਸਤਰਾਂ 18 ਪੁਰਾਣਾਂ 'ਚ ਹੈ ਉਹ ਅਪਰੰਪਰ ਦਾ ਗਿਆਨ, ਉਸ ਵਾਹਿਗੁਰੂ ਦਾ ਗਿਆਨ ਤੇਰੇ ਅੰਦਰ ਹੋਏਗਾ। ਕਹਿ ਨਾਨਕ ਇਵ ਇੱਕ ਤਾਰੇ, ਔਰ ਇਵੇਂ ਜੇ ਤੂੰ ਰੱਬ ਦੀ ਯਾਦ 'ਚ ਹੋਏਗਾ ਤੇ ਰੱਬ ਤੈਨੂੰ ਇਸ ਭਵਜਲ ਤੋਂ ਪਾਰ ਉਤਾਰੇਗਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ।
ਸਾਡੇ ਇਸ ਪਤੇ ਤੇ sos@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।